वाहिगुरू जी का खालसा वाहिगुरू जी की फतेह। अस्सलाम वालेकुम आदाब वर्ज। मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਅਕਲਮੰਦ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਜੁਲਾਈ 2020 8/7 ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੋ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾ ਜੋ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਨੂੰ ਦੱਸਦੀ ਹੈ ਹਮੇਸ਼ਾ ਤਰ੍ਹਾਂ ਕਿ ਕਿਸ ਤਰ੍ਹਾਂ ਜੋ ਕਰੋਨਾ ਕਹਿਰ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਕਿੰਨੀਆਂ ਮੁਸੀਬਤਾਂ ਦੇ ਵਿੱਚੋਂ ਜਿਹੜੇ ਸਾਰੇ ਵਰਲਡ ਦੇ ਜੋ ਕੰਟਰੀ ਨੇ ਉਹ ਨਿਕਲ ਰਹੇ ਨੇ ਔਰ ਜਿਸ ਤਰ੍ਹਾਂ ਕਿ ਨਫ਼ਰਤ ਭਰੀ ਜੋ ਹਿੰਦੂ ਤਵੀ ਵਿਚਾਰਧਾਰਾ ਦੇ ਅਲੰਬਰਦਾਰ ਕਰੋਨਾ ਕ੍ਰਾਈਸਿਸ ਦੇ ਬਾਵਜੂਦ ਵੀ ਜੋ ਇਹ ਸ਼ਰਾਰਤ ਤੋਂ ਬਾਜ ਨਹੀਂ ਆ ਰਹੇ ਔਰ ਮੋਦੀ ਸਰਕਾਰ ਨੇ 5 ਅਗਸਤ ਨੂੰ ਅਯੋਧਿਆ ਦੇ ਵਿੱਚ ਰਾਮ ਮੰਦਿਰ ਬਣਾਉਣ ਦਾ ਜੋ ਨੀਂਹ ਪੱਥਰ ਹੈ ਉਹ ਰੱਖਣ ਦਾ ਐਲਾਨ ਕੀਤਾ ਹੈ ਔਰ ਜਿਸ ਦੇ ਵਿੱਚ ਜੋ ਸਾਰੇ ਸੂਬਿਆਂ ਦੇ ਜੋ ਮੁੱਖ ਮੰਤਰੀ ਨੇ ਉਹਨਾਂ ਨੂੰ ਸੱਦਾ ਪੱਤਰ ਵੀ ਉਹਨਾਂ ਨੇ ਭੇਜਿਆ। ਸੋ ਵਿਊਅਰਸ, ਯਾਦ ਰਹੇ ਕਿ 5 ਅਗਸਤ ਵਾਲੇ ਦਿਨ ਹੀ ਇੱਕ ਸਾਲ ਪਹਿਲਾਂ ਆਰਟੀਕਲ 370 ਖਤਮ ਕਰਕੇ ਜੋ ਜੰਮੂ ਕਸ਼ਮੀਰ ਸਟੇਟ ਦੀ ਜਿਹੜੀ ਹੋਂਦ ਸੀ ਉਸ ਨੂੰ ਹੀ ਖਤਮ ਕਰ ਦਿੱਤਾ ਗਿਆ ਸੀ ਔਰ ਮੰਦਿਰ ਲਈ 5 ਅਗਸਤ ਦਾ ਜੋ ਦਿਨ ਚੁਣਨਾ ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿ ਮੁਸਲਮਾਨਾਂ ਤੇ ਕਸ਼ਮੀਰੀਆਂ ਦੇ ਜ਼ਖਮਾਂ ਤੇ ਲੂਣ ਝੜਕਣਾ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਕਰੋਨਾ ਅਪਡੇਟ ਬਾਰੇ ਵੀ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਜੀ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਇਹ ਇੱਕ ਬੜਾ ਅਹਿਮ ਇਸ਼ੂ ਹੈ ਜੀ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਉਹਨਾਂ ਸਾਰੇ ਹੀ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦਾ ਜਿਹੜੇ ਸਾਡੇ ਲਈ ਕਮੈਂਟ ਵੀ ਲਿਖਦੇ ਨੇ, ਬੜੇ ਸ਼ੌਕ ਨਾਲ ਪ੍ਰੋਗਰਾਮ ਦੇਖਦੇ ਨੇ, ਉਹਨਾਂ ਦੇ ਅੱਡ-ਅੱਡ ਸੁਝਾਅ ਵੀ ਹੁੰਦੇ ਨੇ ਔਰ ਸਾਡੇ ਦੁਆਵਾਂ ਵੀ ਹੁੰਦੀਆਂ ਨੇ। ਦੁਆਵਾਂ ਤਾਂ ਹੈ ਹੀ ਹੈ ਹਾਂਜੀ, ਔਰ ਨਾਲ ਦੀ ਨਾਲ ਬਹੁਤ ਸਾਰੇ ਜਿਹੜੇ ਆਪੋ ਆਪਣੇ ਫੀਲਡਸ ਦੇ ਐਕਸਪਰਟਸ ਨੇ, ਜਿਵੇਂ ਖਾਸ ਤੌਰ ਤੇ ਮਿਲਟਰੀ ਆਫੀਸਰਸ ਜਿਨ੍ਹਾਂ ਨੇ ਸਾਨੂੰ ਐਨਰਿਚ ਕੀਤਾ ਆਪਣੇ ਗਿਆਨ ਦੇ ਨਾਲ ਔਰ ਉਹਨਾਂ ਦਾ ਵੀ ਸ਼ੁਕਰੀਆ। ਹਾਲਾਂਕਿ ਇਹ ਠੀਕ ਹੈ ਵੀ ਸਾਡੀ ਕੋਈ ਫੌਜੀ ਬੈਕਗ੍ਰਾਉਂਡ ਨਹੀਂ ਹੈ ਔਰ ਉੱਥੋਂ ਦੇ ਇਸ਼ੂਜ਼ ਬਾਰੇ ਵੀ ਅਸੀਂ ਸ਼ਾਇਦ ਨਾ ਸਮਝਦੇ ਹੋਏ, ਲੇਕਿਨ ਹਰ ਚੀਜ਼ ਹਰ ਇੱਕ ਲਈ ਨਹੀਂ ਹੁੰਦੀ। ਕੁਝ ਚੀਜ਼ਾਂ ਐਗਜ਼ੀਬਿਸ਼ਨਿਸਟ ਐਂਗਲ ਤੋਂ ਵੀ ਹੁੰਦੀਆਂ ਨੇ, ਉਹਨਾਂ ਦਾ ਵੀ ਅਸੀਂ ਨੋਟਿਸ ਲੈਂਦੇ ਹਾਂ ਕਿਉਂਕਿ ਜਦੋਂ ਅਸੀਂ ਜਿਨ੍ਹਾਂ ਵਿਊਅਰਸ ਨੂੰ ਅਸੀਂ ਇਹ ਮੈਸੇਜ ਦਿੰਦੇ ਹਾਂ ਉਹਨਾਂ 'ਚ ਹਰ ਕੈਟਾਗਰੀ ਦੇ ਲੋਕ ਸ਼ਾਮਲ ਨੇ। ਉਹਦੇ 'ਚ ਸਾਡੇ ਆਪਣੇ ਵੀ ਨੇ ਜਿਹੜੇ ਬਹੁਤ ਸਾਰੇ ਹਿੰਦੂਤਵੀ ਪ੍ਰੋਪੇਗੈਂਡੇ ਦਾ ਸ਼ਿਕਾਰ ਨੇ। ਉਹਨਾਂ ਨੇ ਜਿਸ ਕਿਸਮ ਦਾ ਹਿੰਦੂਤਵੀ ਮੀਡੀਆ ਬਚਪਨ ਤੋਂ ਜਾਂ ਉਹਨਾਂ ਦੀਆਂ ਟੈਕਸਟ ਬੁੱਕਸ ਤੋਂ ਲੈ ਕੇ ਜਿਹੜੀ ਗੱਲ ਸ਼ੁਰੂ ਕੀਤੀ ਹੁੰਦੀ ਹੈ ਔਰ ਕੁਝ ਵਾਰ ਔਰ ਕੁਝ ਮੌਕਿਆਂ ਤੇ ਆਪੋਜ਼ਿਟ ਸਾਈਡ ਨੂੰ ਥੋੜਾ ਜਿਹਾ ਲਾਰਜ ਕਰਕੇ ਦੱਸਣਾ ਵੀ ਇੱਕ ਇੰਪੋਰਟੈਂਟ ਪਾਰਟ ਹੁੰਦਾ ਹੈ ਤਾਂ ਕਿ ਉਹਨਾਂ ਦੇ ਵੀ ਜਿਹੜੇ ਦਿਮਾਗ ਉਹ ਟਿਕਾਣੇ ਰਹਿਣ। ਕੁਝ ਵੀਰਾਂ ਨੇ, ਜਿਵੇਂ ਇੱਕ ਵੀਰ ਨੇ ਸੁਜੈਸਟ ਕੀਤਾ ਹੈ ਕਿ ਤੁਸੀਂ ਕੁਰਤਾ ਪਜਾਮਾ ਪਾ ਕੇ ਪ੍ਰੋਗਰਾਮ ਕਰੋ। ਹਾਲਾਂਕਿ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬੀ ਸਪਿਰਿਟ ਦੀ ਗੱਲ ਕੀਤੀ ਹੈ ਪਰ ਮੈਂ ਇਹ ਮਹਿਸੂਸ ਕਰਦਾ ਕਿ ਬਹੁਤ ਵਾਰ ਪੰਜਾਬ ਦੇ ਮਾਹੌਲ 'ਚ ਹੁੰਦਿਆਂ ਜਿੱਥੇ ਗਰਮੀ ਜਿਹੜੀ ਹੈ ਉਹ ਸਿਖਰਾਂ ਦੀ ਹੁੰਦੀ ਹੈ ਉੱਥੇ ਸ਼ਾਇਦ
ਟਾਈ ਸੂਟ ਸੂਟੇਬਲ ਵੀ ਨਹੀਂ ਉੱਥੋਂ ਦੇ ਪਹਿਰਾਵੇ ਦਾ, ਪਰ ਇੱਥੇ ਸਾਨੂੰ ਕਈ ਗੱਲਾਂ ਦਾ ਹੀ ਧਿਆਨ ਰੱਖਣਾ ਪੈਂਦਾ ਹੈ। ਜ਼ਾਹਰ ਹੈ ਜਦੋਂ ਅਸੀਂ ਕਦੇ ਆਪਣੀ ਧਰਤੀ ਵੱਲ ਮੁੜੇ, ਉਸ ਪੰਜਾਬ ਦੀ ਧਰਤੀ ਵੱਲ, ਤੇ ਜ਼ਰੂਰ ਅਸੀਂ ਉਹਨਾਂ ਦੀ ਇਹ ਫਰਮਾਇਸ਼ ਵੀ ਪੂਰੀ ਕਰਾਂਗੇ। ਇਸੇ ਤਰ੍ਹਾਂ ਕੁਝ ਵੀਰਾਂ ਨੂੰ ਇਹ ਵੀ ਲੱਗਦਾ ਹੈ ਕਿ ਵੀ 5 ਦਿਨ ਥੋੜੇ ਨੇ, ਉਹ ਵਾਰ-ਵਾਰ 7 ਦਿਨ ਦੀ ਗੱਲ ਕਰਦੇ ਨੇ। ਮੈਂ ਸਮਝਦਾ ਵੀ ਇੱਕ ਗੱਲ ਦਾ ਧਿਆਨ ਰਹੇ ਵੀ ਇਹ 1.5 ਘੰਟੇ ਦਾ ਪ੍ਰੋਗਰਾਮ ਪ੍ਰੋਡਿਊਸ ਕਰਨ ਦੇ ਲਈ ਸਾਡੇ 5 ਬੰਦੇ ਟੀਮ ਦੇ ਔਨ ਟੋ ਹੁੰਦੇ ਨੇ। ਉਸ ਦੇ ਵਿੱਚ ਜਿਹੜਾ ਫੁੱਲ ਸਾਡਾ ਸਟੂਡੀਓ ਹੈ, ਟੈਕਨੀਕਲ ਟੀਮ ਹੈ, ਫੋਕਸਿੰਗ ਦੇ ਉੱਤੇ ਹੈ, ਔਰ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਉਹਨੂੰ ਨਾਲ ਦੀ ਨਾਲ ਚਲਾਉਣਾ ਉਹ ਵੀ ਨੇ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਉਹਨਾਂ ਦੇ ਨਾਲ ਵੀ ਜ਼ਿਆਦਤੀ ਹੋਏਗੀ ਕਿ ਜੇ ਅਸੀਂ ਉਹਨਾਂ ਨੂੰ ਵੀਕਐਂਡ ਆਫ ਨਾ ਦਈਏ। ਜੇ ਤੁਹਾਡੇ ਤੋਂ ਮਾਫੀ ਮੰਗ ਵੀ ਲਈਏ, ਤੁਹਾਨੂੰ ਆਉਣ ਲਈ ਕਹਿ ਵੀ ਦਈਏ ਸਟੂਡੀਓ, ਸੋ ਮੈਂ ਸਮਝਦਾ, ਪਰ ਫਿਰ ਵੀ ਅਸੀਂ ਇਹ ਆਪਸ਼ਨ ਹਮੇਸ਼ਾ ਓਪਨ ਰੱਖੀ ਹੋਈ ਹੈ ਕਿ ਜਦੋਂ ਵੀ ਕੋਈ ਐਸੀ ਐਮਰਜੈਂਸੀ ਸਿਚੁਏਸ਼ਨ ਹੋਈ ਜਿਹਦੇ ਤੇ ਸਾਨੂੰ ਲੱਗਾ ਹੈ ਕਿ ਸਾਡਾ ਇਮੀਡੀਏਟ ਕਮੈਂਟ ਕਰਨਾ ਬਣਦਾ ਹੈ, ਉਦੋਂ ਅਸੀਂ ਐਮਰਜੈਂਸੀ ਸਮਨ ਵੀ ਕਰ ਸਕਦੇ ਹਾਂ ਆਪਣੀ ਟੀਮ ਨੂੰ। ਲੇਕਿਨ ਮੈਂ ਸਮਝਦਾ ਹਾਂ ਕਿ ਭਾਈ ਜਿੰਨਾ ਕੁ ਅਸੀਂ ਬੈਸਟ ਦੇ ਸਕਦੇ ਹਾਂ, ਕੋਸ਼ਿਸ਼ ਕਰਦੇ ਹਾਂ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਕਈਆਂ ਨੂੰ, ਕਈ ਵੀਰਾਂ ਨੂੰ ਹਰ ਇੱਕ ਦਾ ਇੱਕ ਆਪਣਾ ਪਰਸਪੈਕਟਿਵ ਹੁੰਦਾ ਹੈ, ਔਰ ਇਹ ਵੀ ਨਹੀਂ ਐਕਸਪੈਕਟ ਕਰਨਾ ਚਾਹੀਦਾ ਕਿ ਸਿਰਫ ਉਹਨਾਂ ਦੇ ਪਰਸਪੈਕਟਿਵ ਨੂੰ ਹੀ ਦੇਖਿਆ ਜਾਏ। ਜਿਵੇਂ ਮੈਨੂੰ ਕਦੇ ਭੁਲੇਖਾ ਨਹੀਂ ਹੁੰਦਾ ਕਿ ਜੋ ਕੁਝ ਮੈਂ ਕਹਿੰਦਾ ਮੇਰਾ ਇੱਕ ਪਰਸਪੈਕਟਿਵ ਹੈ, ਇੱਕ ਦੇਖਣ ਦਾ ਅੰਦਾਜ਼ ਹੈ, ਜ਼ਰੂਰੀ ਨਹੀਂ ਹਰ ਗੱਲ ਠੀਕ ਹੋਏ। ਔਰ ਕੁਝ ਚੀਜ਼ਾਂ ਜਿਵੇਂ ਮੈਂ ਹਮੇਸ਼ਾ ਕਹਿੰਦਾ ਵੀ ਮੇਰੇ ਲਈ ਵੀ ਸਿੱਖਣ ਵਾਲੀਆਂ ਹੁੰਦੀਆਂ। ਕੱਲ ਜਦੋਂ ਬਾਬਾ ਫਰੀਦ ਜੀ ਦਾ ਅਸੀਂ ਇਹ ਸ਼ਲੋਕ ਵਿਚਾਰਿਆ ਕਿ ਜਿਹਦੇ 'ਚ ਅਸੀਂ ਕੁੰਨੇ ਹੇਠ ਜਲਾਈਆ ਦੀ ਗੱਲ ਕਰਦੇ ਹਾਂ, ਕੁੰਨੀ ਲਫ਼ਜ਼ ਬਾਰੇ ਮੈਂ ਕਿਹਾ ਕਿਉਂਕਿ ਮੈਂ ਇੱਕ ਕਸ਼ਮੀਰੀ ਬੀਬੀ ਦੇ ਮੂੰਹ ਤੋਂ ਸੁਣਿਆ ਹੋਇਆ ਸੀ ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਸਾਗ ਕੁੰਨੀ 'ਚ ਹੀ ਬਣਾਉਂਦੇ ਹਾਂ, ਤਾਂ ਮੈਨੂੰ ਲੱਗਾ ਵੀ ਸ਼ਾਇਦ ਇਹ ਕਸ਼ਮੀਰੀ ਜ਼ਬਾਨ ਦਾ ਸ਼ਬਦ ਹੀ ਹੋਏ। ਲੇਕਿਨ ਉਹਨਾਂ ਨੇ ਇਹ ਸਾਨੂੰ ਐਨਰਿਚ ਕੀਤਾ ਹੈ ਕਿ ਇਹ ਸਰਾਇਕੀ ਜ਼ਬਾਨ ਦਾ ਲਫ਼ਜ਼ ਹੈ, ਔਰ ਇਹ ਮੋਰ ਸੈਂਸ ਬਣਦੀ ਹੈ ਕਿਉਂਕਿ ਅਲਟੀਮੇਟਲੀ ਜਦੋਂ ਅਸੀਂ ਪਾਕਪਤਨ, ਮੁਲਤਾਨ ਜਾਂ ਈਵਨ ਪੋਠੋਹਾਰ ਤੋਂ ਅਬਵ ਜਾ ਕੇ ਸਾਰਾ ਦੇਖਦੇ ਹਾਂ ਤੇ ਇਹ ਹੈ ਤਾਂ ਪੰਜਾਬੀ ਹੈ, ਪੰਜਾਬੀ ਜ਼ਬਾਨ ਦਾ। ਜਿਵੇਂ ਜੇ ਅਸੀਂ ਪੋਠੋਹਾਰੀ ਡਾਇਲੈਕਟ ਦੇਖੀਏ ਤੇ ਉਸ ਦੇ ਵਿੱਚ ਵੀ ਜਿਹਨੂੰ ਅੱਜ ਸਰਾਇਕੀ ਕਰਕੇ, ਕਿਉਂਕਿ ਉਹਨਾਂ ਦੀ ਸੈਂਸਸ ਹੁਣ ਐਜ਼ ਏ ਸਰਾਇਕੀ ਉਹਨੂੰ ਮਾਨਤਾ ਹੈ, ਤੇ ਉਸ ਦੇ ਲਫ਼ਜ਼ ਨੇ। ਇਧਰੋਂ ਜੇ ਅਸੀਂ ਆਂਦੇ ਜਾਈਏ ਇਸ ਪਾਸੇ ਨੂੰ ਤਾਂ ਕਸ਼ਮੀਰ ਦੇ ਵਿੱਚ ਵੀ ਜਿਵੇਂ ਮੀਰਪੁਰੀ ਜ਼ਬਾਨ ਹੈ ਜਾਂ ਪੁੰਛੀ ਡਾਇਲੈਕਟ ਹੈ, ਪੁੰਛੀ ਡਾਇਲੈਕਟ ਦੇ ਵਿੱਚ ਬਹੁਤ ਸਾਰੇ ਜਿਹੜੇ ਲਫ਼ਜ਼ ਨੇ ਉਹ ਕਾਮਨ ਇਧਰ ਪੋਠੋਹਾਰ ਔਰ ਦੂਸਰੇ ਦੇ ਪੋਠੋਹਾਰੀ ਦੇ ਨੇ। ਫਿਰ ਜੇ ਤੁਸੀਂ ਈਵਨ ਜੰਮੂ ਦੀ ਡੋਗਰੀ ਦੇਖਦੇ ਹੋ, ਡੋਗਰੀ ਡਾਇਲੈਕਟ ਜਿਹੜੇ ਜਿਹਨੂੰ ਪੰਜਾਬੀ ਦਾ ਡਾਇਲੈਕਟ ਹੀ ਮੰਨਿਆ ਜਾਂਦਾ ਹੈ, ਤੇ ਉਸ ਦੇ ਵਿੱਚ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਪੋਠੋਹਾਰੀ, ਪੁੰਛੀ ਔਰ ਫਿਰ ਡੋਗਰੀ ਦੇ ਆਪਣੇ ਯੂਨੀਕ ਲਫ਼ਜ਼ ਵੀ ਨੇ, ਕਿਉਂਕਿ ਇਹ ਸਾਰੀ ਹਿਲ ਬੈਲਟ ਜਿਹੜੀ ਹੈ ਫਿਰ ਕਾਂਗੜੇ ਤੱਕ ਜਾਂਦੀ ਹੈ। ਤੇ ਜੇ ਤੁਸੀਂ ਕਾਂਗੜੇ ਦੀ ਪਹਾੜੀ ਦੇਖਦੇ ਹੋ ਜਿੱਥੇ ਮਿੰਜੋ, ਤਿੰਜੋ, ਅਸਾਂ, ਤੁਸਾਂ ਇਹ ਸਾਰੇ ਲਫ਼ਜ਼ ਨੇ, ਤੇ ਤੁਹਾਨੂੰ ਬਹੁਤ ਕੁਝ ਉਹ ਲੱਗੇਗਾ ਜਿਹੜੇ ਪੁੰਛੀ ਡਾਇਲੈਕਟ 'ਚ ਵੀ ਨੇ ਔਰ ਪੋਠੋਹਾਰੀ ਡਾਇਲੈਕਟ 'ਚ ਵੀ ਨੇ, ਜ਼ਾਹਰ ਹੈ ਸਰਾਇਕੀ 'ਚ ਵੀ ਨੇ। ਸੋ ਸਾਡੇ ਲਈ ਇਹ ਇੱਕ ਜਿਹੜਾ ਸਾਨੂੰ ਵੀ ਅਮੀਰ ਬਣਨ ਦਾ ਮੌਕਾ ਮਿਲਦਾ ਔਰ ਅਸੀਂ ਇਸ ਗੱਲ ਨੂੰ ਐਨਕਰੇਜ ਕਰਦੇ ਹਾਂ ਕਿ ਤੁਸੀਂ ਜੋ ਵੀ ਮਹਿਸੂਸ ਕਰਦੇ ਹੋ ਔਰ ਕੋਈ ਵੀ, ਜਿਵੇਂ ਅਸੀਂ ਅੱਗੇ ਵੀ ਕਿਹਾ ਸੀ, ਪ੍ਰੋਗਰਾਮ ਦੇ ਫਾਰਮੈਟ ਦੇ ਵਿੱਚ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਪਾਰਟ ਅਸੀਂ ਹੋਰ ਐਡ ਕਰ ਸਕੀਏ ਤੇ ਅਸੀਂ ਇਸ ਨੂੰ ਐਪਰੀਸ਼ੀਏਟ ਕਰਾਂਗੇ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਬੀਤੇ ਦੀ ਤਾਰੀਖ, ਇਤਿਹਾਸ ਦੇਖਦੇ ਹਾਂ, ਅੱਜ ਦਾ ਜਿਹੜਾ ਇਹ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਬੀਤੇ ਦਾ ਹੋਏਗਾ, ਤੇ ਤਰੀਕਾਂ ਦੀ ਇੱਕ ਅਹਿਮੀਅਤ ਹੈ। ਕੁਝ ਤਰੀਕਾਂ ਜਿਹੜੀਆਂ ਤੁਹਾਡੇ ਲਈ ਖੁਸ਼ੀ ਦਾ ਮੁਕਾਮ ਹੁੰਦਾ ਹੈ ਉਹ ਵੀ ਤੁਹਾਡੇ ਜ਼ਿਹਨ 'ਚ ਹੀ ਨਹੀਂ, ਉਹ ਕੌਮਾਂ ਦੇ ਜ਼ਿਹਨ ਦੇ ਵਿੱਚ ਉੱਕਰ ਜਾਂਦੀਆਂ। ਔਰ ਜਿਹੜੀਆਂ ਦੁੱਖ ਦੀਆਂ ਤਰੀਕਾਂ ਨੇ ਜਾਂ ਜਿਨ੍ਹਾਂ 'ਚੋਂ ਦੁੱਖ ਨਿਕਲਿਆ ਹੁੰਦਾ ਹੈ, ਪਰਸੀਕਿਊਸ਼ਨ ਨਿਕਲੀ ਹੁੰਦੀ ਹੈ, ਉਹਨਾਂ ਨੂੰ ਵੀ ਤੁਸੀਂ, ਭਾਵੇਂ ਉਹ ਹੌਲਨਾਕ ਮੰਜ਼ਰ ਵਾਲੇ ਦਿਨ ਹੁੰਦੇ ਨੇ, ਪਰ ਤੁਸੀਂ ਹਮੇਸ਼ਾ ਯਾਦ ਰੱਖਦੇ ਹੋ ਉਹਨਾਂ ਨੂੰ ਕਿਉਂਕਿ ਉਹ ਤੁਹਾਡੇ ਲਈ ਇਨਸਪੀਰੇਸ਼ਨ ਵੀ ਹੁੰਦੀਆਂ ਨੇ, ਕਿਉਂਕਿ ਉਹਨਾਂ 'ਚੋਂ ਤੁਸੀਂ ਸਰਵਾਈਵ ਕਰਕੇ ਨਿਕਲਦੇ ਹੋ। ਇਸ ਲਈ ਜਦੋਂ ਅਸੀਂ ਸਿੱਖ ਕੌਮ ਦੇ ਇਤਿਹਾਸ 'ਚ ਵੀ ਗੱਲ ਕਰਦੇ ਹਾਂ ਕਿ ਭਾਈ ਅਸੀਂ ਬੀਤੇ 'ਚ ਵੀ ਵੈਲੀ ਆਫ ਡੈਥ 'ਚੋਂ ਗੁਜ਼ਰੇ, ਉਸ ਘਾਟੀ 'ਚੋਂ ਮੌਤ ਦੀ,
ਘੱਲੂਘਾਰਿਆਂ ਦੀ ਸਾਡੀ ਵਿਰਾਸਤ ਹੈ। ਸੋ ਇਸ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਘੱਲੂਘਾਰੇ ਸੈਲੀਬ੍ਰੇਟ ਕਰਦੇ ਹਾਂ, ਪਰ ਅਸੀਂ ਇਹ ਯਾਦ ਦਹਾਨੀ ਕਰਵਾਉਂਦੇ ਹਾਂ ਕਿ ਘੱਲੂਘਾਰਿਆਂ ਨੇ ਸਾਡੇ ਮਨੋਬਲ ਨੂੰ, ਸਾਡੀ ਸਾਈਕੀ ਨੂੰ ਕਮਜ਼ੋਰ ਨਹੀਂ ਕੀਤਾ, ਸਾਨੂੰ ਕਮਜ਼ੋਰ ਨਹੀਂ ਕੀਤਾ। ਅਸੀਂ ਹੋਰ ਤਾਕਤ ਦੇ ਨਾਲ ਉਸ ਸਾਰੇ ਚੋਂ ਨਿਕਲੇ। ਇਸੇ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਜਿਨ੍ਹਾਂ ਦੇ ਹੱਥ 'ਚ ਅੱਜ ਭਾਰਤ ਦੀ ਹਕੂਮਤ ਹੈ ਔਰ ਜਿਨ੍ਹਾਂ ਦਾ ਜੇ ਪਿਛਲੇ ਹਜ਼ਾਰਾਂ ਸਾਲਾਂ ਦਾ ਇਤਿਹਾਸ ਦੇਖੀਏ, 2-3 ਹਜ਼ਾਰ ਸਾਲ ਦਾ, ਤੇ ਉਸ ਵਿੱਚ ਧੋਖਾ, ਛਲ ਫਰੇਬ, ਕਾਇਰਤਾ, ਕੋਵਾਰਡਿਸ ਜਿਹਨੂੰ ਅਸੀਂ ਕਹਿੰਦੇ ਹਾਂ, ਉਸ ਤੋਂ ਬਿਨਾਂ ਕੁਝ ਨਹੀਂ ਹੈ। ਔਰ ਉਹਨਾਂ ਨੇ ਬਹੁਤ ਸਾਰਾ ਜਿਹੜਾ ਮਿਥਿਹਾਸ, ਜਦੋਂ ਤੁਹਾਡੇ ਕੋਲ ਅਸਲ 'ਚ ਦੇਖਣ ਲਈ ਜਾਂ ਦਿਖਾਉਣ ਲਈ ਕੁਝ ਨਹੀਂ ਹੁੰਦਾ ਤੇ ਤੁਸੀਂ ਇਮੇਜਿਨ ਕਰਦੇ ਹੋ, ਉਸ ਇਮੇਜਿਨੇਸ਼ਨ ਚੋਂ ਫੈਂਟੈਸੀ ਵੀ ਨਿਕਲਦੀ ਹੈ, ਉਸ ਇਮੇਜਿਨੇਸ਼ਨ ਚੋਂ ਖਾਬ ਵੀ ਨਿਕਲਦੇ ਨੇ, ਪਰ ਉਸ ਇਮੇਜਿਨੇਸ਼ਨ ਚੋਂ ਮਿਥਿਹਾਸ ਵੀ ਨਿਕਲਦਾ ਹੈ। ਔਰ ਜੇ ਕਹਿਣਾ ਹੋਏ ਵੀ ਅੱਜ ਜਿਹੜਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੇਦਾਂ ਦੇ ਨਾਲ ਜੇ ਬ੍ਰਾਹਮਣ ਮਤ ਦੀ ਜਾਂ ਹਿੰਦੂ ਮਤ ਦੀ ਸ਼ੁਰੂਆਤ ਦੇਖੀਏ ਤੇ ਜੇ ਤੁਸੀਂ ਟਾਈਮ ਫਰੇਮ 'ਚ ਦੇਖੋ ਤੇ 3500-4000 ਸਾਲ ਪਹਿਲਾਂ ਵਰਡਸ ਆਫ ਵਿਜ਼ਡਮ, ਖਾਸ ਤੌਰ ਤੇ ਰਿਗਵੇਦ ਦੇ ਵਿੱਚ, ਭਾਵੇਂ ਉਹ ਅੱਡ-ਅੱਡ ਦੇਵਤਿਆਂ ਦੀ ਪੂਜਾ ਹੀ ਹੈ, ਅੱਗ ਦੀ ਪੂਜਾ ਹੈ, ਹਵਾ ਦੀ ਪੂਜਾ ਹੈ, ਦੂਸਰੇ, ਪਰ ਫਿਰ ਵੀ ਇਸ ਗੱਲ ਦੇ ਉੱਤੇ ਜਿਹੜਾ ਹੈ ਉਹ ਥੋੜੀ ਹੈਰਾਨੀ ਵੀ ਹੁੰਦੀ ਹੈ ਕਿ ਲਗਭਗ 4000 ਸਾਲ ਪਹਿਲਾਂ ਉਸ ਖਿੱਤੇ ਦੇ ਵਿੱਚ ਕਿਸ ਗੰਭੀਰਤਾ ਦੇ ਨਾਲ, ਹਾਲਾਂਕਿ ਉਹਨਾਂ ਦੇ ਵਿੱਚ ਓਵਰ ਏ ਪੀਰੀਅਡ ਆਫ ਟਾਈਮ ਨਵੇਂ ਮੰਤਰ ਬ੍ਰਾਹਮਣ ਐਡ ਕਰਦੇ ਗਏ ਔਰ ਉਹਨੂੰ ਉਹਨਾਂ ਨੇ ਐਂਸ਼ੀਐਂਟ ਪ੍ਰਾਚੀਨ ਕਹਿ ਕੇ ਆਪਣੀ ਕੱਛੇ ਮਾਰ ਕੇ ਹੀ ਰੱਖਿਆ। ਔਰ ਓਵਰ ਏ ਪੀਰੀਅਡ ਆਫ ਟਾਈਮ 4 ਵੇਦ, ਰਿਗ, ਸ਼ਾਮ, ਯਜੁਰ, ਅਥਰਵ ਇਹ ਹੋਂਦ ਦੇ ਵਿੱਚ ਆਏ। ਪਰ ਉਹਨਾਂ ਦੇ ਵਿੱਚ ਔਰ ਅੱਜ ਜਿਸ ਹਿੰਦੂਤਵਾਦ ਦੀ ਵਿਚਾਰਧਾਰਾ ਨੂੰ ਸਾਵਰਕਰ ਨੇ ਖੜਾ ਕੀਤਾ ਪੋਲੀਟੀਕਲ ਅਰੀਨਾ ਦੇ ਵਿੱਚ, ਰਿਲੀਜੀਅਸ ਅਰੀਨਾ ਦੇ ਵਿੱਚ, ਜਿਹਨੂੰ ਸਨਾਤਨ ਧਰਮ ਕਹਿ ਕੇ ਮਦਨ ਮੋਹਨ ਮਾਲਵੀਆ ਜਿਹਨੇ ਹਿੰਦੂ ਮਹਾਸਭਾ ਫਾਊਂਡ ਕੀਤੀ ਉਹਨੇ, ਔਰ ਅੱਜ ਜਿਸ ਕਿਸਮ ਦੀ ਵਿਚਾਰਧਾਰਾ ਮਜ਼ਹਬੀ ਤੌਰ ਦੇ ਉੱਤੇ ਸਨਾਤਨ ਮਤ ਦਾ ਮਤਲਬ ਕੋਈ ਵੇਦਾਂ ਦਾ ਧਰਮ ਨਹੀਂ ਹੈ, ਇਹ ਸ਼ਾਸਤਰਾਂ ਨਾਲ ਵੀ ਰਿਲੇਟਡ ਨਹੀਂ ਹੈ ਜਿਨ੍ਹਾਂ ਦੇ ਵਿੱਚ ਆਫ ਕੋਰਸ ਡਾਇਲੌਗ ਸੀ, ਇਹ ਸਿਮਰਤੀਆਂ ਦਾ ਵੀ ਨਹੀਂ ਹੈ ਜਿਹੜੀਆਂ ਸਿਮਰਤੀਆਂ ਵੇਦਾਂ ਦੀ ਇੰਟਰਪ੍ਰੀਟੇਸ਼ਨ ਸੀ। ਇਹ ਸਾਰਾ ਹਿੰਦੂ ਧਰਮ ਜਿਹੜਾ ਅਵਤਾਰਵਾਦ ਦੇ ਉੱਤੇ ਖੜਾ ਹੈ, ਵਿਸ਼ਨੂੰ ਦੇ ਉੱਤੇ, ਵਿਸ਼ਨੂੰ ਦੇ ਅਵਤਾਰ ਰਾਮਚੰਦਰ ਜੀ, ਕ੍ਰਿਸ਼ਨ ਜੀ, ਔਰ ਮੱਛੀ ਵੀ ਅਵਤਾਰ ਹੈ, ਕਛੂਆ ਵੀ ਅਵਤਾਰ ਹੈ, ਇਹ ਸਾਰਾ ਜਿਹੜਾ ਹੈ ਇਹ ਪੌਰਾਣਿਕ ਹਿੰਦੂ ਧਰਮ ਹੈ। ਕਿਉਂਕਿ ਪੁਰਾਣ ਜਿਹੜੇ ਨੇ 20 ਤੋਂ ਜ਼ਿਆਦਾ, ਸ਼ਾਇਦ 22 ਪੁਰਾਣ ਨੇ, ਔਰ ਉਹ ਨਵੇਂ ਵੀ ਬਣਾ ਦਿੰਦੇ ਨੇ, ਕਿਉਂਕਿ ਜਿਵੇਂ ਇੱਕ ਓਪਨ ਰੱਖਿਆ ਹੋਇਆ ਹੈ ਉਹਨੂੰ ਭਵਿਸ਼ਯਤ ਪੁਰਾਣ ਕਹਿੰਦੇ ਨੇ। ਪਰ ਜਿਹੜੇ ਪੁਰਾਣ ਅਸੀਂ ਦੇਖਦੇ ਹਾਂ ਉਹਨਾਂ ਦੇ ਵਿੱਚ ਜੇ ਕੋਈ ਵੀ ਚੀਜ਼ ਜਿਹੜੀ ਇਮੇਜਿਨ ਕੀਤੀ ਜਾ ਸਕਦੀ ਹੈ ਉਹਨੂੰ ਫੈਂਟੈਸੀ ਕਹੋ, ਆਮ ਪੰਜਾਬੀ 'ਚ ਉਹਨੂੰ ਅਸੀਂ ਗਪੌੜ ਵੀ ਕਹਿ ਦਿੰਦੇ ਹਾਂ, ਕਿਉਂਕਿ ਗਪੌੜ ਫੈਂਟੈਸੀ ਹੁੰਦਾ ਕਿ ਕੋਈ ਚੀਜ਼ ਵਾਪਰੀ ਨਹੀਂ ਹੁੰਦੀ ਪਰ ਤੁਸੀਂ ਇਮੇਜਿਨ ਕਰਦੇ ਹੋ ਕਿ ਇਵੇਂ ਵਾਪਰਿਆ ਹੁੰਦਾ। ਔਰ ਫਿਰ ਉਹਦੇ ਨਾਲ ਜਦੋਂ ਕਿ ਲਿਟਰੇਚਰ, ਬੇਸ਼ੱਕ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਵਾਲਮੀਕੀ ਜੀ ਦੀ ਰਾਮਾਇਣ ਹੈ ਜਿਹੜੀ ਪੁਰਾਣੀ ਹੈ, ਪਰ ਉਸ ਤੋਂ ਬਾਅਦ ਲਗਭਗ 8-10 ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਇਸ ਥਾਟ ਵਾਲੇ ਗਏ, ਕਿਉਂਕਿ ਵਾਲਮੀਕੀ ਰਾਮਾਇਣ ਤੋਂ ਤੁਲਸੀ ਰਾਮਾਇਣ ਤੱਕ ਸੈਂਕੜਿਆਂ ਸਾਲਾਂ ਦਾ ਫਰਕ ਹੈ ਵਿਚਾਲੇ, ਔਰ ਤੁਲਸੀ ਰਾਮਾਇਣ ਜਿਹੜੀ ਹੈ ਉਹ 15ਵੀਂ-16ਵੀਂ ਸਦੀ ਦੇ ਵਿੱਚ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ, ਗੋਸਵਾਮੀ ਤੁਲਸੀਦਾਸ ਉਸ ਪੀਰੀਅਡ 'ਚ ਨੇ। ਔਰ ਫਿਰ ਅਸੀਂ ਡਿਫਰੈਂਟ ਰਾਮਾਇਣਸ ਅੱਡ-ਅੱਡ ਜ਼ਬਾਨਾਂ ਦੇ ਵਿੱਚ ਦੇਖਦੇ ਹਾਂ। ਈਵਨ ਅਕਬਰ ਦੇ ਜ਼ਮਾਨੇ ਦੇ ਵਿੱਚ ਇੱਕ ਅਕਬਰ ਨੇ ਵੀ ਜਿਹੜੀ ਤੁਲਸੀ ਰਾਮਾਇਣ ਦਾ ਜਾਂ ਵਾਲਮੀਕ ਰਾਮਾਇਣ ਦਾ ਸ਼ਾਇਦ ਟ੍ਰਾਂਸਲੇਸ਼ਨ ਪਰਸ਼ੀਅਨ ਦੇ ਵਿੱਚ ਕਰਵਾਇਆ, ਜਿਹੜੀ ਹੈ ਈਰਾਨ ਦੇ ਵਿੱਚ ਵੀ ਅਵੇਲੇਬਲ ਹੈ, ਲੰਡਨ ਦੇ ਮਿਊਜ਼ੀਅਮ ਦੇ ਵਿੱਚ ਵੀ ਉਹ ਮਿਲ ਜਾਂਦੀ ਹੈ। ਪਰ ਇਹਦੇ ਨਾਲ ਅਸੀਂ ਦੇਖਦੇ ਹਾਂ ਜਿਵੇਂ ਮਿਸਟਰ ਔਲੀ ਨੇਪਾਲ ਦੇ ਪ੍ਰਾਈਮ ਮਿਨਿਸਟਰ ਨੇ ਰਾਮਚੰਦਰ ਜੀ ਦੇ ਨੇਪਾਲ 'ਚ ਪੈਦਾ ਹੋਣ ਦੀ ਗੱਲ ਕੀਤੀ ਸੀ, ਔਰ ਉਹਨਾਂ ਨੇ ਆਪਣੇ ਭਾਨੂ ਪ੍ਰਤਾਪ ਭਗਤ ਦੀ ਗੱਲ ਕੀਤੀ ਜਿਨ੍ਹਾਂ ਨੇ ਨੇਪਾਲੀ ਰਾਮਾਇਣ ਲਿਖੀ ਹੈ, ਔਰ ਉਹਨਾਂ ਨੇ ਤਾਂ ਸਾਰੇ ਪਾਤਰ ਹੀ ਨੇਪਾਲ ਦੇ ਨੇ। ਇਸੇ ਤਰ੍ਹਾਂ ਥਾਈਲੈਂਡ ਦੀ ਆਪਣੀ ਰਾਮਾਇਣ ਹੈ ਉਹਨਾਂ ਦੀ ਬੋਲੀ ਦੇ ਵਿੱਚ, ਇੰਡੋਨੇਸ਼ੀਆ ਦੀ ਹੈ, ਕੈਂਬੋਡੀਆ ਦੇ ਵਿੱਚ ਹੈ, ਈਵਨ ਸ਼ਾਇਦ ਵਿਤਨਾਮ ਦੇ ਹਵਾਲੇ ਨਾਲ ਵੀ ਮੈਂ ਦੇਖ ਰਿਹਾ ਸੀ, ਕਿਉਂਕਿ ਇਸ ਗੱਲ ਦਾ ਸਾਊਥ ਤਾਮਿਲਸ ਦੀ ਆਪਣੀ ਹੈ, ਉੜੀਆ ਦੇ ਵਿੱਚ ਆਪਣੀ ਹੈ, ਔਰ ਇਹਨਾਂ ਸਾਰਿਆਂ ਦੀਆਂ ਵਰਜ਼ਨਸ ਜਿਹੜੀਆਂ ਨੇ ਡਿਫਰੈਂਟ ਨੇ। ਅਯੁੱਧਿਆ ਦਾ ਕਿਤੇ
ਜਿਹੜਾ ਹੈ ਉਹ ਜ਼ਿਕਰ ਨਹੀਂ ਹੈ, ਔਰ ਜੇ ਹੈ ਤਾਂ ਉਹ ਅਯੁੱਧਿਆ ਉਹਨਾਂ ਨੇ ਆਪਣੇ ਮੁਲਕ 'ਚ ਹੀ ਦਿਖਾਈ ਹੋਈ ਹੈ, ਜਿਵੇਂ ਮਿਸਟਰ ਔਲੀ ਨੇ ਕੰਟੈਸਟ ਕੀਤਾ ਹੈ ਇਸ ਅਯੁੱਧਿਆ ਨੂੰ। ਇਹਦੇ ਬਾਵਜੂਦ ਕਿ ਇਸ ਥਾਂ ਦੇ ਉੱਤੇ, ਜਿਵੇਂ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਬੋਧੀਆਂ ਨੇ ਆਪਣਾ ਕਲੇਮ ਕੀਤਾ ਕਿ ਭਾਈ ਇਹ ਬੁੱਧ ਧਰਮ ਦਾ, ਕਿਉਂਕਿ ਜਦੋਂ ਇਹਨਾਂ ਨੇ ਖੁਦਾਈ ਕੀਤੀ ਤੇ ਥੱਲੋਂ ਬੁੱਧ ਪੀਰੀਅਡ ਦੇ ਜਿਹੜੀਆਂ ਨੇ ਮੂਰਤੀਆਂ ਔਰ ਉਹਨਾਂ ਦੇ ਸਿੱਕੇ ਔਰ ਉਹਨਾਂ ਦੀਆਂ ਚੀਜ਼ਾਂ ਨਿਕਲੀਆਂ। ਸੋ ਇਸ ਕੰਟੈਕਸਟ ਦੇ ਵਿੱਚ ਜਿਹੜਾ ਇਹ ਕਲੇਮ ਸੀ ਕਿ ਇਹ 5 ਸਦੀਆਂ ਪਹਿਲਾਂ ਜਾਂ 5.5 ਸਦੀਆਂ ਪਹਿਲਾਂ ਜਦੋਂ ਬਾਬਰ ਆਂਦਾ ਹੈ 1526 ਦੇ ਵਿੱਚ ਫਾਈਨਲੀ ਪਾਣੀਪਤ ਦੀ ਲੜਾਈ ਤੋਂ ਬਾਅਦ, ਕਿ ਜੀ ਇਹ ਰਾਮ ਜੀ ਦਾ ਜਿਹੜਾ ਉਹ ਜਨਮ ਸਥਾਨ ਸੀ ਅਯੁੱਧਿਆ ਦੇ ਵਿੱਚ, ਜਿਹਨੂੰ ਤੋੜ ਕੇ ਬਾਬਰੀ ਮਸਜਿਦ ਬਣਾਈ ਗਈ। ਹੁਣ ਇਹ ਪਾਰਟ ਨੂੰ ਬੇਸ਼ੱਕ 47 ਤੋਂ ਬਾਅਦ ਝਗੜੇ ਦੇ ਰੂਪ 'ਚ ਖੜਾ ਕੀਤਾ ਗਿਆ, ਲੇਕਿਨ ਕੋਰਟ ਡਿਸੀਜਨ ਕੋਈ ਵੀ, ਕਿਉਂਕਿ ਸਬੂਤ ਤਾਂ ਹੈ ਹੀ ਨਹੀਂ ਸੀ, ਇਹ ਐਜ਼ ਏ ਪੋਲੀਟੀਕਲ ਇਸ਼ੂ ਉਦੋਂ ਹਾਈਲਾਈਟ ਹੋਇਆ ਜਦੋਂ ਰਾਜੀਵ ਗਾਂਧੀ ਨੇ 1985 ਦੇ ਵਿੱਚ ਇਸ ਝਗੜੇ ਵਾਲੀ ਜਿਹਨੂੰ ਕਹਿ ਕੇ ਥਾਂ ਦੇ ਦਰਵਾਜ਼ੇ ਖੁਲਵਾ ਦਿੱਤੇ। ਉਹ ਵੀ ਪੂਰਾ ਹਿੰਦੂਤਵਾ ਕਾਰਡ ਖੇਡਣ ਤੇ ਆਇਆ। ਔਰ ਨਵੰਬਰ 84 ਦੇ ਵਿੱਚ ਕਿਉਂਕਿ ਸਿੱਖਾਂ ਦਾ ਕਤਲੇਆਮ ਜੂਨ 84 ਚ ਘੱਲੂਕਾਰਾ ਵਰਤਾ ਕੇ ਰਾਜੀਵ ਗਾਂਧੀ 3/4 ਮੈਜੋਰਿਟੀ ਨਾਲ ਪਾਰਲੀਮੈਂਟ 'ਚ ਆ ਚੁੱਕਾ ਸੀ, ਉਦੋਂ ਹੀ ਜਿਹੜੀ ਇਹਨਾਂ ਦੀ ਕੋਰ ਕਮੇਟੀ ਸੀ ਭਾਰਤੀ ਜਨਸੰਘ, ਜਿਹੜਾ ਬਾਅਦ 'ਚ ਬੀਜੇਪੀ ਬਣੀ, ਉਹਨਾਂ 'ਚ ਮੁਰਲੀ ਮਨੋਹਰ ਜੋਸ਼ੀ, LK ਅਡਵਾਨੀ, ਉਮਾ ਭਾਰਤੀ ਔਰ ਅਸ਼ੋਕ ਸਿੰਘਲ ਔਰ ਇਹ ਯੁਵਰਾਜ ਕਰਨ ਸਿੰਘ ਜੰਮੂ ਵਾਲਾ ਔਰ ਇਸ ਨਸਲ ਦੇ ਬਾਕੀ ਲੋਕ। ਮੋਦੀ ਤਾਂ ਉਦੋਂ ਅਜੇ ਝੋਲਾ ਹੀ ਚੁੱਕ ਕੇ ਤੁਰਦਾ ਸੀ, ਇਹਦਾ ਵਾਜਪਾਈ ਦਾ ਔਰ ਦੂਸਰਿਆਂ ਦਾ। ਸੋ ਉਹਨਾਂ ਨੇ ਫੈਸਲਾ ਕੀਤਾ ਕਿ ਵੀ ਇਹ ਜੇ ਸਿੱਖਾਂ ਦੀ ਨਸਲਕੁਸ਼ੀ ਕਰਕੇ ਰਾਜੀਵ ਗਾਂਧੀ ਪਾਵਰ 'ਚ ਇੰਨੀ ਜਿਹੜੀ ਥੰਪਿੰਗ ਮੈਜੋਰਿਟੀ ਨਾਲ ਆ ਸਕਦਾ ਹੈ, ਤੇ ਇਹਨੂੰ ਅਸੀਂ ਪੋਲੀਟੀਕਲ ਸਟੇਟਮੈਂਟ ਦੇ ਤੌਰ ਤੇ ਇਸਤੇਮਾਲ ਕਰੀਏ। ਬਾਬਰੀ ਮਸਜਿਦ ਨੂੰ ਕਿ ਇਹ ਰਾਮ ਦਾ ਮੰਦਿਰ ਸੀ, ਮੰਦਿਰ ਇਹਨੂੰ ਬਣਾਵਾਂਗੇ, ਔਰ ਉਹਦੇ 'ਚੋਂ ਅਸੀਂ ਦੇਖਦੇ ਹਾਂ ਵੀ ਅਡਵਾਨੀ ਦੀ ਰੱਥ ਯਾਤਰਾ ਔਰ ਰੱਥ ਯਾਤਰਾ ਦੇ ਥੱਲੇ ਫਿਰ ਵਾਇਲੈਂਸ, ਔਰ ਇਹ ਸਾਰੇ ਦਾ ਕਲਾਈਮੈਕਸ ਜਿਹੜਾ 6 ਦਸੰਬਰ 1992 ਨੂੰ ਹੁੰਦਾ ਹੈ, ਜਦੋਂ ਕਿ ਇਹ ਸਾਰੇ ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਇਹਨਾਂ 'ਚ ਹੋਰ ਵੀ ਐਡ ਕੀਤੇ ਜਾ ਸਕਦੇ ਨੇ। ਕਲਿਆਣ ਸਿੰਘ ਚੀਫ ਮਿਨਿਸਟਰ ਸੀ ਯੂਪੀ ਦਾ, ਔਰ ਨਰਸਿਮਹਾ ਰਾਓ ਜਿਹੜਾ ਕਿ ਖਾਕੀ ਨਿੱਕਰ ਵਾਲਾ ਕਾਂਗਰਸੀ ਸੀ ਔਰ ਪ੍ਰਾਈਮ ਮਿਨਿਸਟਰ ਸੀ, ਔਰ ਇਹਨਾਂ ਦੇ ਥੱਲੇ ਬਾਬਰੀ ਮਸਜਿਦ ਢਾਈ ਗਈ। ਔਰ ਫਿਰ ਇੱਕ ਲੰਬੀ ਦਾਸਤਾਨ ਹੈ, ਜੇ ਅਸੀਂ 92 ਤੋਂ ਲੈ ਕੇ ਹੁਣ ਤੱਕ ਇਹਨਾਂ ਸਾਰੇ 28 ਸਾਲਾਂ 'ਚ ਦੇਖੀਏ ਕਿ ਪਿਛਲੇ ਵਰੇ 'ਚ ਜਦੋਂ ਇਸ ਬਾਰੇ ਫੈਸਲਾ ਸੁਣਾਇਆ ਜਾਂਦਾ ਹੈ, ਐਨ ਉਸ ਮੌਕੇ ਦੇ ਉੱਤੇ, ਹੁਣ ਤੁਸੀਂ ਟਾਈਮਿੰਗ ਦੀ ਗੱਲ ਕੀਤੀ ਹੈ ਕਿ 5 ਅਗਸਤ ਨੂੰ, ਆਉਣ ਵਾਲੇ 5 ਅਗਸਤ ਨੂੰ ਮੋਦੀ ਨੇ ਜਿਹੜਾ ਬਾਕੀ ਸਾਰੇ ਜਿੱਥੇ ਚੀਫ ਮਿਨਿਸਟਰਸ ਨੂੰ ਵੀ ਸੱਦਾ ਦਿੱਤਾ ਗਿਆ ਉਹਨਾਂ ਦੀ ਮੰਦਿਰ ਨਿਰਮਾਣ ਕਮੇਟੀ ਵੱਲੋਂ, ਉਸ ਨੇ ਅਯੁੱਧਿਆ ਪਹੁੰਚ ਕੇ ਨੀਂਹ ਪੱਥਰ ਰੱਖਣਾ, ਸੰਗੇ ਬੁਨਿਆਦ, 5 ਚਾਂਦੀ ਦੀਆਂ ਇੱਟਾਂ ਜਿਹੜੀਆਂ ਫਾਊਂਡੇਸ਼ਨ ਦੇ ਤੌਰ ਤੇ ਰੱਖੀਆਂ ਜਾਣੀਆਂ ਨੇ ਰਾਮ ਮੰਦਿਰ ਬਣਾਉਣ ਲਈ, ਕਿਉਂਕਿ ਹਿੰਦੂ ਮਾਈਥੋਲੋਜੀ ਦੇ ਵਿੱਚ 5 ਪਲੈਨਟ ਜਿਹੜੇ ਇਸ ਸਾਰੇ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਇੰਪੋਰਟੈਂਸ ਹੈ। ਔਰ ਜ਼ਾਹਰ ਹੈ ਸਾਰੇ ਚੀਫ ਮਿਨਿਸਟਰਸ ਨੂੰ ਸੂਬਿਆਂ ਦੇ ਨੂੰ ਸੱਦਾ ਦਿੱਤਾ ਗਿਆ, ਔਰ ਇਹ ਸਾਰੀ ਜਿਹੜੀ ਡੇਟ 5 ਅਗਸਤ ਦੀ ਹੈ। ਇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਇਸ ਦੇ ਬਾਵਜੂਦ ਕਿ ਬਾਬਰੀ ਮਸਜਿਦ ਢਾਣ ਵਾਲੇ ਕ੍ਰਿਮੀਨਲ ਜਿਨ੍ਹਾਂ ਦੇ ਖਿਲਾਫ ਲੰਬੇ ਪਹਿਲਾਂ ਲਿਬਰਮੈਨ ਕਮਿਸ਼ਨ ਬਣਿਆ, ਦੂਜਾ ਹੋਇਆ, ਫੈਸਲਾ ਚੱਲ ਰਿਹਾ, ਔਰ ਇੱਕ ਅੰਦਾਜ਼ੇ ਮੁਤਾਬਕ 30 ਜਾਂ 31 ਅਗਸਤ ਨੂੰ ਉਹਦਾ ਫੈਸਲਾ ਆਉਣਾ, ਜਿਹਦੇ 'ਚ ਅਡਵਾਨੀ ਦਾ ਨਾਮ ਵੀ ਹੈ, ਮੁਰਲੀ ਮਨੋਹਰ ਜੋਸ਼ੀ ਦਾ ਵੀ, ਇਹਨਾਂ ਸਾਰਿਆਂ ਦੀਆਂ ਟੈਸਟੀਮਨੀਜ਼ ਹੋਈਆਂ। ਹਾਲਾਂਕਿ ਬਹੁਤ ਚਾਂਸਸ ਨੇ ਕਿ ਇਹਨਾਂ ਨੂੰ ਕੁਝ ਨਹੀਂ ਹੋਣਾ, ਲੇਕਿਨ ਇਹਨਾਂ ਨੂੰ ਵੀ ਸੱਦਿਆ ਗਿਆ ਇਸ 5 ਅਗਸਤ ਵਾਲੀ ਸ਼ਿਲਾਨਿਆਸ ਦੇ ਨਾਂ ਥੱਲੇ। ਹਾਲਾਂਕਿ ਸ਼ਿਲਾਨਿਆਸ ਉਸ ਤੋਂ ਪਹਿਲਾਂ 1979 ਚ ਇੱਕ ਦਲਿਤ ਲੀਡਰ ਤੋਂ ਰਖਵਾਇਆ ਸੀ। ਇਹ ਤਾਂ ਡਰਾਮੇਬਾਜ਼ੀ ਹੈ, ਕੋਈ ਬਾਰ-ਬਾਰ ਥੋੜੀ ਜਿਹਦਾ ਇੱਕ ਵਾਰੀ ਤੁਸੀਂ ਨੀਂਹ ਪੱਥਰ ਜਾਂ ਸੰਗੇ ਬੁਨਿਆਦ ਰੱਖ ਦਿਓ ਉਹਨੂੰ ਬਾਰ-ਬਾਰ ਰੱਖ ਦਿਓ, ਪਰ ਇਹ ਡਰਾਮੇਬਾਜ਼ੀ ਕਰ ਰਹੇ ਨੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ ਦੇ ਲਈ, ਹਿੰਦੂ ਤਵੀਆਂ ਦੇ ਲਈ ਡੇਟ ਦੀ ਅਹਿਮੀਅਤ ਕੀ ਹੈ ਔਰ ਕਿਵੇਂ ਇਹ ਧਿਆਨ ਨੂੰ ਭਟਕਾਉਂਦੇ ਵੀ ਨੇ ਔਰ ਕਿਵੇਂ ਇਹ ਬਿਲਿਟਲ ਵੀ ਕਰਦੇ ਨੇ। ਜਿਸ ਦਿਨ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਿਹੜਾ ਸੰਗੇ ਬੁਨਿਆਦ ਇਮਰਾਨ ਖਾਨ ਸਾਹਿਬ ਨੇ ਜਿਹੜਾ ਉਹ ਰੱਖਿਆ ਕਰਤਾਰਪੁਰ ਸਾਹਿਬ 'ਚ, ਉਹੀ ਦਿਨ ਸੀ ਜਿਸ ਦਿਨ ਭਾਰਤੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਬਾਬਰੀ ਮਸਜਿਦ ਦਾ ਕੋਈ ਵਜੂਦ ਨਹੀਂ ਹੈ, ਉਹਨਾਂ ਨੂੰ ਕਿਤੇ 5 ਏਕੜ ਥਾਂ ਦੇ ਦਿਓ ਔਰ ਇਹ ਮੰਦਿਰ ਬਣੇਗਾ। ਹੁਣ
ਇੱਕ ਪਾਸੇ ਇਹ ਇੱਕ 72 ਸਾਲਾਂ ਦੇ ਇਤਿਹਾਸ ਦਾ ਇੱਕ ਰਿਮਾਰਕੇਬਲ ਘਟਨਾ ਸੀ ਸਿੱਖਾਂ ਦੀ ਔਰ ਪਾਕਿਸਤਾਨ ਦੀ ਰਿਲੇਸ਼ਨਸ਼ਿਪ 'ਚ, ਔਰ ਜੇ ਸੱਚਮੁੱਚ ਭਾਰਤ ਸਿੱਖਾਂ ਨੂੰ ਓਨ ਕਰਦਾ ਹੁੰਦਾ ਤੇ ਉਹਨਾਂ ਦੇ ਲਈ ਵੀ ਇਹ ਡੇ ਆਫ ਸੈਲੀਬ੍ਰੇਸ਼ਨ ਚਾਹੀਦਾ ਸੀ। ਪਰ ਉਹਨਾਂ ਨੇ ਜਿੱਥੇ ਇੱਕ ਗੁੱਡਵਿਲ ਜੈਸਚਰ ਸੀ ਪਾਕਿਸਤਾਨ ਦੇ ਵੱਲੋਂ ਕਿ ਉਹਨਾਂ ਨੇ ਐਨ ਬਾਰਡਰ ਦੇ ਉੱਤੇ ਬੇਸ ਜਿਹੜਾ ਕੋਰੀਡੋਰ ਹੈ ਲਗਭਗ 4 ਕਿਲੋਮੀਟਰ ਉਹ ਖੋਲ੍ਹਿਆ, ਉਹਨਾਂ ਨੇ ਇਹ ਮੈਸੇਜ ਦਿੱਤਾ ਹੈ ਕਿ ਤੁਹਾਡੇ 200 ਮਿਲੀਅਨ ਮੁਸਲਮਾਨ ਇੱਥੇ ਜਿਹੜੇ ਨੇ ਉਹ ਐਗਜ਼ਿਸਟ ਹੀ ਨਹੀਂ ਕਰਦੇ ਔਰ ਅਸੀਂ ਤੁਹਾਡੀ ਆਸਥਾ ਵਿਸ਼ਵਾਸ ਵਾਲੀ ਤੁਹਾਡੀ ਮਸਜਿਦ ਨੂੰ ਤੋੜ ਕੇ ਮੰਦਿਰ ਬਣਾਇਆ ਹੈ ਜੇ ਬਣਾਵਾਂਗੇ, ਜਿਹਦੇ ਤੇ ਸੁਪਰੀਮ ਕੋਰਟ ਨੇ ਸਟੈਂਪ ਲਾ ਦਿੱਤੀ। ਹੁਣ ਇਹ ਹੈ ਕਿ ਵੀ ਉਹ ਕਿਵੇਂ ਇਸ ਸਭ ਚੋਂ ਵੀ ਅੱਗੋਂ ਪੋਲੀਟੀਕਲ ਐਡਵਾਂਟੇਜ ਵੀ ਕੱਢਦੇ ਨੇ ਔਰ ਇਹਨੂੰ ਕਹਿੰਦੇ ਨੇ ਕਿ ਵੀ ਸਪ੍ਰਿੰਕਲਿੰਗ ਸਾਲਟ ਔਨ ਦਾ ਵੂੰਡਸ, ਜ਼ਖਮਾਂ ਤੇ ਲੂਣ। ਹੁਣ 5 ਅਗਸਤ ਅਸੀਂ ਆਲਮੋਸਟ ਪਿਛਲੇ 5 ਅਗਸਤ 2019 ਤੋਂ ਹੀ ਜ਼ਿਕਰ ਕਰ ਰਹੇ ਹਾਂ। ਇਹ ਉਹ ਦਿਨ ਹੈ ਜਿਸ ਦਿਨ ਭਾਰਤ ਦੀ ਪਾਰਲੀਮੈਂਟ ਨੇ ਆਈਨੀ ਗੁੰਡਾਗਰਦੀ ਕਰਦੇ ਆ ਕਸ਼ਮੀਰ ਦਾ ਆਰਟੀਕਲ 370 ਜਿਹੜਾ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਗਾਰੰਟੀ ਸੀ, ਜਿਹਦੇ ਥੱਲੇ ਉਹਨਾਂ ਦਾ ਆਪਣਾ ਝੰਡਾ ਵੀ ਸੀ, ਜਿਹਦੇ ਥੱਲੇ ਉੱਥੇ ਕੋਈ ਭਾਰਤੀ ਕਾਨੂੰਨ ਲਾਗੂ ਨਹੀਂ ਸੀ ਹੁੰਦਾ, ਜਿਹਦੇ ਥੱਲੇ ਈਵਨ ਜਿਹੜਾ ਹੈ ਉਹਨਾਂ ਦਾ ਬਾਅਦ ਦੇ ਵਿੱਚ ਉਹਨਾਂ ਨੇ ਭਾਵੇਂ ਬਦਲਿਆ, ਉਸ ਦੇ ਜਿਹਨੂੰ ਚੀਫ ਮਿਨਿਸਟਰ ਬਾਅਦ ਚ ਕਹਿਣ ਲੱਗੇ ਉਹਨੂੰ ਸਦਰੇ ਰਿਆਸਤ ਕਹਿੰਦੇ ਸੀ ਜਾਂ ਪ੍ਰਾਈਮ ਮਿਨਿਸਟਰ ਕਹਿੰਦੇ ਸੀ, ਉਹ ਸਾਰੇ ਨੂੰ ਵੀ ਖਤਮ ਕੀਤਾ। ਨਾਲ ਦੀ ਨਾਲ ਜੰਮੂ ਕਸ਼ਮੀਰ ਨੂੰ ਤੋੜ ਕੇ 2 ਯੂਨੀਅਨ ਟੈਰੀਟਰੀਜ਼, ਇੱਕ ਜੰਮੂ ਕਸ਼ਮੀਰ ਇੱਕ ਲਦਾਖ ਦੇ ਵਿੱਚ ਕਨਵਰਟ ਕਰ ਦਿੱਤਾ। ਔਰ 5 ਅਗਸਤ ਤੋਂ ਹੀ ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ, ਬਿਲਕੁਲ ਇਹਦੇ ਚ ਜੋ ਮਰਜ਼ੀ ਹੈ, 1 ਮਿਲੀਅਨ ਇਹਨਾਂ ਨੇ ਫੌਜ ਲਾਈ ਹੈ, ਗੁੰਡਾਗਰਦੀ ਕਰ ਰਹੇ ਨੇ। ਇਹਦੇ ਬਾਵਜੂਦ ਮੈਂ ਇਹ ਦੇਖ ਰਿਹਾ ਸੀ ਕਿ ਵੀ ਇੱਕ ਰਿਪੋਰਟ ਜਿਹੜੀ ਹਿਊਮਨ ਰਾਈਟਸ ਗਰੁੱਪ ਹੈ, ਹਿਊਮਨ ਰਾਈਟਸ ਇਨ ਉਸ ਦਾ ਗਰੁੱਪ ਨੇ 72 ਪੇਜ ਦੀ ਇੱਕ ਰਿਪੋਰਟ ਕੱਢੀ ਹੈ, ਜੰਮੂ ਕਸ਼ਮੀਰ ਬੇਸਡ ਇਹ ਹਿਊਮਨ ਰਾਈਟਸ ਗਰੁੱਪ ਹੈ ਔਰ ਇਹਨੂੰ ਇਹਨੂੰ ਹੈਡ ਵੀ ਇੱਕ ਹਿੰਦੂ ਸੱਜਣ ਕਰਦੇ ਨੇ ਔਰ ਇਹ 72 ਪੇਜ ਦੀ ਰਿਪੋਰਟ ਹੈ ਜੰਮੂ ਐਂਡ ਕਸ਼ਮੀਰ ਦਾ ਇੰਪੈਕਟ ਆਫ ਲਾਕਡਾਊਨ ਔਨ ਹਿਊਮਨ ਰਾਈਟਸ। ਅਗਸਤ 2019 ਤੋਂ ਜੁਲਾਈ 2020 ਤੱਕ ਉਹਨਾਂ ਨੇ ਦਿੱਤਾ ਹੈ। ਇਹ ਰਾਧਾ ਕੁਮਾਰ ਇਹ ਜਿਹੜੇ ਨੇ ਫੋਰਮ ਫਾਰ ਹਿਊਮਨ ਰਾਈਟਸ ਇਨ ਜੰਮੂ ਕਸ਼ਮੀਰ ਔਰ ਇਹ ਰਾਧਾ ਕੁਮਾਰ ਨੇ ਰਿਲੀਜ਼ ਕੀਤੀ ਹੈ ਔਰ ਇਹ 2010 ਦੇ ਵਿੱਚ ਜਦੋਂ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਇੰਟਰਲੋਕੂਟਰ ਜਿਹਦੇ 'ਚ ਯਸ਼ਵੰਤ ਸਿਨਹਾ ਇਹ ਉਹ ਸੀ ਉਹਨਾਂ 'ਚ ਵਨ ਆਫ ਦੈਮ ਸੀ ਔਰ ਉਹਨਾਂ ਨੇ ਕਿਹਾ ਕਿ the report says that iron fist tactics adopted by central government post abrogation of special status of Jammu and Kashmir in August last year has heightened the sense of anxiety among the youth। ਕਿ ਇਹਦੇ ਨਾਲ ਇਹ ਨਹੀਂ ਹੈ ਵੀ ਕਸ਼ਮੀਰੀ ਚੁੱਪ ਕਰਕੇ ਬਹਿ ਗਏ ਨੇ, ਉਹਨਾਂ ਦੇ ਵਿੱਚ ਇਸ ਨੂੰ ਲੈ ਕੇ ਚਿੰਤਾ ਐਂਗਜ਼ਾਇਟੀ ਉਹਦਾ ਨਤੀਜਾ ਹੈ। prolonged lockdowns, arrests and detentions, restrictions on media and 4G mobile internet services appear to have caused worrisome disquiet and seething youth anger। ਕਿ ਨੌਜਵਾਨਾਂ ਦੇ ਵਿੱਚ ਬਹੁਤ ਗੁੱਸੇ ਔਰ ਇਸ ਸਾਰੇ 'ਚ ਉਹਨਾਂ ਨੇ ਇਹ ਕਨਕਲੂਡ ਕੀਤਾ ਹੈ ਕਿ ਵੀ ਇਹ ਜਿਹੜੀਆਂ ਸਾਰੀਆਂ ਵਾਇਓਲੇਸ਼ਨਸ ਹੋਈਆਂ ਨੇ ਇਹਦੇ 'ਚ ਭਾਰਤ ਨੇ ਇੰਟਰਨੈਸ਼ਨਲ ਐਗਰੀਮੈਂਟ ਵੀ ਫਲਾਉਟ ਕੀਤੇ ਨੇ ਔਰ ਇਸ ਸਾਰੇ ਦਾ ਨਤੀਜਾ ਇਹ ਹੈ ਔਰ ਇਹੀ ਦੂਸਰੀ ਰਿਪੋਰਟ ਜਿਹੜੀ ਉੱਥੋਂ ਹੀ ਨਿਕਲਦੀ ਹੈ 67 ਲੋਕਲ ਬॉयਜ਼ ਹੈਵ ਜੁਆਇਨਡ ਮਿਲੀਟੈਂਸੀ ਟਿਲ ਜੂਨ 2020। ਇਹ ਉਹਨੇ ਜਿਹੜੇ ਰਿਪੋਰਟਡ ਨੇ ਕਿ ਹਰ ਮਹੀਨੇ ਕੁਛ ਨਾ ਕੁਛ ਨੌਜਵਾਨ ਆਪਣੇ ਘਰਾਂ ਨੂੰ ਛੱਡ ਕੇ ਨਿਕਲ ਰਹੇ ਨੇ ਔਰ ਉਹ ਜੁਝਾਰੂਪਣੇ ਦੇ ਨਾਲ ਜਿਹੜਾ ਉਹ ਜੂਝ ਰਹੇ ਨੇ ਆਪਣੀ ਆਜ਼ਾਦੀ ਦੇ ਲਈ। ਇਹ ਵੀ ਇੱਕ ਡਿਟੇਲਡ ਰਿਪੋਰਟ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਕੋਰਡਿੰਗ ਟੂ ਦਾ ਪੁਲਿਸ 67 ਬॉयਜ਼ ਹੈਵ ਜੁਆਇਨਡ ਦਾ ਮਿਲੀਟੈਂਟ ਰੈਂਕਸ ਇਨ ਦਾ ਫਸਟ 6 ਮੰਥਸ ਆਫ ਦਾ ਕਰੰਟ ਈਅਰ। ਪਹਿਲੇ 6 ਮਹੀਨੇ 'ਚ ਹੀ ਇਹ 67 ਜਿਹੜੇ ਨੇ ਨੌਜਵਾਨ ਇਸ ਸਾਰੇ ਦੇ ਵਿੱਚ ਆਏ ਨੇ। ਹੁਣ ਇਸ ਸਾਰੇ ਦੇ ਹੁੰਦਿਆਂ ਹੋ ਸਕਦਾ ਹੈ ਜਦੋਂ 5 ਅਗਸਤ ਆਣਾ ਕੁਛ ਨਾ ਕੁਛ ਵੱਡਾ ਐਕਸ਼ਨ ਵੀ ਹੋ ਸਕਦਾ ਹੈ ਜੀ ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਸਵਾਲ ਪੁੱਛਿਆ ਜਾਣਾ ਹੈ ਕਿ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਉੱਥੇ ਸਭ ਨਾਰਮਲ ਲੋਕਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ, ਅਜੀਤ ਡੋਵਲ ਨੇ ਵੀ ਉੱਥੇ ਜਾ ਕੇ ਬਾਹਰ ਬਹਿ ਕੇ ਕਸ਼ਮੀਰੀ ਬਾਸਪਤੀ ਤੇ ਰਾਜਮਾ ਜਿਹੜੇ ਨੇ ਉਹ ਖਾਦੇ ਔਰ ਕਿਹਾ ਜੀ ਬਹੁਤ ਸਭ ਲੋਕ ਬਹੁਤ ਖੁਸ਼ ਨੇ, ਭੰਗੜੇ ਪਾ ਰਹੇ ਨੇ। ਵੀ ਮਿਲੀਅਨ ਫੌਜ ਰੱਖ ਕੇ 1 ਸਾਲ ਦੇ ਵਿੱਚ ਲਗਾਤਾਰ ਮੁਕਾਬਲੇ ਹੋ ਰਹੇ ਨੇ, ਲਗਾਤਾਰ ਨੌਜਵਾਨ ਨਿਕਲ ਰਹੇ ਨੇ ਲੜਨ ਦੇ ਲਈ ਤੇ ਤੁਹਾਡਾ ਤਾਂ ਇਹ ਸਾਰਾ ਕੁਝ ਫੇਲ ਹੋਇਆ। ਪਰ ਕਿਉਂਕਿ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਇਹਨੂੰ
ਝੂਠ ਨੂੰ ਕਿਵੇਂ ਇੰਨਾ ਵੱਡਾ ਝੂਠ ਬਣਾਉਣਾ ਹੈ, ਉਹਨੂੰ ਪਰੋਸਣਾ ਕਿਵੇਂ ਹੈ, ਇਹਨੂੰ ਜੇ ਕਿਸੇ ਨੇ ਆਰਟ ਦੇ ਵਿੱਚ ਕਨਵਰਟ ਕੀਤਾ ਹੈ, ਤੇ ਇਹ ਮੋਦੀ ਅਮਿਤ ਸ਼ਾਹ ਦੀ ਹਕੂਮਤ ਨੇ, RSS ਨੇ, ਸੋ ਉਹਨਾਂ ਨੇ ਠੀਕ ਉਸ ਦਿਨ ਨੂੰ ਹੀ ਚੁਣਿਆ 5 ਅਗਸਤ ਨੂੰ ਕਿ ਜੀ ਸ਼ਿਲਾਨਿਆਸ ਕੀਤਾ ਜਾਏਗਾ, ਸ਼ਿਲਾ ਪੂਜਨ ਹੋਏਗਾ, ਚੀਫ ਮਿਨਿਸਟਰ ਨੂੰ ਸੱਦਣਾ। ਇੱਕ ਤੁਹਾਡਾ ਤੁਸੀਂ ਇੱਕ ਕਾਨੂੰਨੀ ਤੌਰ ਦੇ ਉੱਤੇ ਅਜੇ ਫੈਸਲਾ ਆਣਾ ਕਿ ਵੀ ਇਹ ਕਿਵੇਂ ਇਹ ਸਾਰੇ ਨੂੰ ਜਿਹੜਾ ਉਹ ਤੋੜਿਆ ਗਿਆ, ਹਾਲਾਂ ਫੈਸਲੇ ਤੋਂ ਕੋਈ ਆਸ ਨਹੀਂ ਹੈ, ਪਰ ਤੁਸੀਂ ਚੀਫ ਮਿਨਿਸਟਰਸ ਜਿਹੜੇ ਕਿ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ, ਕਨਸਟੀਟਿਊਸ਼ਨ ਨਾਲ ਜੁੜੇ ਹੋਏ ਨੇ, ਔਰ ਇਹ ਆਲਰੇਡੀ ਜਿਵੇਂ ਅੱਜ ਇੱਕ ਕਮੈਂਟੇਟਰ ਕਹਿ ਰਿਹਾ ਸੀ ਕਿ ਇਹ ਰਾਮ ਮੰਦਰ ਨਹੀਂ ਬਣ ਰਿਹਾ, ਰਾਮ ਤਾਂ ਸਾਰਿਆਂ ਦਾ ਸੀ, ਉਹਨੇ ਕਾਊਂਟ ਕੀਤਾ ਵੀ ਆ ਸਾਰੇ ਮੁਲਕਾਂ 'ਚ ਅੱਡ ਅੱਡ ਰਮਾਇਣਾਂ ਦੱਸਦੀਆਂ ਨੇ ਕਿ ਬਈ, ਔਰ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਇੱਕ ਸਾਡੇ ਇਲਾਕੇ ਦੇ ਵਿੱਚੋਂ ਚੌਧਰੀ ਹਰੀ ਰਾਮ ਨਾਂ ਦਾ ਇੱਕ ਮਿਨਿਸਟਰ ਜਿਹੜਾ ਜਿੱਦਾਂ ਸੀ, ਤੇ ਉਹ ਜਦੋਂ ਉਹਨੇ ਰਾਮਲੀਲਾ ਜਾਂ ਦੂਜੇ ਨੂੰ ਐਡਰੈਸ ਕਰਨਾ ਰਾਮਾਇਣ ਨੂੰ, ਤਾਂ ਉਹਨੇ ਕਾਮਨਲੀ ਉਹਦੇ ਐਡਰੈਸ ਦੀ ਬਿਗਨਿੰਗ ਇਹ ਹੁੰਦੀ ਸੀ ਕਿਉਂਕਿ ਰਿਲੀਜੀਅਸ ਕਰਾਊਡ ਹੁੰਦੀ ਸੀ, ਤਾਂ ਉਹਨੇ ਕਹਿਣਾ ਕਿ ਮੇਰੇ ਰਾਮ ਜੈਸੇ ਅੱਛੇ ਅੱਛੇ ਭਾਈਓ ਔਰ ਸੀਤਾ ਜੈਸੀ ਅੱਛੀ ਅੱਛੀ ਬਹਿਨੋ। ਹੁਣ ਮਤਲਬ ਜੇ ਅਸੀਂ ਈਵਨ ਹਿਸਟੋਰੀਕਲ ਔਰ ਮਾਈਥੋਲੋਜੀਕਲ ਡਿਬੇਟ ਚੋਂ ਪਾਸੇ ਵੀ ਨਿਕਲ ਜਾਈਏ, ਤੇ ਇਹ ਇੱਕ ਨਾਰਮਲ ਗੱਲ ਸੀ ਕਿ ਆਮ ਲੋਕ ਜਿਹੜੇ ਨੇ ਉਹ ਈਵਨ ਅਲਾਮਾ ਇਕਬਾਲ ਨੇ ਇਮਾਮੇ ਹਿੰਦ ਕਹਿ ਕੇ ਰਾਮਚੰਦਰ ਜੀ ਦੇ ਉੱਤੇ ਲਿਖਿਆ ਕਿ ਜਿਹੜੇ ਇੱਕ ਭਾਵੇਂ ਉਹ ਨਾਟਕ ਚੋਂ ਨਿਕਲੇ ਹੋਣ ਜਾਂ ਮਾਈਥੋਲੋਜੀ ਚੋਂ ਜਾਂ ਹਿਸਟਰੀ ਚੋਂ, ਜੇ ਇਹਨੂੰ ਨਾ ਵੀ ਕਰੀਏ ਡਿਬੇਟ ਨੂੰ, ਰਾਮ ਜੀ ਇੱਕ ਨੋਬਿਲਿਟੀ ਦੇ ਚਿੰਨ੍ਹ ਦੇ ਤੌਰ ਤੇ ਫੋਕਲੋਰ ਦੇ ਵਿੱਚ ਸੀ, ਰਾਵਣ ਇੱਕ ਈਵਲ ਦੇ ਤੌਰ ਤੇ ਕਿ ਜਿਹਨੇ ਇੱਕ, ਔਰ ਇਹਨੂੰ ਗੁਰਬਾਣੀ 'ਚ ਵੀ ਰੈਫਰ ਕੀਤਾ ਹੋਇਆ। ਲੇਕਿਨ ਜਿਵੇਂ ਉਹ ਕਮੈਂਟੇਟਰ ਕਹਿ ਰਿਹਾ ਸੀ ਕਿ ਇਹ ਜਿਹੜਾ ਅਯੁੱਧਿਆ ਦੇ ਵਿੱਚ ਮੰਦਿਰ ਬਣ ਰਿਹਾ ਇਹ ਰਾਮ ਮੰਦਿਰ ਨਹੀਂ ਹੈ, ਇਹ BJP ਦੇ ਰਾਮ ਦਾ ਮੰਦਿਰ ਹੈ, ਕਿਉਂਕਿ ਇਹ ਉਹਨਾਂ ਨੇ। ਪਰ ਜੇ ਤੁਸੀਂ ਦੇਖੋ ਵੀ ਇਸ ਚੋਂ ਵੀ ਕਸ਼ਮੀਰੀਆਂ ਨੂੰ ਹੀ ਨਹੀਂ, ਭਾਰਤ ਦੇ ਮੁਸਲਮਾਨਾਂ ਨੂੰ ਵੀ, ਭਾਰਤ ਦੀਆਂ ਅਕਲੀਤਾਂ ਨੂੰ ਵੀ ਉਹਨਾਂ ਨੇ ਇਹ ਮੈਸੇਜ ਦਿੱਤਾ ਹੈ ਕਿ ਭਾਈ ਸਾਨੂੰ ਤੁਹਾਡੇ ਨਾ ਕਿਸੇ ਪੀੜ ਦੀ ਪਰਵਾਹ ਹੈ, ਨਾ ਸਾਨੂੰ ਇੰਟਰਨੈਸ਼ਨਲ ਕਮਿਊਨਿਟੀ ਦਾ ਕੀ ਰਿਐਕਸ਼ਨ ਹੋਇਆ ਜਿਹੜੀ ਆਈਨੀ ਗੁੰਡਾਗਰਦੀ 5 ਅਗਸਤ ਨੂੰ ਅਸੀਂ ਕੀਤੀ ਸੀ। ਅਸੀਂ ਤਾਂ ਉਸ ਦਿਨ ਜਿਹੜੀ ਉਸ ਤੋਂ ਪਹਿਲਾਂ ਗੁੰਡਾਗਰਦੀ ਅਸੀਂ 6 ਦਸੰਬਰ 1992 ਨੂੰ ਕੀਤੀ ਸੀ, ਢਾਹ ਕੇ ਉਸ ਬਾਬਰੀ ਮਸਜਿਦ ਨੂੰ, ਔਰ ਉਸ ਆਈਨੀ ਗੁੰਡਾਗਰਦੀ ਦੇ ਉੱਤੇ ਅਸੀਂ ਉਸ ਦਿਨ ਮੋਹਰ ਲਵਾਈ ਸੀ ਜਿਸ ਦਿਨ ਕਰਤਾਰਪੁਰ ਦਾ ਕੋਰੀਡੋਰ ਖੋਲ੍ਹਿਆ ਸੀ ਸੁਪਰੀਮ ਕੋਰਟ ਤੋਂ। ਅਸੀਂ ਅਗੇਨ 5 ਅਗਸਤ ਵਾਲੇ ਦਿਨ ਜਿੱਦਣ ਅਸੀਂ ਕਸ਼ਮੀਰੀਆਂ ਨੂੰ ਉਸ ਫੌਜ ਦੇ ਹਵਾਲੇ ਕਰਕੇ ਲਾਕਡਾਊਨ ਦੇ ਵਿੱਚ ਸੁੱਟਿਆ ਹੋਇਆ, ਉਹਨਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹੀਆਂ ਹੋਈਆਂ, ਇਹ ਕਿਉਂ ਜੇ ਰੱਬ ਦੇ ਵਿੱਚ ਯਕੀਨ ਰੱਖਦੇ ਹਨ? ਕੀ ਰੱਬ ਬੇਤਰਸ ਹੈ? ਕੀ ਰੱਬ ਜਿਹੜਾ ਉਹ ਅਦਲ 'ਚ ਯਕੀਨ ਨਹੀਂ ਰੱਖਦਾ? ਕਿਉਂ ਜੇ ਰਾਮ ਦੇ ਭਗਤ ਨੇ? ਲੇਕਿਨ ਇਹੀ ਜਿਹਨੂੰ ਅਸੀਂ ਨਫ਼ਰਤ ਦੀ ਆਈਡੀਓਲੋਜੀ ਕਹਿੰਦੇ ਹਾਂ, ਹਿੰਦੂਤਵਾ ਜਿਹੜੀ ਇਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਸਾਵਰਕਰ ਨੇ ਖੜੀ ਕੀਤੀ, ਜਿਸ ਬੀਜ ਨੂੰ ਫਿਰ ਹੈਡਗਵੇਅਰ ਨੇ, ਗੋਲਵਲਕਰ ਨੇ, ਮਦਨ ਮੋਹਨ ਮਾਲਵੀਆ ਨੇ ਪਾਣੀ ਦਿੱਤਾ, ਔਰ ਫਾਈਨਲੀ ਉਹ ਨਫ਼ਰਤ ਦਾ ਫਲ ਜਿਹੜਾ ਉਹ ਮੋਦੀ ਔਰ ਵਾਜਪਾਈ ਔਰ ਇਹ ਸਾਰੀ ਕਲਾਸ ਜਿਹੜੀ ਅੱਜ ਨਿਕਲੀ ਹੈ, ਇਹਨਾਂ ਨੇ ਉਹ ਸਾਰਿਆਂ ਨੂੰ ਹੀ ਜਿਹੜਾ 1 ਬਿਲੀਅਨ 300 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਉਹ ਨਫ਼ਰਤ ਦਾ ਫਰੂਟ ਖਵਾ ਰਹੇ ਨੇ। 4 ਚਫੇਰੇ ਅੰਗਾਂ ਦੇ ਵਿੱਚ ਵੀ ਨਫ਼ਰਤ ਹੈ, ਅੰਗ ਨੀਲੇ ਪਏ ਹੋਏ ਨੇ ਇਹਨਾਂ ਦੀ ਬਾਡੀ ਪੋਲੀਟਿਕ ਦੇ ਵੀ, ਲੋਕਾਂ ਦੇ ਵੀ, ਔਰ ਅਲਟੀਮੇਟਲੀ ਇਸ ਚੋਂ ਨਫ਼ਰਤ ਦੀ ਕੁੱਖ ਚੋਂ ਨਫ਼ਰਤ ਜਨਮ ਲੈਂਦੀ ਹੈ, ਪਰ ਨਫ਼ਰਤ ਅਲਟੀਮੇਟਲੀ ਫਨਾ ਕਰ ਦਿੰਦੀ ਹੈ। ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਔਰ ਕਲੋਜ਼ਿੰਗ ਤੋਂ ਪਹਿਲਾਂ ਮੈਂ ਜਿਵੇਂ ਕਰੋਨਾ ਦੇ ਹਵਾਲੇ ਨਾਲ ਸਿਚੁਏਸ਼ਨਸ ਦੇ ਉੱਤੇ ਅੱਜ ਹੀ WHO ਦੇ ਚੀਫ ਨੇ ਕਿਹਾ ਵੀ ਇਸ ਗੱਲ ਦੀ ਕੋਈ ਆਸ ਨਾ ਕਰੋ ਕਿ ਇਸ ਸਾਲ ਦੇ ਐਂਡ ਤੱਕ ਜਿਹੜੀ ਹੈ ਵੈਕਸੀਨ ਬਣੇਗੀ, ਔਰ ਉਹਨਾਂ ਕਿਹਾ ਜਦੋਂ ਬਣ ਵੀ ਗਈ ਕਰੋਨਾ ਹੁਣ ਥੋੜੇ ਕੀਤੇ ਜਾਣ ਵਾਲੀ ਨਹੀਂ ਹੈ, ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਫਾਰਮ 'ਚ ਇਹਦਾ ਸਪਰੈਡ ਰਹੇਗਾ। ਭਾਰਤ 'ਚ ਪਿਛਲੇ ਕੱਲ ਇੱਕ ਦਿਨ 'ਚ 45,000 ਤੋਂ ਜ਼ਿਆਦਾ ਕੇਸ ਆਏ ਨੇ। ਟੋਟਲ ਕੇਸ ਦੁਨੀਆ 'ਚ ਇਸ ਵੇਲੇ 15,05,49,477 ਨੇ। ਕੁੱਲ ਮੌਤਾਂ 6,33,356 ਨੇ। ਅਮਰੀਕਾ ਦੇ ਵਿੱਚ 4,01,50,887 ਟੋਟਲ ਕੇਸ ਨੇ। 1,46,975 ਡੈਥਸ ਨੇ। ਭਾਰਤ ਦੇ ਵਿੱਚ 1,02,88,130
ਟੋਟਲ ਕੇਸ ਨੇ 30,645 ਮੌਤਾਂ ਨੇ। ਪਾਕਿਸਤਾਨ ਦੇ ਵਿੱਚ 2,69,191 ਟੋਟਲ ਕੇਸ ਨੇ ਔਰ 5,709 ਡੈਥਸ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਅਹਿਮ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਪਰ ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਭਾਵੇਂ ਕਿ ਕਰੋਨਾ ਕ੍ਰਾਈਸਿਸ ਉਸੇ ਤਰ੍ਹਾਂ ਹੀ ਚੱਲ ਰਿਹਾ ਸਾਰੇ ਪਾਸੇ, ਸੋ ਅਸੀਂ ਚਾਹਾਂਗੇ ਕਿ ਜੇ ਤੁਸੀਂ ਚਾਹੁੰਦੇ ਹੋ, ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜੀ ਹੱਕ ਸੱਚ ਆਵਾਜ਼ ਜਿਹੜੀ ਹੈਗੀ ਹੈ ਉਹ TV 84 ਇਸੇ ਤਰ੍ਹਾਂ ਹੀ ਬੁਲੰਦ ਕਰੇ, ਤਾਂ ਤੁਸੀਂ ਸਾਨੂੰ ਵੱਧ ਤੋਂ ਵੱਧ ਮਾਈਕ ਸਹਾਇਤਾ ਭੇਜੋ ਸਾਡੇ ਇਸ ਪਤੇ ਤੇ। ਜਿਸ ਤਰ੍ਹਾਂ ਕਿ ਸਾਡੀ ਵੈਬਸਾਈਟ ਤੇ ਤੁਸੀਂ ਜਾ ਸਕਦੇ ਹੋ, TV 84 ਦੀ ਜਿਹੜੀ ਵੈਬਸਾਈਟ ਹੈ ਉਸ ਤੇ ਜਾ ਕੇ ਤੁਸੀਂ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਹੀ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ, ਔਰ ਤੁਸੀਂ ਸਾਨੂੰ ਜਿਸ ਤਰ੍ਹਾਂ ਕਿ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ। 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀਅ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਇੱਕ ਪਾਸੇ ਅਮਰੀਕਾ ਤੇ ਚੀਨ ਆਮੋ ਸਾਹਮਣੇ ਹਨ ਤੇ ਦੂਸਰੇ ਪਾਸੇ ਸਾਊਥ ਏਸ਼ੀਆ ਵਿੱਚ ਚੀਨ ਨੇ ਭਾਰਤ ਨੂੰ ਵੱਟੋ ਵੱਟ ਪਾਇਆ ਹੋਇਆ ਹੈ ਔਰ ਭਾਰਤ ਦੀ ਜੋ ਚੀਨ ਪ੍ਰੀਤੀ ਜਿਹੜੀ ਨੀਤੀ ਹੈ ਉਸ ਤੋਂ ਭਾਰਤ ਜੋ ਹੈ ਡਰ ਤੇ ਸਹਿਮ ਦਾ ਸ਼ਿਕਾਰ ਹੋਇਆ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਚਾਹ ਰਹੇ ਹਾਂ, ਤਾਂ ਸੋ ਅਸੀਂ ਜਾਵਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੋਜ਼ਾਨਾ ਹੁਣ ਜਿੱਥੇ ਅਸੀਂ ਚੀਨ ਔਰ ਅਮਰੀਕਾ ਦਾ ਖੜਕਾ ਦੜਕਾ, ਕੱਲ ਵੀ ਅਸੀਂ ਗੱਲ ਕੀਤੀ ਸੀ ਕਿ ਹਿਊਸਟਨ ਦਾ ਕੌਂਸੂਲੇਟ ਆਫਿਸ ਅਮਰੀਕਾ ਨੇ 72 ਘੰਟੇ 'ਚ ਬੰਦ ਕਰਨ ਦਾ ਹੁਕਮ ਸੁਣਾਇਆ ਜੀ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਦਾ ਇਹ ਆਇਆ, 5 ਕੌਂਸੂਲੇਟ ਨੇ ਚੀਨ ਦੇ, ਇੱਕ ਮੇਨ ਐਮਬੈਸੀ ਹੈ। ਫਿਰ ਉਹਨਾਂ ਦਾ ਆਇਆ ਕਿ ਹੋਰਨਾਂ ਦੇ ਉੱਤੇ ਵੀ ਅਸੀਂ ਐਕਸ਼ਨ ਲੈ ਸਕਦੇ ਹਾਂ। ਚੀਨ ਨੇ ਵੀ ਉਹਦੇ ਤੇ ਪੂਰਾ ਰਿਐਕਟ ਕੀਤਾ ਜੀ। ਉਹਨਾਂ ਨੇ ਵੁਹਾਨ ਵਾਲੇ ਇਹਨਾਂ ਦੇ ਸਟਾਫ ਨੂੰ ਤੋੜ ਦਿੱਤਾ ਔਰ ਕੱਲ ਤੋਂ ਜਿਹੜਾ ਇੱਕ ਸਟੈਂਡ ਆਫ ਕਾਈਂਡ ਆਫ ਸੈਨ ਫਰਾਂਸਿਸਕੋ ਕੌਂਸੂਲੇਟ ਦੇ ਨਾਲ ਬਣਾਇਆ ਹੋਇਆ ਹੈ। ਅਮਰੀਕਾ ਦੀਆਂ ਏਜੰਸੀਆਂ ਦਾ ਕਹਿਣਾ, ਜਾਂਚ ਏਜੰਸੀਆਂ ਦਾ, ਕਿ 3 ਉਹਨਾਂ ਦੇ ਸਾਇੰਟਿਸਟ ਜਿਹੜੇ ਕਿ ਚਾਈਨੀਜ਼ ਆਰਮੀ ਲਈ ਕੰਮ ਕਰਦੇ ਸੀ, 2 ਤਾਂ ਉਹਨਾਂ ਨੇ ਫੜੇ ਹੋਏ ਨੇ ਕਿ ਜੀ ਉਹ ਤਾਂ ਭੇਜੇ ਉਹਨਾਂ ਨੇ ਡੇਟਾ ਚੋਰੀ ਕਰਨ ਦੇ ਲਈ, ਔਰ ਇੱਕ ਲੇਡੀ ਰਿਸਰਚਰ ਜਿਹੜੀ ਉਹਨਾਂ ਨੇ ਕਿਹਾ ਕਿ ਵੀ ਜਿਹਨੇ ਆਪਣਾ ਇੱਕ ਕਨੈਕਸ਼ਨ ਨਹੀਂ ਸੀ ਦੱਸਿਆ ਕਿ ਉਹਨੇ ਚਾਈਨੀਜ਼ ਆਰਮੀ 'ਚ ਵੀ ਸਰਵ ਕੀਤਾ। ਉਹਦੇ ਘਰ ਦੀ ਤਲਾਸ਼ੀ, ਪਿਕਚਰਸ ਯੂਨੀਫਾਰਮ 'ਚ ਆਈਆਂ ਔਰ ਉਹ ਸੈਨ ਫਰਾਂਸਿਸਕੋ ਦਾ ਜਿਹੜਾ ਚਾਈਨੀਜ਼ ਕੌਂਸੂਲੇਟ ਹੈ ਉਹਦੇ 'ਚ ਲੁਕੀ ਹੋਈ ਹੈ।
ਸੋ ਇਸ ਤੋਂ ਇਹ ਲੱਗਦਾ ਹੈ ਕਿ ਬਈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਨਹੀਂ, ਬਹੁਤ ਜਲਦੀ, ਮੈਨੂੰ ਤਾਂ ਲੱਗਦਾ ਸੀ ਅਜੇ ਇਹ 4-5 ਮਹੀਨੇ ਵਿੱਚ ਨਹੀਂ, ਹੌਲੀ ਹੌਲੀ ਇੱਕ ਐਕਸ਼ਨ ਹਿਊਸਟਨ 'ਚ ਕੀਤਾ ਇਹਨਾਂ ਨੇ ਬੰਦ ਕਰਨ ਦਾ, ਫਿਰ ਹੋਏਗਾ। ਸੋ ਨੈਕਸਟ ਟਾਰਗੇਟ ਸੈਨ ਫਰਾਂਸਿਸਕੋ ਹੋ ਸਕਦਾ ਹੈ, ਔਰ ਹੋ ਸਕਦਾ ਹੈ ਵੀ ਅਲਟੀਮੇਟਲੀ ਜਦੋਂ ਤੱਕ ਇਹ ਨਵੰਬਰ ਦਾ ਚੋਣ ਵਾਲਾ ਹਫਤਾ ਪਹੁੰਚੇ ਉਦੋਂ ਤੱਕ ਈਵਨ ਟੋਟਲ ਡਿਪਲੋਮੈਟਿਕ ਇਹਨਾਂ ਦਾ ਜਿਹੜਾ ਹੈ ਉਹ ਸਬੰਧ ਟੁੱਟ ਚੁੱਕਾ ਹੋਏ ਜਾਂ ਕਾਫੀ ਸਕੇਲ ਡਾਊਨ ਹੋ ਚੁੱਕਾ ਹੋਏ, ਜਿਵੇਂ ਡਿਪਲੋਮੈਟਿਕਲੀ ਕਹਿਣਾ ਹੋਏ। ਹੁਣ ਅਮਰੀਕਾ ਤਾਂ ਜੋ ਕਰਦਾ ਹੈ, ਚਾਈਨਾ ਉਸੇ ਹੀ ਐਗਰੈਸਿਵ ਜ਼ਬਾਨ ਦੇ ਵਿੱਚ ਉਹਨਾਂ ਦੇ ਡਿਪਲੋਮੈਟ ਵੀ ਬੋਲ ਰਹੇ ਨੇ, ਜਿਹੜਾ ਚਾਈਨੀਜ਼ ਸਟਾਈਲ ਨਹੀਂ ਸੀ। ਔਰ ਜਿਵੇਂ ਕੱਲ ਵੀ ਚਾਈਨਾ ਨੇ ਕਿਹਾ ਸੀ ਕਿ ਵੀ ਇਹ ਰਿਡੀਕੂਲਸ ਹੈ ਔਰ ਐਬਸਰਡ, ਰਿਡੀਕੂਲਸ, ਔਰ ਇਸ ਕਿਸਮ ਦੇ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤੇ ਨੇ। ਲੇਕਿਨ ਇਹ ਤਾਂ ਹੁਣ ਲੌਂਗ ਟਰਮ ਹੋਏਗਾ ਅਮਰੀਕਾ ਚਾਈਨਾ, ਇਹ ਵੀ ਨਹੀਂ ਹੈ ਵੀ ਦੋਨਾਂ ਨੇ ਕੋਈ ਮਿਜ਼ਾਈਲਾਂ ਦਾਗ ਦੇਣੀਆਂ ਇੱਕ ਦੂਜੇ ਤੇ। ਲੇਕਿਨ ਜਿਵੇਂ ਅਸੀਂ ਸੋਵੀਅਤ ਯੂਨੀਅਨ ਔਰ ਅਮਰੀਕਾ ਵਿਚਲਾ ਕੋਲਡ ਵਾਰ ਪੀਰੀਅਡ ਦੇਖਿਆ ਜਿਹਦੇ ਚ ਟੋਟਲ ਕੱਟ ਆਫ ਲਾਈਨ ਸੀ, ਉਹਦੇ ਚ ਵੀ ਇੱਕ ਪੀਰੀਅਡ ਆਇਆ ਜਿਹਨੂੰ ਕਿਊਬਾ ਮਿਸਲ ਕ੍ਰਾਈਸਿਸ ਕਹਿੰਦੇ ਨੇ, ਜਦੋਂ ਕਿ ਸੋਵੀਅਤ ਯੂਨੀਅਨ ਅਮਰੀਕਾ ਦੇ ਬੈਕਯਾਰਡ ਕਿਊਬਾ 'ਚ ਨਿਊਕਲੀਅਰ ਲੇਸ ਮਿਸਾਈਲਾਂ ਤਾਇਨਾਤ ਕਰ ਰਿਹਾ ਸੀ, ਕਿਉਂਕਿ ਅਮਰੀਕਾ ਨੇ ਆਲਰੇਡੀ ਟਰਕੀ ਦੇ ਵਿੱਚ ਤਾਇਨਾਤ ਕੀਤੀਆਂ ਹੋਈਆਂ ਸੀ। ਉਦੋਂ ਟਰਕੀ ਇਹਨਾਂ ਦੀਆਂ ਗੁੱਡ ਬੁਕਸ ਸੀ ਜਿਹੜੀਆਂ ਰਸ਼ੀਆ ਵੱਲ ਫੇਸ ਸੀ, ਔਰ ਰਸ਼ੀਆ ਉਹਨੂੰ ਕਾਊਂਟਰ ਕਰ ਰਿਹਾ ਸੀ। ਸੋਵੀਅਤ ਯੂਨੀਅਨ ਉਦੋਂ ਕਹਿੰਦੇ ਸੀ ਕਿ ਭਾਈ ਉੱਥੋਂ ਚੁੱਕੋ, ਔਰ ਉਹਦੇ 'ਚ ਅਸੀਂ ਜਦੋਂ ਉਸ ਪੀਰੀਅਡ ਦੇ ਜਦੋਂ ਹੁਣ ਡੀਕਲਾਸੀਫਾਈ ਡਾਕੂਮੈਂਟ ਹੋਏ ਨੇ, ਪ੍ਰੈਜ਼ੀਡੈਂਟ ਕੈਨੇਡੀ ਸੀ ਇੱਥੇ, ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਦੇ ਕੇਮ ਦੈਟ ਕਲੋਜ਼ ਟੂ ਨਿਊਕਲੀਅਰ ਵਾਰ, ਕਿ ਵੀ ਉਹਨਾਂ ਦੇ ਜਿਹੜੇ ਖਾਸ ਸੀ ਜਿਨ੍ਹਾਂ ਨੂੰ ਪਤਾ ਸੀ ਇਨਸਾਈਡ ਕੀ ਚੱਲ ਰਿਹਾ, ਉਹ ਆਪਣੇ ਟੱਬਰਾਂ ਨੂੰ ਬਾਏ ਬਾਏ ਕਹਿ ਕੇ ਹੀ ਆਏ ਸੀ ਕਿ ਵੀ ਇਹ ਜਿਹੜਾ ਨਿਊਕਲੀਅਰ ਤਬਾਹੀ ਹੋਏਗੀ। ਲੇਕਿਨ ਫਾਈਨਲ ਮਿੰਟ ਦੇ ਉੱਤੇ ਦੋਨਾਂ ਨੇ ਜਿਹੜਾ ਉਹ ਵਿਦਡਰਾ ਕਰ ਲਿਆ, ਉਹਨਾਂ ਨੇ ਜਿਹੜਾ ਕਿਊਬਾ ਵਾਲੀਆਂ ਮਿਸਾਈਲਾਂ ਵਾਪਸ ਲੈ ਲਈਆਂ, ਔਰ ਅਮਰੀਕਾ ਨੇ ਵੀ ਫੈਸਲਾ ਕੀਤਾ ਵੀ ਟਰਕੀ 'ਚੋਂ ਤਾਇਨਾਤ ਨਹੀਂ ਕਰੇਗਾ। ਸੋ ਉਹ ਐਮੀਕੇਬਲੀ ਐਂਡ ਹੋਇਆ। ਉਸ ਤੋਂ ਬਾਅਦ ਫਿਰ ਆਪਣਾ ਪ੍ਰੋਕਸੀ ਵਾਰਸ ਅਸੀਂ ਦੇਖਦੇ ਹਾਂ ਵਿਤਨਾਮ ਔਰ ਦੂਸਰੇ ਤੀਸਰੇ 'ਚ ਚੱਲਦਾ ਰਿਹਾ। ਲੇਕਿਨ ਜਿਸ ਕਿਸਮ ਦਾ, ਕਿਉਂਕਿ ਚਾਈਨਾ ਦੇ ਨਾਲ ਸਿੱਧਾ ਉਦੋਂ ਕੋਈ ਸੋਵੀਅਤ ਯੂਨੀਅਨ ਵਪਾਰਕ ਲੈਵਲ ਦੇ ਉੱਤੇ ਨਹੀਂ ਸੀ, ਮੋਰ ਔਰ ਲੈਸ ਮਿਲਟਰੀ ਔਰ ਮਿਡਲ ਈਸਟ ਨੂੰ ਲੈ ਕੇ ਵੀ ਸੀ। ਮਿਡਲ ਈਸਟ ਕਿਉਂਕਿ ਇਜ਼ਰਾਈਲ ਨੂੰ ਅਮਰੀਕਾ ਬਿਲਟ ਕਰ ਰਿਹਾ ਸੀ, ਔਰ ਦੂਸਰੇ ਪਾਸੇ ਉਹ ਇਜਿਪਟ ਹੋਏ, ਜਦੋਂ ਅਸੀਂ ਕਰਨਲ ਨਾਸਰ ਦੀ ਗੱਲ ਕਰਦੇ ਹਾਂ, ਜਾਂ ਦੂਸਰੇ ਉਹਨਾਂ ਦੇ ਮੁਲਕ ਉਹ ਸੋਵੀਅਤ ਯੂਨੀਅਨ ਵੱਲ ਝੁਕਾਅ ਰੱਖਦੇ ਸੀ। ਈਵਨ ਫਲਸਤੀਨੀ ਵੀ ਯਾਸਰ ਅਰਾਫਾਤ ਦੇ ਥੱਲੇ ਉਹ ਸਾਰਾ ਪਾਰਟ ਇੱਧਰ ਸੀ। ਨਹਿਰੂ ਨੇ ਵਿਚਾਲਾ 62 ਤੱਕ ਬਣਾਇਆ ਹੋਇਆ ਸੀ। ਉਸ ਤੋਂ ਬਾਅਦ ਵੀ ਇੱਕ ਥਰਡ ਕੈਂਪ ਜਿਹੜਾ ਆਪਣੇ ਆਪ ਨੂੰ ਨਾਨ ਅਲਾਈਨਡ ਕਹਿੰਦਾ ਸੀ, ਭਾਰਤ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਸੀ। ਔਰ ਉਹ ਪੀਰੀਅਡ ਸੀ ਕਿ ਜਦੋਂ ਇਹ ਦੋਨਾਂ ਤਿੰਨਾਂ ਦੇ ਨਾਂ, ਜਿਨ੍ਹਾਂ ਦੇ ਵਿੱਚ ਇਹ 60s ਦੇ ਤੋਂ ਪਹਿਲਾਂ ਦੀ ਗੱਲ ਹੈ, ਜਾਂ 64 ਤੱਕ ਵੀ ਜਦੋਂ ਨਹਿਰੂ ਦੀ ਮੌਤ ਹੋਈ, ਨਾਸਰ ਆਫ ਇਜਿਪਟ, ਨਹਿਰੂ ਆਫ ਇੰਡੀਆ ਐਂਡ ਮਾਰਸ਼ਲ ਟੀਟੋ ਆਫ ਯੂਗੋਸਲਾਵੀਆ, ਇਹ ਜਿਹੜੇ ਨੇ ਇਹਨਾਂ ਦੀ ਤ੍ਰਿਮੂਰਤੀ ਇਹਨਾਂ ਨੂੰ ਕਹਿੰਦੇ ਸੀ। ਸੋ ਹੁਣ ਹਾਲਾਤ ਡਿਫਰੈਂਟ ਨੇ। ਹੁਣ ਜਿਹੜਾ ਵੱਡਾ ਕ੍ਰਾਈਸਿਸ ਹੈ ਉਹ ਇਹ ਤਾਂ ਨਹੀਂ ਹੈ ਕਿਉਂਕਿ ਬਾਰਡਰ ਤਾਂ ਨਹੀਂ ਲੱਗਦਾ ਚੀਨ ਅਮਰੀਕਾ ਦਾ, ਲੇਕਿਨ ਵਪਾਰਕ ਕਲੈਸ਼ ਹੈ, ਪਲੱਸ ਦੁਨੀਆ ਦੇ ਵਿੱਚ ਬਲੌਕ ਕੌਣ ਕਿਹਦੇ ਨਾਲ ਜਾਏਗਾ। ਔਰ ਸਭ ਤੋਂ ਵੱਡਾ ਜਿਵੇਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਤੋਂ ਸ਼ੁਰੂ ਹੋ ਕੇ ਜਿਹੜਾ ਵਨ ਬੈਲਟ ਵਨ ਰੋਡ ਕਾਨਸੈਪਟ ਹੈ, ਉਹ ਸਭ ਤੋਂ ਵੱਡਾ ਪ੍ਰੋਬਲਮੈਟਿਕ ਹੈ ਦੁਨੀਆ ਦੇ। ਹੁਣ ਐਨਰਜੀ ਤੇਲ ਦਾ ਵੀ ਰੌਲਾ ਨਹੀਂ ਹੈ, 60-70 ਦਾ ਵੀ ਸੀ। ਹੁਣ ਅਮਰੀਕਾ ਕੋਲ ਆਪਣਾ ਇੰਨਾ ਕੁ ਆਇਲ ਹੈ ਕਿ ਉਹਨਾਂ ਨੂੰ ਬਾਹਰੋਂ ਲੈਣ ਦੀ ਲੋੜ ਨਹੀਂ ਹੈ। ਹੁਣ ਤਾਂ ਜਿਹੜੇ ਆਇਲ ਪ੍ਰੋਡਿਊਸਿੰਗ ਮੁਲਕ ਨੇ, ਸਾਊਦੀ ਅਰੇਬੀਆ, UAE ਜਾਂ ਈਵਨ ਰਸ਼ੀਆ ਫॉर दैट ਰੀਜ਼ਨ, ਜਾਂ ਈਰਾਨ, ਹੁਣ ਈਰਾਨ ਦਾ ਜਿਹੜਾ ਉਹ ਪਹੁੰਚੇ ਹੋਏ ਨੇ ਮਾਸਕੋ, ਈਰਾਨ, ਚਾਈਨਾ ਇੱਕ ਬਲੌਕ ਤੇ ਨੇ। ਹੁਣ ਇਹ ਵੀ ਹੈ ਕਿ ਸਾਊਦੀ ਅਰੇਬੀਆ ਔਰ ਦੂਸਰੇ ਜਿਹੜੇ ਨੇ ਕਰਜ਼ਾ ਚੁੱਕ ਰਹੇ ਨੇ, ਹੁਣ ਉਹ ਵੀ ਨਹੀਂ ਹੈ ਆਇਲ ਦਾ। ਲੇਕਿਨ ਇਹ ਲੌਂਗ ਟਰਮ ਜਿਹੜਾ ਪਾਰਟ ਹੈ ਇਹ ਇੱਕ ਹੋਏਗਾ, ਔਰ ਉਹਦੇ ਜਿਹੜਾ ਇਮੀਡੀਏਟ ਇਸ ਵੇਲੇ ਕ੍ਰਾਈਸਿਸ ਜੇ ਕਿਸੇ ਨੂੰ ਕਹਿਣਾ ਹੋਵੇ ਤਾਂ ਉਹ ਭਾਰਤ ਹੈ। ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਮੋਦੀ ਐਂਡ ਕੰਪਨੀ ਆਪਣਾ ਸੌਦਾ ਵੇਚ ਰਹੇ ਸੀ ਆਪਣੇ ਦੇਸ਼ ਦੇ ਲੋਕਾਂ ਨੂੰ ਵੀ, ਪਾਕਿਸਤਾਨ ਨੂੰ ਫੇਵਰੇਟ ਵਿਪਿੰਗ ਬॉय ਬਣਾਇਆ ਹੋਇਆ ਸੀ, ਕਿਉਂਕਿ 200 ਮਿਲੀਅਨ ਮੁਸਲਮਾਨਾਂ ਦੇ ਅੰਦਰ ਵੀ ਖੌਫ ਪੈਦਾ ਕੀਤਾ ਜਾਂਦਾ ਹੈ, ਔਰ 1000 ਸਾਲ ਤੋਂ ਜ਼ਿਆਦਾ ਦੀ ਗੁਲਾਮੀ ਵਾਲੇ ਹਿੰਦੂਤਵੀ ਜਿਹੜੇ ਇਹਨਾਂ ਦੇ ਫਾਲੋਅਰ ਨੇ ਉਹਨਾਂ ਨੂੰ ਇੱਕ ਚੀਅਰਫੁਲਨੈਸ ਮਿਲਦੀ ਹੈ।
ਪਰ ਜਿਸ ਅੰਦਾਜ਼ 'ਚ 15 ਔਰ 16 ਜੂਨ ਦੀ ਰਾਤ ਨੂੰ ਚੀਨ ਨੇ ਸਟ੍ਰਾਈਕ ਕੀਤਾ ਹੈ, ਔਰ ਇਹਦੇ ਬਾਵਜੂਦ ਕਿ 4-5 ਕਮਾਂਡਰ ਲੈਵਲ ਮੀਟਿੰਗਸ ਪੋਲੀਟੀਕਲ ਦੋਨੋਂ ਫੋਰਨ ਮਿਨਿਸਟਰਸ ਦੀਆਂ, ਅਜੀਤ ਡੋਵਲ ਔਰ ਦੂਜਾ, ਪਰ ਚਾਈਨਾ ਨੇ ਜਿਹਨੂੰ ਕਹਿਣਾ ਹੋਏ ਦੇ ਡਿਡਨਟ ਬਜ ਐਨ ਇੰਚ ਜੀ, ਔਰ ਉਹਨਾਂ ਦਾ ਪੋਸਚਰ ਵੀ ਪੂਰਾ ਐਗਰੈਸਿਵ ਹੈ, ਜਿਹੜਾ ਉਹਨਾਂ ਦਾ ਸਟਾਈਲ ਹੁਣ ਤੱਕ ਨਹੀਂ ਰਿਹਾ। ਹੁਣ ਇਸ ਸਾਰੇ ਚੋਂ ਜੇ ਕਹਿਣਾ ਹੋਏ ਵੀ ਇਹ ਬਹੁਤ ਘਬਰਾਏ ਹੋਏ ਨੇ। ਜੀ, ਹਾਲਾਂ ਇਹਨਾਂ ਨੂੰ ਅਮਰੀਕਾ ਰੀਅਸ਼ੋਰ ਕਰ ਰਿਹਾ, ਜਿਹਨੂੰ ਕਹਿੰਦਾ ਨਾ ਕਿ ਜਦੋਂ ਕਿਸੇ ਨੂੰ ਤੁਸੀਂ ਭੇਜਣਾ ਹੈ, ਉਹਦਾ ਪਸੀਨਾ ਵੀ ਵਗ ਰਿਹਾ ਹੈ, ਕਿਸੇ ਦਾ ਵਿੱਚ ਹੀ ਪਿਸ਼ਾਬ ਨਿਕਲ ਜਾਂਦਾ, ਉਹਨੂੰ ਤੁਸੀਂ ਨਵਾ ਧਵਾ ਕੇ ਫਿਰ ਕਹਿੰਦੇ ਹੋ ਨਹੀਂ ਕਾਕਾ ਤੂੰ ਲੈ, ਤੂੰ ਗਾਇਤਰੀ ਮੰਤਰ ਪੜ੍ਹ, ਤੂੰ ਫਲਾਣਾ ਮੰਤਰ, ਜਿਵੇਂ ਉਹ ਇਵੇਂ ਕਰ ਕਰਕੇ ਉਹਨਾਂ ਨੂੰ ਉਹ ਖੜਾ ਕਰ ਰਹੇ ਨੇ। ਮੋਦੀ ਤਾਂ ਬੋਲਿਆ ਹੀ ਨਹੀਂ ਹੈ, ਨਾ ਮੋਦੀ ਦੇ ਮੂੰਹ ਚੀਨ ਲਫ਼ਜ਼ ਨਿਕਲਦਾ ਹੈ, ਨਾ ਰਾਜਨਾਥ ਦੇ ਮੂੰਹ ਨਿਕਲਿਆ। ਅਮਿਤ ਸ਼ਾਹ ਜਿਹੜਾ ਉਹ ਝੋਟੇ ਵਾਂਗ ਉੱਥੇ ਛਾਤੀ ਤਾਣ ਕੇ ਪਾਰਲੀਮੈਂਟ 'ਚ ਕਹਿੰਦਾ ਸੀ ਜਦੋਂ 5 ਅਗਸਤ ਨੂੰ ਕਸ਼ਮੀਰ ਦਾ ਇਹਨਾਂ ਨੇ ਸਟੇਟਸ ਖਤਮ ਕੀਤਾ ਹੈ कि आज़ाद कश्मीर भी लेंगे, गिलगित भी लेंगे, बलिस्तान भी लेंगे, अक्साई चिन भी लेंगे। और हुण उन्हां दे किसी दे मूँह चो चीन लफज ही पता नहीं, हुण ਉਹਨੂੰ ਚੀਨੀ ਵੀ ਨਹੀਂ ਕਹਿੰਦੇ ਹੋਣੇ, ਖਾਂਡ ਹੀ ਕਹਿੰਦੇ ਹੋਣੇ ਨੇ ਉਹਨੂੰ। ਘਰਦਿਆਂ ਤੋਂ ਵੀ ਜਦੋਂ ਮੰਗਦੇ ਹੋਣੇ ਨੇ ਵੀ ਚਾਹ 'ਚ ਪਾਣੀ ਹੈ ਕਿ ਵੀ ਕਿਤੇ ਸੁਣ ਕੇ ਹੀ ਚੀਨੀ ਨਾ ਆ ਜਾਣ। ਸੋ ਹੁਣ ਇਸ ਸਾਰੇ 'ਚੋਂ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਨੇ ਇਹ ਜਿਹੜੀਆਂ ਜਿਹਨੂੰ ਇਹਨਾਂ ਨੇ ਮਸ਼ਕਾਂ ਕਿਹਾ, ਪਰ ਉਹ ਜ਼ਾਹਰ ਹੈ ਉਹਦਾ ਇੱਕ ਕਮੈਂਟੇਟਰ ਕਹਿ ਰਿਹਾ ਸੀ ਇਹ ਇਵੇਂ ਹੀ ਹੈ ਜਿਵੇਂ ਫਲੈਗ ਮਾਰਚ ਹੁੰਦਾ ਹੈ ਕਿ ਵੀ ਕਿਤੇ ਹੋ ਰਿਹਾ ਤੇ ਤੁਸੀਂ ਉਹ ਮਾਰਚ ਕਰਕੇ ਨਿਕਲ ਕੇ ਜਹਾਜ਼ ਇਹਨਾਂ ਦੇ ਲਾਗਿਓਂ। ਇਹ ਵੀ ਹੌਸਲਾ ਦੇਣ ਲਈ ਸੀ ਕਿ ਕੋਈ ਨਹੀਂ ਘਬਰਾਓ ਨਾ, ਅਸੀਂ ਤੁਹਾਡੇ ਨਾਲ ਹੈ। ਹੁਣ ਮੈਂ ਇਹ ਦੇਖ ਰਿਹਾ ਵੀ ਜਿਹੜਾ ਅਮਰੀਕਾ ਦਾ ਐਂਬੈਸਡਰ ਹੈ ਇੰਡੀਆ ਦੇ ਵਿੱਚ, ਐਂਬੈਸਡਰ ਜਸਟਰ, ਉਹਨੇ ਕਿਹਾ ਕਿ ਵੀ ਟਰੰਪ ਐਡਮਿਨਿਸਟ੍ਰੇਸ਼ਨ ਹੈਜ਼ ਮੇਨਟੇਨਡ ਕੰਟੈਕਟ ਐਂਡ ਟ੍ਰੈਮੈਂਡਸ ਕੋਆਪਰੇਸ਼ਨ ਵਿਦ ਇੰਡੀਆ ਔਨ ਦ ਲੇਟੈਸਟ ਚਾਈਨੀਜ਼ ਬਾਰਡਰ ਐਗਰੈਸ਼ਨ। America's top envoy in Delhi has said, asserting that last 6 months have been unprecedented in terms of bilateral relation. ਉਹ ਕਹਿੰਦੇ 6 ਮਹੀਨੇ 'ਚ ਅਸੀਂ ਰੋਜ਼ ਇਹਨਾਂ ਨੂੰ ਕਾਲ ਕਰਕੇ ਥਾਪੀ ਵੀ ਦਿੰਦੇ ਹਾਂ, ਕੋਈ ਨਾ ਕੋਈ ਅਮਰੀਕਾ ਦੀ ਟੌਨਿਕ ਵੀ ਦਿੱਤੀ ਹੋਣੀ ਆ ਉਹਨਾਂ ਨੇ ਕਿ ਵੀ ਤੁਸੀਂ ਕਰੋ। ਅੱਜ ਹੀ ਮੋਦੀ ਬਾਰੇ ਕਾਮੈਂਟ ਹੋ ਰਿਹਾ ਸੀ ਕਿ ਭਾਈ ਉਹਦਾ ਤੁਸੀਂ ਦੇਖੋ ਸ਼ਕਲ ਦੇਖੋ, ਕਿੱਥੇ ਤੇ ਉਹ ਬਾਂਦਰ ਦੀ ਤਰ੍ਹਾਂ ਜੰਪ ਕਰਦਾ ਸੀ, ਕਿੱਥੇ ਉਹਦੀ ਸ਼ਕਲ ਹੀ ਬਦਲ ਗਈ ਹੈ। ਉਹ ਜਿਵੇਂ ਹੁੰਦਾ ਹੈ ਕਿ ਵੀ 30 ਸਾਲ ਬੁੱਢਾ ਹੋ ਗਿਆ ਔਰ ਉਹਦੇ ਬਿਲਕੁਲ ਹੀ ਬਦਲ ਗਿਆ ਉਹਦੇ ਤੌਰ ਤਰੀਕੇ। ਹੁਣ ਇਹ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਫੀਅਰਸਮ ਐਪਸ ਬੰਦ ਕਰਤੀਆਂ। ਦੂਜਾ ਲੇਕਿਨ ਇਸ ਸਾਰੇ ਦੇ ਨਾਲ ਦੋ ਖਬਰਾਂ ਜਿਹੜੀਆਂ ਮੈਂ ਮੁੱਖ ਤੌਰ ਦੇ ਉੱਤੇ ਦੇਖਿਆ ਔਰ ਮੈਨੂੰ ਲੱਗਦਾ ਵੀ ਇਹ ਹੜਬੜਾਹਟ ਔਰ ਘਬਰਾਹਟ ਦੀ ਅੱਗੋਂ ਨਿਸ਼ਾਨੀ ਹੈ। ਇੱਕ ਖਬਰ ਇੰਡੀਆ ਟੁਡੇ ਦੀ ਹੈ, ਇੰਡੀਆ ਟੈਸਟ ਫਾਇਰਸ helicopter launched anti-tank ਨਾਗ ਮਿਸਲ in Odisha, ਕਿ ਉੜੀਸਾ ਦੇ ਵਿੱਚ ਇੰਡੀਆ ਨੇ ਐਂਟੀ ਟੈਂਕ ਮਿਸਲ ਜਿਹਦਾ ਨਾਂ ਨਾਗ ਰੱਖਿਆ ਉਹਨਾਂ ਨੇ ਟੈਸਟ ਫਾਇਰ ਕੀਤੀ ਹੈ। ਫਸਟ ਟ੍ਰਾਇਲਸ ਆਫ ਧਰੁਵਸਤਰਾ were conducted on July 15th and 16th at integrated test range Balasar in Odisha। ਦਰਸ਼ਕ ਸਕਰੀਨ ਦੇ ਉੱਤੇ ਪਿਕਚਰ ਦੇਖ ਸਕਦੇ ਨੇ ਕਿ ਉਹਦਾ ਨਾਮ ਉਹਨਾਂ ਨੇ ਧਰੁਵ ਅਸਤਰਾ, ਜੋ ਮਰਜੀ ਕਹੀ ਜਾਓ, ਅਸਤਰ ਕਹੋ, ਸ਼ਸਤਰ ਕਹੋ, ਧਰੁਵ ਕਹੋ, ਦ੍ਰੋਣਾਚਾਰੀਆ ਕਹੋ। ਇਨ ਦਾ ਐਂਡ ਆਫ ਦਾ ਡੇ ਉਹ ਜਿਗਰਾ ਕਿੱਥੋਂ ਲਿਆਓਗੇ, ਉਹ ਦਿਲ ਕਿੱਥੋਂ ਲਿਆਓਗੇ, ਔਰ ਜਿਹੜਾ ਖਲੋਏਗਾ ਵੀ ਤੁਹਾਡਾ, ਤੁਸੀਂ ਤਾਂ ਇੱਕ ਝਟਕਾ ਨਹੀਂ ਸਹਿ ਸਕੇ, ਇੰਨੀ ਆਰਮੀ ਇੰਨਾ ਤੁਸੀਂ ਉਛਲ ਰਹੇ ਸੀ। ਔਰ ਇਹ ਹੈ ਕਿ ਵੀ ਇਹ ਧਰੁਵਸਤਰਾ ਜਿਹੜੀ ਹੈ ਉਹਨਾਂ ਨੇ ਉਸ ਦਾ ਟੈਸਟ ਕੀਤਾ ਟੌਪ ਅਟੈਕ ਮੋਡ ਦੇ ਉੱਤੇ। The flight trials were conducted ਇਸ ਤਰੀਕ ਨੂੰ, ਔਰ ਇਹ ਸਾਰਾ ਫਿਰ ਉਹਨਾਂ ਨੇ ਵੀਡੀਓ ਵੀ ਕਹੀ ਹੈ ਕਿ ਜੀ ਇਹ ਅਸੀਂ ਇਸ ਤਰੀਕੇ ਦਾ ਕੀਤਾ ਹੈ। ਪਰ ਉਹਦੇ ਅੱਗੇ ਕੋਈ the Nag missile has been developed to engage highly fortified enemy tanks in all weather conditions with day and night capabilities and with a minimum range of 500 meter and maximum range of 4 kilometer। ਹੁਣ ਹਾਲਾਂਕਿ ਅੱਜ ਕਿਤੇ ਸੀ ਕਿ ਵੀ ਚਾਈਨਾ ਜਿਹਨੇ ਇੱਕ ਅੰਦਾਜ਼ੇ ਮੁਤਾਬਕ 30,000 ਫੌਜ ਹੈ, ਕਿਤੇ 60,000 ਵੀ ਫਿਗਰ ਆ ਰਹੀ ਹੈ ਕਿ ਵੀ ਚਾਈਨਾ ਉੱਥੇ ਕਰ ਕੀ ਰਿਹਾ ਫੌਜ ਰੱਖ ਕੇ, ਕਿਉਂ ਬੈਠਾ? ਉਹਨਾਂ ਨੇ ਕਰ ਲਿਆ। ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਇੰਡੀਆ ਵੀ ਉਹਨੂੰ ਮੈਚ ਕਰਨ ਦੇ ਲਈ ਫੌਜ ਵੀ ਹੈ, ਇਹ ਮਿਸਾਈਲਾਂ ਵੀ, ਟੈਂਕ ਵੀ, SU-40 ਵੀ ਲੈ ਲਏ ਉਹਨਾਂ ਨੇ, ਰਾਫੇਲ ਵੀ ਲੈ ਲਏ ਦੂਜੇ। ਹੁਣ ਇਹ ਹੈ ਕਿ ਵੀ ਜਦੋਂ ਤੁਸੀਂ ਆਈਬਾਲ ਟੂ ਆਈਬਾਲ ਔਰ ਟੋ ਟੂ ਟੋ ਫੌਜ ਰੱਖ ਕੇ ਬੈਠਦੇ ਹੋ, ਇਹ ਕੋਈ ਮੁਫਤ ਦਾ ਫ੍ਰੀ ਲੰਚ ਤਾਂ ਨਹੀਂ ਹੁੰਦਾ। ਬਿਲਕੁਲ ਮਿਲੀਅਨਸ ਆਫ ਡਾਲਰਸ ਨਹੀਂ, ਰਾਦਰ ਬਿਲੀਅਨਸ ਆਫ ਡਾਲਰ ਜਦੋਂ ਲੌਂਗ ਟਰਮ ਐਂਡ ਹੁੰਦਾ ਹੈ, ਖਰਚੇ ਵੀ ਹੁੰਦੇ ਨੇ।
ਉਨੇ ਉੱਤੇ 16,000 18,000 ਫੁੱਟ ਦੇ ਉੱਤੇ ਹੁਣ ਖਾਸ ਤੌਰ ਤੇ ਅਜੇ ਤਾਂ ਸਮਰ ਹੈ, ਚੱਲ ਰਿਹਾ, ਬਾਅਦ ਦੇ ਵਿੱਚ ਇਹਨਾਂ ਤੋਂ ਤਾਂ ਨਹੀਂ ਸਹਾਰੀ ਜਾਣੀ ਠੰਡ, ਜੀ ਉਹ ਤਾਂ ਹੈ ਹੀ ਠੰਡ ਵਾਲੇ ਨੇ, ਤਿੱਬਤ ਹੈ ਉਹਨਾਂ ਦਾ, ਉਹ ਤਾਂ ਰੀਜਨ ਦੇ ਹੀ ਨੇ ਲੋਕ। ਔਰ ਇਸ ਸਾਰੇ ਚੋਂ ਅਲਟੀਮੇਟਲੀ ਜਿਹਨੂੰ ਕਹਿੰਦੇ ਨੇ ਕਿ ਵੀ ਕਿਸੇ ਚੀਜ਼ ਨੂੰ ਜਦੋਂ ਇਹਨਾਂ ਦਾ ਹੀ ਬਾਅਦ 'ਚ ਆਈਡੀਆਲੌਗ ਬਣਿਆ ਵੀ ਨੈਪਾਲ, ਉਹਨੇ 1000 ਮਿਊਟਨੀਜ਼ ਇੱਕ ਕਿਤਾਬ ਲਿਖੀ ਸੀ ਕਿ ਇੰਡੀਆ ਦੇ ਵਿੱਚ 1000 ਬਗਾਵਤਾਂ, ਇਹ ਜਦੋਂ ਅਜੇ ਇਹਨਾਂ ਦਾ ਆਈਡੀਆਲੌਗ ਨਹੀਂ ਸੀ ਬਣਿਆ ਆਰਐਸਐਸ ਦਾ, ਜੀ ਔਰ ਉਹਦੇ 'ਚ ਉਹਨੇ ਕਿਹਾ ਸੀ ਕਿ ਵੀ ਇਹ ਜਿਹੜੀਆਂ ਨੇ ਅਲਟੀਮੇਟਲੀ ਇਹ ਮਿਊਟਨੀਜ਼ ਜਿਹੜੀਆਂ ਨੇ ਦੇ ਵਿਲ ਬਲੀਡ ਇੰਡੀਆ ਟੂ ਡੈਥ। ਹੁਣ ਤੁਸੀਂ ਮਿਲੀਅਨ ਫੌਜ ਕਸ਼ਮੀਰ 'ਚ ਰੱਖੀ ਹੋਈ ਹੈ, ਉੱਥੇ ਤੁਸੀਂ ਹੁਣ ਫੌਜ ਜਿਹੜੀ ਹੈ ਬਰਾਬਰ ਤੇ ਲਿਆ ਕੇ ਖੜੀ, ਇੱਥੋਂ ਮੂਵ ਕਰੋਗੇ ਜੀ ਉਧਰ ਵਾਲੀਆਂ ਹੋਰ ਜੋ ਭਾਰਤ ਦੇ ਵਿੱਚ ਕੋਵਿਡ-19 ਤੋਂ ਬਾਅਦ ਜੋ ਇਕਨੋਮਿਕਲ ਕਲੈਪਸ ਹੋਇਆ ਹੈ ਵੀ ਕਿੱਥੇ ਜਾ ਕੇ ਖੜੇ ਹੋਵੋਗੇ। ਲੇਕਿਨ ਇਸ ਸਾਰੇ ਦੇ ਬਾਵਜੂਦ ਉਹ ਜਿਵੇਂ ਉਹਨਾਂ ਦਾ ਪੈਨਿਕ ਬਟਨ ਦੱਬਿਆ ਗਿਆ ਹੈ, ਇਹ ਕੋਈ ਅਲਰਟ ਬਟਨ ਨਹੀਂ, ਅਲਰਟ ਔਰ ਪੈਨਿਕ 'ਚ ਫਰਕ ਹੁੰਦਾ ਹੈ। ਪੈਨਿਕ ਘਬਰਾਹਟ, ਹੜਬੜਾਹਟ, ਬਿਲਕੁਲ ਇਹ ਪੈਨਿਕ ਬਟਨ 'ਚ ਕਰ ਰਹੇ ਨੇ ਕਿ 15 ਤੇ 16 ਜੁਲਾਈ ਨੂੰ ਇਹਨਾਂ ਨੇ ਨਾਗ ਮਿਸਾਈਲ, ਇਹਨੂੰ ਸਮਝਦੇ ਨੇ ਵੀ ਚੀਨੀਆਂ ਨੂੰ ਅਸੀਂ ਕਹਾਂਗੇ ਅਸੀਂ ਨਾਗ ਆ ਗਏ ਤੇ ਚੀਨੇ ਡਰ ਕੇ ਦੌੜ ਜਾਣਗੇ, ਉਹ ਤਾਂ ਉਹਨਾਂ ਦੀ ਤਾਂ ਡੈਲੀਕੇਸੀ ਹੈ ਸਨੇਕ, ਉਹ ਨਾਗ ਨੂੰ ਤਾਂ ਉਹੀ ਜਿਹੜਾ ਉਹਨਾਂ ਦਾ ਖਾਸ ਫੂਡ ਹੈ ਡੈਲੀਕੇਸੀ, ਜਦੋਂ ਖਾਸ ਪਾਰਟੀਆਂ ਤੇ ਦਿੰਦੇ ਨੇ। ਫਿਰ ਗੱਲ ਕੱਲੀ ਇਹ ਨਹੀਂ ਹੈ, ਇਹ ਵੀ ਜਿਹੜੀ ਖਬਰ ਜਿਹੜੀ ਹੈ ਉਹ 22 ਜੁਲਾਈ ਦੇ ਹਵਾਲੇ ਨਾਲ ਹੈ, ਇੰਡੀਆਜ਼ ਨਿਊਕਲੀਅਰ ਸਟ੍ਰੈਟਜੀ ਸ਼ਿਫਟਿੰਗ ਫਰੋਮ ਪਾਕਿਸਤਾਨ ਟੂ ਚਾਈਨਾ ਸੇਜ਼ ਰਿਪੋਰਟਸ, ਕਿ ਵੀ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਤਾਂ ਚੀਨ ਕਿੱਥੋਂ ਆ ਗਿਆ ਸਿਰ ਤੇ। ਉਹਨਾਂ ਨੇ ਕਿਹਾ ਵੀ ਐਨ ਐਨਾਲਿਸਿਸ ਆਫ ਇੰਡੀਆਜ਼ ਨਿਊਕਲੀਅਰ ਫੋਰਸਿਸ published in Bulletin of Atomic Scientists suggests that focus of Indian nuclear strategy has been shifting from Pakistan to China. The Indian posture, according to study, has likely been reinforced after the 2017 Doklam standoff. ਕਿ ਡੋਕਲਾਮ 'ਚ ਵੀ ਜੁੱਤੀਆਂ ਖਾ ਕੇ ਉਹ ਹਿੱਸਾ ਵੀ ਗਵਾਇਆ, ਭੂਟਾਨ ਨੂੰ ਵੀ ਉਹਨਾਂ ਨੇ ਟਿਕਾਣੇ ਲਾ ਦਿੱਤਾ ਚੀਨ ਨੇ, ਜਦੋਂ ਉਹਨਾਂ ਨੇ ਜਿਹੜੀ ਸੈਂਕਚੁਰੀ ਉਹਨਾਂ ਦੇ ਅਰੁਣਾਚਲ ਦੇ ਨਾਲ ਲੱਗਦੀ ਹੈ ਇੰਡੀਆ ਦੇ, ਉਹ ਤੇ ਕਲੇਮ ਕਰ ਦਿੱਤਾ ਕਿ ਭਾਈ ਅਰੁਣਾਚਲ ਤਾਂ ਹੈ ਹੀ ਹੈ ਸਾਡਾ, ਸੈਂਕਚੁਰੀ ਵੀ ਸਾਡੀ ਹੈ, ਔਰ ਇਹ ਲੰਬਾ ਚੌੜਾ ਹੈ ਕਿ ਭਾਈ ਇਹ ਜਿਹੜਾ ਹੁਣ ਇੰਡੀਆ ਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਅਲਟੀਮੇਟ ਇੰਡੀਆਜ਼ ਨਿਊਕਲੀਅਰ ਸਟ੍ਰੈਟਜੀ ਵਿਚ ਹੈਜ਼ ਟ੍ਰੈਡੀਸ਼ਨਲੀ ਫੋਕਸਡ ਔਨ ਪਾਕਿਸਤਾਨ now appears to place increased emphasis on China, and Beijing is now in range of Indian missiles, author Hans M. Krinston and Matt Korda have noted. ਹੁਣ ਇਹ ਕੀ ਹੁਣ ਕਿਆ ਪਿੱਦੀ ਕਾ ਸ਼ੋਰਬਾ ਵਾਂਗ ਵੀ ਉਹ ਬੈਠੇ ਨੇ ਰੂਫ ਆਫ ਦਾ ਵਰਲਡ ਤਿੱਬਤ 'ਚ, ਤੁਹਾਡੀਆਂ ਮਿਸਾਈਲਾਂ ਕਿਹੋ ਜਿਹੀਆਂ ਮਿਸਾਈਲਾਂ ਔਰ ਕਿਹਨਾਂ ਨੇ ਉਹਨਾਂ ਨੂੰ ਕੀ ਟਾਰਗੇਟ ਕਰਨਾ ਹੈ, ਉਹਨਾਂ ਦੇ ਤਾਂ ਇੰਨੀ ਇੱਕ ਸਟ੍ਰੈਟੇਜਿਕ ਡੈਪਥ ਵੀ ਹੈ ਵੀ ਉਹ ਤਿੱਬਤ ਤੋਂ ਪੱਥਰ ਹੀ ਸੁੱਟ ਦੇਣ ਨਾ ਸਾਰੇ ਭਾਰਤ ਦੀਆਂ ਦੱਸ ਤੋਂ, ਵੈਸੇ ਹੀ ਸਟੈਂਪੀਡ ਨਾਲ ਲੱਖਾਂ ਮਰ ਜਾਣ। ਮਤਲਬ ਦੇਖੋ ਜੰਗ ਦੇ ਵਿੱਚ ਇਕੱਲਾ ਹਥਿਆਰ ਨਹੀਂ, ਜਿਹੜੀ ਜਿਓਗ੍ਰਾਫੀ ਹੈ ਬਿਲਕੁਲ ਉਹ ਇੱਕ ਵੱਡਾ ਰੋਲ ਅਦਾ ਕਰਦਾ ਹੈ। ਔਰ ਆਲਰੇਡੀ ਉਹਨਾਂ ਨੇ ਤਾਂ ਇਹਨਾਂ ਨੂੰ ਦੱਸ ਵੀ ਦਿੱਤਾ ਵੀ ਤੁਹਾਡੀ ਔਕਾਤ ਕੀ ਹੈ। ਔਰ ਇਸ ਗੱਲ ਨੂੰ ਜਿਹੜੇ ਮਾੜੇ ਮੋਟੇ ਹੈ ਤਾਂ ਇਹ ਵੀ ਇੰਡੀਅਨ ਪ੍ਰਾਈਡ, ਫੇਕ ਪ੍ਰਾਈਡ ਲੈਣ ਵਾਲੇ, ਜਿਵੇਂ ਨਰਸਿਮਹਾ ਰਾਓ ਦੀ ਗੱਲ ਅਸੀਂ ਕੀਤੀ ਹੈ, ਇੱਕ ਹੋਰ ਬੀਬੀ ਰਾਓ ਜਿਹੜੀ ਹੈ ਫੋਰਨ ਸੈਕਟਰੀ ਰਹੀ ਹੈ, ਇੱਥੋਂ ਐਂਬੈਸਡਰ ਸੀ ਪਹਿਲਾਂ ਅਮਰੀਕਾ ਦੇ ਵਿੱਚ ਇੰਡੀਆ ਦੀ, ਨਿਰੂਪਮਾ ਰਾਓ। ਹੁਣ ਤਾਂ ਬੜੀ ਕਾਬਲ, ਜੇ ਦੇਖਣਾ ਹੋਏ ਵੀ ਇੱਥੇ ਐਂਬੈਸਡਰ ਹੁੰਦੇ ਆ, ਉਹਨੇ ਇੰਡੀਆ ਨੂੰ ਗੁੱਡ ਬੁੱਕਸ 'ਚ ਲਿਆਉਣ ਲਈ ਬੜਾ ਕੰਮ ਕੀਤਾ। ਔਰ ਮੈਂ ਤਾਂ ਪਰਸਨਲ ਵੀ ਥੋੜ੍ਹਾ ਇਹ ਸਾਰੇ ਨੂੰ ਦੇਖਿਆ ਕਿ ਜਦੋਂ ਅਸੀਂ 5 ਸਾਲ ਪਹਿਲਾਂ ਸਿੱਖ ਕਾਕਸ ਬਣਾਉਣ ਦੀ ਗੱਲ ਇੱਥੇ ਐਕਟਿਵਿਸਟ ਨੇ ਸ਼ੁਰੂ ਕੀਤੀ, ਔਰ ਉੱਥੋਂ ਲਾਸ ਐਂਜਲਸ ਤੋਂ ਕਾਂਗਰਸ ਵੂਮਨ ਜੂਡੀ ਚਾ, ਉਹ ਕੋ-ਚੇਅਰ ਸੀ ਡੈਮੋਕ੍ਰੇਟਾਂ ਵੱਲੋਂ, ਰਿਪਬਲਿਕਨ ਵੱਲੋਂ, ਪੈਨਸਿਲਵੇਨੀਆ ਤੋਂ ਸੀ ਕਾਂਗਰਸਮੈਨ। ਔਰ ਇਹ ਜਿਹੜੀ ਹੈ ਇਹ ਜਿਹੜੀ ਅਨੁਪਮਾ ਰਾਓ ਹੈ, ਇਹ ਜੂਡੀ ਚੌ ਦੇ ਨੂੰ ਮਿਲੀ ਜਾ ਕੇ ਕਾਂਗਰਸ ਵੂਮਨ ਨੂੰ, ਉਹਨੇ ਕਿਹਾ ਜੀ ਇੱਥੇ ਆਲਰੇਡੀ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਇਹ ਸਿੱਖ ਕਾਕਸ ਬਣਾਉਣ ਦੀ ਕੀ ਲੋੜ ਹੈ। ਔਰ ਉਹ ਵੀ ਫਸਟ ਟਰਮ ਕਾਂਗਰਸ ਵੂਮਨ ਸੀ, ਥੋੜੀ ਘਬਰਾਈ ਵੀ, ਜਾਂ ਦੂਜਾ ਵੀ ਇੰਡੀਆ ਦੀ ਐਂਬੈਸਡਰ ਕਰ ਰਹੀ ਹੈ, ਬਟ ਲੇਟਰ ਔਨ ਥਿੰਗਸ ਵਰ ਸੌਰਟਡ ਆਊਟ, ਔਰ ਉਹ ਜਿਹੜੀ ਹੈ ਸਿੱਖ ਕਾਕਸ ਬਣੀ ਵੀ। ਇਸ ਵੇਲੇ 50 ਤੋਂ ਜ਼ਿਆਦਾ ਬਾਈ ਪਾਰਟੀਸਨ ਡੈਮੋਕ੍ਰੈਟ ਔਰ ਰਿਪਬਲਿਕਨ ਦੋਨੋਂ ਮੈਂਬਰ ਨੇ ਕਾਂਗਰਸ ਦੇ। ਪਰ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ ਐਗਰੈਸਿਵ ਸੀ, ਕਿ ਨਿੱਕੀ ਨਿੱਕੀ ਡਿਵੈਲਪਮੈਂਟ ਜਿਹੜੀ ਹੋ ਰਹੀ ਹੈ
ਉਹਨੂੰ ਵੀ ਇਹ ਨਜ਼ਰ ਆ ਰਿਹਾ ਸੀ ਵੀ ਜਿਹੜੀ ਅੱਜ ਸਿੱਖ ਕਾਕਸ ਬੇਸ਼ੱਕ ਵਿਦਨ ਦਾ ਕਾਕਸ ਪੈਰਾਮੀਟਰ ਬਣ ਰਹੀ ਹੈ ਇੰਟਰਨਲ ਯੂਨਾਈਟਿਡ ਸਟੇਟਸ ਦੇ ਸਿੱਖਾਂ ਦੀਆਂ ਪ੍ਰੋਬਲਮਸ ਨੂੰ ਲੈ ਕੇ ਹੀ, ਪਰ ਇਹ ਅਲਟੀਮੇਟਲੀ ਇੱਕ ਡੇਂਜਰ ਬਣੇਗੀ ਇੰਡੀਆ ਦੇ ਲਈ, ਕਿਉਂਕਿ ਇੰਡੀਆ ਕਾਕਸ ਦੇ ਬਰਾਬਰ ਸਿੱਖ ਕਾਕਸ ਦੇ ਬਣਨ ਦਾ ਮਤਲਬ ਇਹ ਹੈ ਕਿ ਸਿੱਖ ਆਪਣੇ ਆਪ ਨੂੰ ਇੰਡੀਆ ਦਾ ਹਿੱਸਾ ਨਹੀਂ ਸਮਝਦੇ। ਔਰ ਈਵਨ ਜੋ ਚਾਈਨਾ ਨਾਲ ਇਹਨਾਂ ਦੀ ਚੱਲ ਰਹੀ ਹੈ ਫੀਅਰਸਮ ਜਿਹੜੀ ਪਾਲਿਸੀ ਔਰ ਜਿਹੜੀ ਬਿਲਕੁਲ ਅਨਸਰਟਨਟੀ ਦੇ ਨਾਲ, ਉਸ ਦੇ ਉੱਤੇ ਇਹਨੇ ਵੀ ਨਿਰੂਪਮਾ ਰਾਓ ਨੇ ਹੁਣ ਤਾਂ ਰਿਟਾਇਰ ਹੋ ਚੁੱਕੀ ਹੈ, ਪਿਛਲੇ ਦਿਨਾਂ 'ਚ ਇੱਕ ਵੈਬੀਨਾਰ ਸੀ ਇੰਡੀਆ ਚਾਈਨਾ ਰਿਲੇਸ਼ਨਸ ਦਾ ਐਂਡ ਆਫ ਦਾ ਚੈਪਟਰ, ਇਹਨੂੰ ਇੰਸਟੀਚਿਊਟ ਆਫ ਚਾਈਨੀਜ਼ ਸਟੱਡੀਜ਼ ਆ ਰਿਹਾ ਇੰਡੀਅਨ ਰਾਅ ਦਾ ਹੀ ਥਿੰਕ ਟੈਂਕ ਹੈ, ਉਹਨਾਂ ਨੇ ਆਰਗੇਨਾਈਜ਼ ਕੀਤਾ ਔਰ ਉਹਦੇ 'ਚ ਉਹਨੇ ਇਹ ਕਿਹਾ, ਜਿਹਨੂੰ ਇਹਨਾਂ ਦੇ ਮੀਡੀਆ ਨੇ ਹੈਡਲਾਈਨ ਦਿੱਤੀ, ਪ੍ਰਪੇਅਰ ਵਾਈਟ ਪੇਪਰ ਔਨ ਸਟ੍ਰੈਟਜੀ ਟੁਵਰਡ ਚਾਈਨਾ ਫਾਰਮਰ ਫੋਰਨ ਸੈਕਟਰੀ ਰਾਓ। ਇੱਥੋਂ ਐਂਬੈਸਡਰ ਤੋਂ ਬਾਅਦ ਫਿਰ ਉਹਦੀ ਪ੍ਰਮੋਸ਼ਨ ਹੋਈ, ਫੋਰਨ ਸੈਕਟਰੀ ਹਾਇਰ ਲੈਵਲ ਹੁੰਦਾ। ਸੋ ਉਹਨੇ ਇਹ ਕਿਹਾ ਕਿ ਭਾਈ ਤੁਸੀਂ ਇਹ ਜਿਹੜੀ ਚਾਈਨਾ ਦੇ ਨਾਲ ਤੁਹਾਡੀ ਪਾਲਿਸੀ ਹੈ ਇਸ ਦੇ ਉੱਤੇ ਪ੍ਰੋਪਰ ਵਾਈਟ ਪੇਪਰ ਤਿਆਰ ਕਰੋ ਔਨ ਟ੍ਰੇਡ ਐਂਡ ਇਕਨੋਮਿਕ ਰਿਲੇਸ਼ਨਸ। ਉਹਨੇ ਕਿਹਾ ਕਿ ਵੀ ਚਾਈਨਾ ਦੇ ਨਾਲ ਫਰਸਟ੍ਰੇਸ਼ਨ ਵੀ ਹੈ, ਬਿਸਾਈਡਸ ਦਾ ਟ੍ਰੇਡ ਡੈਫਿਸਿਟ ਨਿਊ ਦਿੱਲੀ ਹੈਜ਼ ਗ੍ਰੀਵੈਂਸ ਵਿਦ ਬੀਜਿੰਗ ਓਵਰ ਇਟਸ ਅਪਰੋਚ ਔਨ IT ਐਂਡ ਫਾਰਮਾਸਿਊਟੀਕਲਸ। ਉਹਨੇ ਕਿਹਾ ਜੀ ਠੀਕ ਹੈ, ਜ਼ਬਾਨੀ ਕਲਾਮੀ ਕਹੀ ਜਾਓ ਵੀ ਸਾਡਾ ਦੇਸ਼ ਤੇ ਫਲਾਣਾ ਟਿਮਕਾ ਹੈ, ਪਰ ਉਹਨਾਂ ਨੇ ਚਾਈਨਾ ਹਾਵਰ ਮੇਡ ਗ੍ਰੇਟਰ ਇਨਰੋਡਸ ਇਨ ਬੋਥ ਮੈਨੂਫੈਕਚਰਿੰਗ ਸੈਕਟਰ ਐਂਡ ਇਨਵੈਸਟਮੈਂਟ ਇਨ ਇੰਡੀਆ। ਔਰ ਤੁਹਾਡੇ ਕੋਲ ਕੋਈ ਇਨਫਰਾਸਟ੍ਰਕਚਰ ਹੀ ਨਹੀਂ ਹੈ ਜਿਹਦੇ ਥੱਲੇ ਤੁਸੀਂ ਚਾਈਨਾ ਦਾ ਮੁਕਾਬਲਾ ਕਰ ਸਕੋ। ਔਰ ਉਹਨਾਂ ਨੇ ਕਿਹਾ ਵੀ ਐਗਰੈਸਿਵ ਰੈਟਰਿਕ while aggressive rhetoric would not help, she said, India could deploy its diplomatic assets and display its partnership with the United States as a valuable asset। ਕਿ ਬਈ ਤੁਹਾਡੇ ਕੋਲ ਇੱਕੋ ਹੀ ਢਾਲ ਵੀ ਹੈ ਤੇ ਉਹ ਹੀ ਤਲਵਾਰ ਵੀ ਹੈ, ਉਹ ਅਮਰੀਕਾ ਹੈ, ਉਹੀ ਅਸੈਟ ਨੂੰ ਹੈ, ਤੇ ਐਵੇਂ ਬਿਆਨਬਾਜ਼ੀਆਂ ਔਰ ਇਹ ਨਾ ਕਰੋ। ਔਰ ਇਸ ਸਾਰੇ ਦੇ ਵਿੱਚੋਂ ਜਿਹੜੇ ਤੁਹਾਡੇ ਕੋਰ ਇੰਟਰਸਟ ਨੇ, ਉਹਨੂੰ ਕਿਹਾ ਗੋ ਅਲੋਂਗ ਵਿਦ ਸੋਬਰ ਕੈਲੀਬ੍ਰੇਟਿਡ ਡਿਪਲੋਮੇਸੀ which can achieve more than conflict। ਇਹ ਵੀ ਡਿਪਲੋਮੈਟਸ ਦਾ ਤਰੀਕਾ ਹੈ ਕਿ ਟਕਰਾਅ 'ਚੋਂ ਜੁੱਤੀਆਂ ਖਾਓਗੇ, ਅਮਰੀਕਾ ਨੂੰ ਐਸੈਟ ਮੰਨੋ, ਉਹਦੇ ਨਾਲ ਅੱਗੇ ਤੁਰੋ। ਔਰ ਇਸ ਸਾਰੇ 'ਚ ਨਾਲ ਦੀ ਨਾਲ ਉਹਨਾਂ ਕਿਹਾ ਵੀ ਤੁਸੀਂ ਜੇ ਈਵਨ ਇਕਨੋਮਿਕਲ ਫਰੰਟ ਤੇ ਵੀ ਚਾਈਨਾ ਦਾ ਮੁਕਾਬਲਾ ਕਰਨਾ ਤੇ ਫਿਰ ਫਸਟਲੀ ਡਿਵੈਲਪ ਇਨਫਰਾਸਟ੍ਰਕਚਰ, ਪੋਰਟਸ, ਲੇਬਰ, ਈਜ਼ ਆਫ ਡੂਇੰਗ ਬਿਜ਼ਨਸ, ਵਾਈਲ the accent on economical nationalism gave contradictory signals। ਕਿ ਜਿਹੜਾ ਤੁਸੀਂ ਇਕਨੋਮਿਕਲ ਨੈਸ਼ਨਲਿਜ਼ਮ ਕਰ ਰਹੇ ਹੋ ਵੀ ਪੱਲੇ ਤੁਹਾਡੇ ਕੁਛ ਨਹੀਂ ਹੈ, ਉਹ ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ, ਚੀਨ ਨੂੰ ਤੁਸੀਂ ਬੀਟ ਕਰਨਾ ਚਾਹੋ। ਉਹਨੇ ਕਿਹਾ ਵੀ ਇਹ ਮਤ ਕਰੋ, ਔਰ ਇਹਦਾ ਮਤਲਬ ਇਹ ਹੀ ਹੈ ਜੇ ਕਰੋਗੇ ਤੇ ਫਿਰ ਅੱਗੇ ਤੇਰੇ ਭਾਗ ਲੱਛੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ।
ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਥਰਡ ਵਾਲੇ ਇਸ਼ੂ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਕਿਸਤਾਨ ਤੇ ਬੰਗਲਾਦੇਸ਼ ਦੇ ਜੋ ਪ੍ਰਧਾਨ ਮੰਤਰੀਆਂ ਵਿਚਾਲੇ ਲਗਾਤਾਰ ਜੋ ਟੈਲੀਫੋਨਿਕ ਸੰਪਰਕ ਹੈ ਉਹ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਭਾਰਤ ਵਿੱਚ ਪਰੇਸ਼ਾਨੀ ਛਾਈ ਹੋਈ ਹੈ। ਇਸ ਮੁੱਦੇ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਲੈ ਦੇ ਕੇ ਗੱਲ ਤਾਂ ਉੱਥੇ ਹੀ ਆ ਕੇ ਮੁੱਕਦੀ ਹੈ ਜੀ। ਪਾਕਿਸਤਾਨ ਜਦੋਂ ਹੋਂਦ ਦੇ ਵਿੱਚ ਆ ਜਾਂਦਾ ਹੈ ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਉਹਨਾਂ ਨੂੰ ਭਾਰਤ ਪਾਕਿਸਤਾਨ ਦੇ ਸਬੰਧ ਕੀ ਹੋਣਗੇ ਬਾਰੇ ਪੁੱਛਿਆ ਜਾਂਦਾ ਹੈ ਤੇ ਉਹਨਾਂ ਦਾ ਜੋ ਡ੍ਰੀਮ ਸੀ ਉਹ ਇਹ ਸੀ ਕਿ ਜਿਵੇਂ ਅਮਰੀਕਾ ਤੇ ਕੈਨੇਡਾ ਦੇ ਸਬੰਧ ਨੇ ਜੀ, ਉਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਹ ਇਹੀ ਐਨਵਿਜ਼ਨ ਕਰਦੇ ਸੀ ਕਿ ਭਾਈ ਹੁਣ ਇੱਕ ਖਿੱਤਾ ਹੈ ਜਿੱਥੇ ਮੁਸਲਮਾਨ ਆਪਣੀ ਕਿਸਮਤ ਆਪ ਘੜਨ ਦਾ ਹੱਕ ਰੱਖਦੇ ਨੇ, ਕਿਉਂਕਿ ਉਸ ਤੋਂ ਪਹਿਲਾਂ ਜੋ ਐਟੀਟਿਊਡ ਨਹਿਰੂ ਦਾ ਪਟੇਲ ਦਾ ਸੀ ਕਾਂਸਟੀਟਿਊਂਟ ਅਸੈਂਬਲੀ ਨੂੰ ਲੈ ਕੇ ਸਿੰਪਲ ਮੈਜੋਰਿਟੀ ਦੇ ਨਾਲ ਜਿਹੜਾ ਕਾਂਸਟੀਟਿਊਸ਼ਨ ਬਣਾਉਣ ਦੀ ਗੱਲ, ਸੋ ਉਹਦੇ 'ਚ ਇੱਕ ਪਾਸੇ 33 ਕਰੋੜ ਇੱਕ ਪਾਸੇ 8 ਕਰੋੜ ਜਾਂ 9 ਕਰੋੜ ਤੇ ਉਸ ਸਾਰੇ 'ਚੋਂ ਜੋ ਅੱਜ 200 ਮਿਲੀਅਨ ਮੁਸਲਮਾਨਾਂ ਦਾ ਹਾਲ ਕੀਤਾ ਹੋਇਆ ਜਾਂ ਈਵਨ ਜੇ ਕਾਂਸਟੀਟਿਊਸ਼ਨਲ ਗਾਰੰਟੀ ਹੁੰਦੀ ਵੀ ਤੇ ਕਸ਼ਮੀਰ ਤੋਂ ਬਾਅਦ ਤਾਂ ਹੁਣ ਉਹ ਵੀ ਕਹਿਣ ਨੂੰ, ਜਿਵੇਂ ਇੱਕ ਸਿੱਖ ਐਕਟਿਵਿਸਟ ਨੇ ਮੈਨੂੰ ਲਿਖਿਆ ਕਿ ਜੀ ਅਸੀਂ ਅਕਸਰ ਇਹ ਸ਼ਿਕਾਇਤ ਕਰਦੇ ਸੀ ਕਿ ਜੀ ਮਾਸਟਰ ਤਾਰਾ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਬਲਦੇਵ ਸਿੰਘ ਨੇ ਜ਼ਬਾਨੀ ਕਲਾਮੀ ਜੁਆਇਨ ਕਰ ਲਿਆ, ਇੰਡੀਆ ਨੂੰ ਕੋਈ ਐਸ਼ੋਰੈਂਸ ਕੋਈ ਦੂਜਾ ਤੀਜਾ ਨਹੀਂ ਲਈ, ਕੋਈ ਲਿਖਤੀ ਪੜ੍ਹਤੀ ਨਹੀਂ। ਤੇ ਹੁਣ ਕਹਿੰਦੇ ਦੇਖ ਲਓ ਜੀ ਕਸ਼ਮੀਰੀਆਂ ਨਾਲ ਤਾਂ ਲਿਖਤੀ ਪੜ੍ਹਤੀ ਸੀ, ਭਾਵੇਂ ਉਹਦੇ ਚੋਂ ਵੀ ਕੁਛ ਨਹੀਂ ਸੀ ਨਿਕਲਦਾ, ਪਰ ਆਰਟੀਕਲ 370 ਦੇ ਥੱਲੇ ਘੱਟੋ ਘੱਟ ਉਹਨਾਂ ਦੀ ਡੈਮੋਗ੍ਰਾਫਿਕਸ ਮੁਸਲਮਾਨ ਮੈਜੋਰਟੀ ਦਾ ਕਾਇਮ ਸੀ ਇੱਕ ਸਟੇਟ 'ਚ, ਔਰ ਕੋਈ ਭਾਰਤੀ ਕਾਨੂੰਨ ਆਪਣੇ ਆਪ ਉੱਥੇ ਲਾਗੂ ਨਹੀਂ ਸੀ ਹੁੰਦਾ। ਇੱਕ ਤਾਂ ਨਿੱਕਾ ਜਿਹਾ ਖਿੱਤਾ ਸੀ ਜਿੱਥੇ ਉਹਨਾਂ ਦਾ ਆਪਣਾ ਝੰਡਾ, ਆਪਣਾ ਨੈਸ਼ਨਲ ਐਂਥਮ, ਔਰ ਉਹ ਮਹਿਸੂਸ ਕਰਦੇ ਸੀ ਕਿ ਭਾਈ ਇਹ ਸਾਡੀ ਮੁਸਲਮਾਨਾਂ ਦੀ ਸਟੇਟ ਹੈ ਇਸ ਦੇਸ਼ ਦੇ ਵਿੱਚ। ਉਹਨਾਂ ਕਿਹਾ ਜੀ ਉਹ ਵੀ ਉਹਨਾਂ ਨੇ ਮਿੰਟ 5 ਲਾਏ ਔਰ ਇਹ ਗੱਲ ਨੂੰ ਹੀ ਕਾਇਦੇ ਆਜ਼ਮ ਨੇ ਜਦੋਂ ਇਹ ਪੁਆਇੰਟ ਆਊਟ ਕੀਤਾ ਸੀ ਕਿ ਵੀ ਇਹ ਜੇ ਅੱਜ ਇਹਨਾਂ ਦੀ ਇਹ ਨੀਤੀ ਹੈ, ਨਹਿਰੂ ਨੂੰ ਇਹ ਐਲਾਨ ਕੀਤਾ ਕਿ ਅਸੀਂ ਸਿੰਪਲ ਜਿਹੜਾ ਹੈ ਉਹ ਮੈਜੋਰਿਟੀ ਦੇ ਨਾਲ ਹੋਏਗਾ, ਤੇ ਉਹਨਾਂ ਨੇ ਉਦੋਂ ਹੀ ਔਰ ਇਸ ਨੂੰ ਫਰਦਰ ਜਸਟੀਫਾਈ ਕਰਦੇ ਆ ਜਦੋਂ ਇੱਕ ਅੱਧੀ ਵਾਰੀ ਨਹਿਰੂ ਨੂੰ ਕਨਫਰੰਟ ਕੀਤਾ ਗਿਆ ਕਿ ਭਾਈ ਤੁਸੀਂ ਕਹਿੰਦੇ ਕੀ ਹੋ ਤੇ ਕਰਦੇ ਕੀ ਹੋ, ਤੇ ਉਸ ਨੇ ਇਹ ਸ਼ੇਅਰ ਕੋਟ ਕੀਤਾ कि बात ऐसी कीजिए हर बात के 100 पहलू हों, कोई पहलू तो रहे बात बदलने के लिए। सो पहले ही बेईमानी टिकी हुई है कि कोई ना कोई बहाना बना के जेड़ा और तुसी 100 उस किस्म दे खड़े कर दियो जिन्ना मर्जी जेड़ा उपरला फड़ के तुसी कहो जी नहीं नहीं हमने ऐसे तो नहीं कहा था। हुण इस कोई शक नहीं है कि जे असी पाकिस्तान दे कॉन्सैप्ट की गल करिए ਜਾਂ ਭਾਰਤ ਦੇ ਵਿੱਚ ਜੇ ਕਿਸੇ ਸੂਬੇ 'ਚ ਪਹਿਲੀ ਮੁਸਲਿਮ ਲੀਗ ਦੀ ਹਕੂਮਤ ਬਣੀ ਤੇ ਉਹ ਬੰਗਾਲ ਸੀ। ਉਦੋਂ ਵੈਸਟ ਜਾਂ ਈਸਟ ਨਹੀਂ ਸੀ, ਜਿਵੇਂ 47 'ਚ ਵੈਸਟ ਬੰਗਾਲ ਇੱਧਰ ਆ ਗਿਆ, ਈਸਟ ਬੰਗਾਲ ਉਹਨੂੰ ਕਹਿਣ ਲੱਗੇ, ਈਸਟ ਪਾਕਿਸਤਾਨ ਬਣ ਗਿਆ, ਉਦੋਂ ਬੰਗਾਲ ਸੀ। ਔਰ ਬੰਗਾਲ ਦੇ ਵਿੱਚ ਹੀ ਜਿਹੜਾ ਮੁਸਲਿਮ ਲੀਗ, ਬੰਗਾਲ ਮੁਸਲਿਮ ਮੈਜੋਰਿਟੀ ਪ੍ਰੋਵਿੰਸ ਸੀ, ਮੁਸਲਿਮ ਲੀਗ ਦੀ ਹਕੂਮਤ ਵੀ ਬਣੀ ਔਰ ਪਾਕਿਸਤਾਨ ਦਾ ਜਿਹੜਾ ਰੈਜ਼ੋਲੂਸ਼ਨ ਵੀ ਹੈ, ਬੇਸ਼ੱਕ 23 ਮਾਰਚ 1940 ਲਾਹੌਰ ਦੇ ਵਿੱਚ ਡੈਕਲੇਰੇਸ਼ਨ ਹੁੰਦੀ ਹੈ, ਲੇਕਿਨ ਜਿਹੜੀਆਂ ਕੰਕਰੀਟ ਫੁਟਿੰਗ ਦੇ ਉੱਤੇ ਸਭ ਤੋਂ ਪਹਿਲਾਂ ਬੰਗਾਲੀ ਉਸ ਦੇ ਬਾਰੇ ਵੋਕਲ ਸੀ ਔਰ ਸੋਹਰਾਵਰਦੀ ਦੀ ਕਮਾਂਡ ਥੱਲੇ ਉਹ ਚੀਫ ਮਿਨਿਸਟਰ ਸੀ ਬੰਗਾਲ ਦਾ ਜਦੋਂ ਇਹ ਹੋਇਆ। ਔਰ ਇੱਕ ਵੱਖਰੀ ਹਿਸਟਰੀ ਹੈ ਕਿ ਇਵੈਂਚੁਅਲੀ ਪਾਕਿਸਤਾਨ ਦੇ ਨਾਲ ਮਸ਼ਰਕੀ ਪਾਕਿਸਤਾਨ ਦੇ ਜਾਂ ਬਾਅਦ ਦੇ ਵਿੱਚ ਜਿਹਨੂੰ ਇਸ ਸਾਰੇ ਨੂੰ ਸ਼ੇਖ ਮੁਜੀਬੁਰ ਰਹਿਮਾਨ ਨੂੰ ਅੱਗੇ ਲਾ ਕੇ ਇੰਡੀਅਨ ਏਜੰਸੀਆਂ ਨੇ ਉੱਥੇ ਕਿਵੇਂ ਮੁਲਕ ਨੂੰ ਤੋੜਿਆ, ਕਿਵੇਂ ਮੁਕਤੀ ਬਾਹਿਣੀ ਬਣਾਈ, ਕਿਵੇਂ ਇੱਕ ਵੱਡਾ ਅਡੰਬਰ ਕਿ ਜੀ 1 ਕਰੋੜ ਰਿਫਿਊਜੀ ਆ ਗਏ, ਔਰ ਉਹ ਸਾਰਾ ਉਹ ਇਸ ਦਾ ਵਿਸ਼ਾ ਨਹੀਂ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਆਪਣੇ ਬਹੁਤ ਸਾਰੇ ਟੱਬਰ ਸਣੇ ਜਿਨ੍ਹਾਂ 'ਚ 1-2 ਬਚ ਗਏ ਔਰ ਜਿਹੜੀ ਉਹਨਾਂ ਦੀ ਡਾਟਰ ਬਚੀ ਉਦੋਂ ਉਹੀ ਅੱਜ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਹੈ ਸ਼ੇਖ ਹਸੀਨਾ, ਔਰ ਉਹ ਤਾਂ ਆਪਣੇ ਨਾਲ ਹੀ ਲੈ ਗਿਆ ਸੀਕ੍ਰੇਟ ਸ਼ੇਖ ਮੁਜੀਬੁਰ ਰਹਿਮਾਨ। ਹੋ ਸਕਦਾ ਹੈ ਜੇ ਉਹ ਵੀ ਥੋੜਾ ਵਕਤ ਸਰਵਾਈਵ ਕਰਦਾ ਹੋਰ ਤੇ ਉਹਨੂੰ ਵੀ ਇਹ ਰਿਅਲਾਈਜ਼ ਹੁੰਦਾ ਵੀ ਉਹਨੇ ਭਾਰਤੀ ਏਜੰਸੀਆਂ ਦੀ ਖੇਡ ਖੇਡੀ ਹੈ, ਪਰ ਉਹ ਕੋਈ ਬੰਗਾਲੀਆਂ ਦੇ ਭਲੇ 'ਚ ਉਹਨਾਂ ਨੇ ਨਹੀਂ ਖੇਡੀ
ਕਿ ਜੀ ਉਹਨਾਂ ਨੂੰ ਉਹ ਦੇਸ਼ ਮਿਲ ਗਿਆ ਜਾਂ ਦੇਸ਼ ਮਿਲ ਜਾਏ, ਜੀ। ਉਹ ਵੀ ਪਾਕਿਸਤਾਨ ਨੂੰ ਕਮਜ਼ੋਰ ਕਰਨ ਔਰ ਦੂਸਰੇ ਦਾ ਔਰ ਜੇ ਬਹੁਤਿਆਂ ਨੂੰ ਤਾਂ ਸਾਡੇ ਪੜ੍ਹਨ ਲਿਖਣ ਦਾ ਹੀ ਸ਼ੌਕ ਨਹੀਂ ਹੈ, ਯਾਦ ਭੁੱਲ ਜਾਂਦੀ ਹੈ। ਇੰਦਰਾ ਗਾਂਧੀ ਨੇ ਬੰਗਲਾदेश ਜਦੋਂ ਇਹ ਬਣਾਇਆ ਉਸ ਤੋਂ ਬਾਅਦ ਉਹਨੇ ਇਹ ਕਿਹਾ ਸੀ कि 1000 साल की गुलामी का बदला ले लिया गया है। जी। और अटल बिहारी वाजपेयी जिन्होंने बड़ा मॉडरेट फेस कहते हैं बीजेपी का, उन्हें कहा सी कि ये तो दुर्गा का अवतार है। वही RSS हिंदू तवी ਜਿਹੜੇ इंदिरा गांधी ਨੂੰ ਫਿਰੋਜ਼ ਗਾਂਧੀ ਜਾਂ ਨਹਿਰੂ ਨੂੰ ਕਿਸੇ ਮੁਸਲਮਾਨ ਦੀ ਔਲਾਦ ਦੱਸਦੇ ਸੀ, ਉਹਨਾਂ ਨੂੰ ਇਹ ਮੰਨਣ ਨੂੰ ਹੀ ਤਿਆਰ ਨਹੀਂ ਸੀ ਕਿ ਇਹ ਕੌਲ ਬ੍ਰਾਹਮਣ ਹੈ। ਉਹਨਾਂ ਦੇ ਲਈ ਰਾਤੋਂ ਰਾਤ ਉਹ ਦੁਰਗਾ ਮਾਤਾ ਬਣ ਗਈ, ਕਿਉਂਕਿ ਜਿਹੜਾ ਹਿੰਦੂ ਤਵੀਆਂ ਦਾ ਅਖੰਡ ਭਾਰਤ ਦਾ ਡ੍ਰੀਮ ਜਾਂ ਜਿਸ ਦੇ ਲਈ ਜਨਸੰਘ ਕੰਮ ਕਰ ਰਿਹਾ ਸੀ, ਉਹਦੇ ਵਾਲੇ ਇੱਕ ਸਾਈਜ਼ੇਬਲ ਸਟੈਪ ਫਾਰਵਰਡ ਸੀ ਕਿ ਪਾਕਿਸਤਾਨ ਵੰਡ ਦਿੱਤਾ ਹੈ। ਕਮਜ਼ੋਰ ਉਹਨਾਂ ਨੂੰ ਸੀ ਕਿ ਬੰਗਲਾਦੇਸ਼ ਨੂੰ ਅਸੀਂ ਡੈਥ ਕਿਸ ਨਾਲ ਖਾ ਲਾਂਗੇ ਔਰ ਪਾਕਿਸਤਾਨ ਨੂੰ ਅਸੀਂ ਉਹੀ ਹੜੱਪ ਲਾਂਗੇ ਜਿਵੇਂ ਅਸੀਂ ਸਿੱਕਮ ਨੂੰ ਹੜੱਪਿਆ, ਜਾਂ ਜੋ ਜਿਹਾ ਹਾਲ ਉਹਨਾਂ ਨੇ ਭੋਪਾਲ ਦਾ ਵੀ ਕਿਸੇ ਹੱਦ ਤੱਕ ਕੀਤਾ ਹੋਇਆ। ਹੁਣ ਇਸ ਸਾਰੇ ਦੇ ਬਾਵਜੂਦ ਵਕਤ ਬਦਲਿਆ ਬੜੀ ਤੇਜ਼ੀ ਨਾਲ। 1971 ਤੋਂ ਹੁਣ 2020 ਤੱਕ 50 ਸਾਲ ਗੁਜ਼ਰ ਗਏ। ਪਾਕਿਸਤਾਨ ਨੇ ਬਹੁਤ ਜਲਦੀ ਜਿਹੜਾ ਬੰਗਲਾਦੇਸ਼ ਨੂੰ ਐਜ਼ ਏ ਨੇਸ਼ਨ ਵੀ ਰੈਕਗਨਾਈਜ਼ ਕਰ ਲਿਆ ਸੀ, ਕੁਛ ਨਾ ਕੁਛ ਸ਼ਰਤਾਂ ਦੇ ਉੱਤੇ ਕਿ ਵਾਰ ਕ੍ਰਾਈਮ ਔਰ ਦੂਜੇ ਨਹੀਂ ਹੋਣਗੇ। ਔਰ ਇਸ ਸਾਰੇ ਦੇ ਵਿੱਚ ਫੌਜੀ ਰਾਜ ਔਰ ਬੰਗਲਾदेश ਈਵਨ ਪਾਕਿਸਤਾਨ ਤੋਂ ਵੀ ਪਹਿਲਾਂ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਤਾਂ ਜ਼ਿਆਉਲ ਹਕ ਦੇ ਜ਼ਮਾਨੇ 'ਚ ਪਾਕਿਸਤਾਨ ਬਣਿਆ, ਜੇ ਮੈਂ ਸ਼ਾਇਦ ਗਲਤ ਨਾ ਹੋਵਾਂ। ਬੰਗਲਾदेश ਤਾਂ ਉਸ ਤੋਂ ਪਹਿਲਾਂ ਬਣ ਗਿਆ ਸੀ। ਹੁਣ ਜਿਹੜੇ ਇਹ ਵੀ ਕਹਿਣ ਦੀ ਕੋਸ਼ਿਸ਼ ਹੁੰਦੀ ਹੈ ਜੀ ਟੂ ਨੇਸ਼ਨ ਥਿਊਰੀ ਫੇਲ ਹੋ ਗਈ, ਬੰਗਲਾदेश ਬਣਿਆ, ਉਹ ਤਾਂ ਹੁੰਦਾ ਜੇ ਤੁਹਾਡੇ ਵਾਂਗ ਉਹ ਹਿੰਦੂ ਰਾਸ਼ਟਰ ਦਾ ਹਿੱਸਾ ਹੁੰਦਾ ਜਾਂ ਕੋਈ ਆਪਣੇ ਆਪ ਨੂੰ ਕੋਈ ਹੋਰ ਨਾਂ ਥੱਲੇ। ਉਹ ਤਾਂ ਪਹਿਲਾਂ ਵੀ ਇਸਲਾਮਿਕ ਸੀ, ਬਾਅਦ ਦੇ ਵਿੱਚ ਵੀ ਇਸਲਾਮਿਕ ਉਸ ਪਹਿਲਾਂ ਬਣੇ। ਔਰ ਹੁਣ ਜਿਹੜੀ ਗੱਲ ਕਰਕੇ ਅਸੀਂ ਅੱਜ ਦੀ ਵਿਚਾਰ ਇਹ ਲੈ ਰਹੇ ਹਾਂ ਕਿ ਕਿੰਨੇ ਇਹ ਇਨਸਿਕਿਉਰ ਲੋਕ ਨੇ। ਬਿਲਕੁਲ। ਕਿ ਹੁਣ ਸ਼ੇਖ ਹਸੀਨਾ ਨੂੰ ਪਾਵਰ 'ਚ ਲਿਆਉਣ ਲਈ ਜਿਹੜੀ ਖਾਲਿਦਾ ਜ਼ਿਆ ਜਿਹਨੂੰ ਜਿਹੜਾ ਇਹਨੇ ਹਰਾਇਆ ਜਾਂ ਜਿਸ ਨੂੰ, ਉੱਥੇ ਵੀ ਉਸ ਕਿਸਮ ਦੀਆਂ ਏਜੰਸੀਆਂ ਕੰਮ ਕਰਦੀਆਂ ਨੇ। ਰਾਹ ਦਾ ਬਹੁਤ ਵੱਡਾ ਆਪਰੇਸ਼ਨ ਸੀ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਸੀ। ਹੁਣ ਕਿਸ ਹੱਦ ਤੱਕ ਈਵਨ ਕਈ ਵਾਰ ਜਿਹੜੇ ਟ੍ਰੇਟਰ ਵੀ ਹੁੰਦੇ ਨੇ ਆਪਣੇ ਲੋਕਾਂ ਦੇ ਜਾਂ ਕਿਸੇ ਪ੍ਰਤੀ ਇੱਕ ਰਿਵੈਂਜ ਵੀ ਹੁੰਦਾ ਹੈ, ਪੋਸੀਬਲ ਹੈ ਇਹ ਇੱਕ ਰਿਵੈਂਜ ਵੀ ਕੈਰੀ ਕਰ ਰਹੀ ਸੀ ਆਪਣੇ ਪਿਓ ਦੇ ਉਹ ਸਾਰੇ ਨੂੰ ਲੈ ਕੇ। ਲੇਕਿਨ ਉਹਨੂੰ ਵੀ ਇਹ ਰੀਅਲਾਈਜੇਸ਼ਨ ਅਲਟੀਮੇਟਲੀ ਹੋਈ ਹੁਣ ਜਦੋਂ CAA ਇਹਨਾਂ ਨੇ ਪਾਸ ਕੀਤਾ। ਜੋ ਕੁਝ ਬੰਗਾਲੀਆਂ ਦੇ ਲਈ ਇਹ ਕਹਿੰਦੇ ਨੇ, ਬੰਗਾਲੀ ਮੁਸਲਮਾਨਾਂ ਨੂੰ ਅਮਿਤ ਸ਼ਾਹ ਨੇ ਜਾ ਕੇ ਟਰਮਾਈਟ ਕਿਹਾ, ਦੀਮਕ ਅਸਾਮ ਦੇ ਵਿੱਚ, ਕਿ ਭਾਈ ਇਹ ਜਿਹੜੇ ਨੇ ਸਿਉਂਕ ਨੇ, ਇਹ ਟਰਮਾਈਟ ਨੇ। ਤੇ ਮੇਰਾ ਖਿਆਲ ਹੈ ਵੀ ਉਹਨੂੰ ਵੀ ਲੱਗਿਆ ਕਿ ਵੀ ਕੋਈ ਗੱਲ ਨਹੀਂ, ਇੱਕ ਸੈਡ ਟ੍ਰੈਜਿਕ ਚੈਪਟਰ ਸੀ ਸਾਡੀ ਰਿਲੇਸ਼ਨਸ਼ਿਪ ਦਾ 70s ਦੇ ਦੌਰ 'ਚ, ਲੈਟ ਵੀ ਗੈਟ ਬੈਕ ਟੂ ਆਵਰ ਰੂਟਸ। ਹੁਣ ਪਿਛਲੇ ਪੀਰੀਅਡ 'ਚ ਇਮਰਾਨ ਖਾਨ ਸਾਹਿਬ ਔਰ ਸ਼ੇਖ ਹਸੀਨਾ ਦੀਆਂ ਰੈਗੂਲਰ ਟੈਲੀਫੋਨਿਕ ਕਨਵਰਸੇਸ਼ਨਸ ਹੁੰਦੀਆਂ ਨੇ, ਹੁਣ ਵੀ ਪਿਛਲੇ ਕੱਲ ਹੋਈ। ਔਰ ਇਹਨੂੰ ਲੈ ਕੇ ਈਵਨ BBC ਦੀ ਹਿੰਦੀ ਸਰਵਿਸ ਨੇ ਫੁੱਲ ਫਲੈਜ ਸਟੋਰੀ ਕੀਤੀ ਕਿ ਚੀਨ ਨੇਪਾਲ ਦੇ ਵਿੱਚ ਉਲਝਿਆ ਭਾਰਤ, ਉਧਰ ਪਾਕਿਸਤਾਨ ਬੰਗਲਾदेश 'ਚ ਵਧੀ ਦੋਸਤੀ। ਔਰ ਉਸ ਲੰਬਾ ਚੌੜਾ ਹੈ ਕਿ ਜੀ ਇੰਨੀ ਦੇਰ ਗੱਲ ਹੋਈ, ਪਹਿਲਾਂ ਦਾ 20-22 ਸਾਲ ਉਹਨਾਂ ਨੇ ਉਹਨਾਂ ਦੇ ਕ੍ਰੈਡੈਂਸ਼ੀਅਲਸ ਹੀ ਨਹੀਂ ਸੀ 20-22 ਮਹੀਨੇ ਮੰਨੇ ਪਾਕਿਸਤਾਨ ਦੇ ਐਂਬੈਸਡਰ ਦੇ ਕਿ ਇਹ ਨਹੀਂ ਸਾਨੂੰ ਕਬੂਲ। ਫਿਰ ਮਿਲੇ ਵੀ, ਫੋਰਨ ਮਿਨਿਸਟਰ ਮਿਲੇ, ਫਿਰ ਦੋਨਾਂ ਦੀ ਪ੍ਰਾਈਮ ਮਿਨਿਸਟਰਸ ਦੀ ਗੱਲਬਾਤ ਹੋਈ। ਹੁਣ ਕੱਲ ਫਿਰ ਔਰ ਖਾਸ ਤੌਰ ਤੇ ਜਦੋਂ ਚੀਨ ਦੇ ਨਾਲ ਭਾਰਤ ਦਾ ਟਕਰਾਅ ਹੋਇਆ, ਬੰਗਲਾदेश ਨੇ ਕੋਈ ਸਟੇਟਮੈਂਟ ਨਹੀਂ ਦਿੱਤੀ। ਵਨ ਰੋਡ ਵਨ ਬੈਲਟ ਇਨੀਸ਼ੀਏਟਿਵ ਦਾ ਵੀ ਬੰਗਲਾदेश ਹਿੱਸਾ ਹੈ। ਔਰ ਹੁਣ ਜੇ ਇਮਰਾਨ ਖਾਨ ਔਰ ਉਹਨਾਂ ਦੀ ਆਪਸੀ ਗੱਲਬਾਤ ਹੁੰਦੀ ਹੈ, ਜ਼ਾਹਿਰ ਹੈ ਜਿਹੜੀ ਪਾਕਿਸਤਾਨ ਵੱਲੋਂ ਬਰੀਫਿੰਗ ਹੈ, ਕਸ਼ਮੀਰ ਦਾ ਮੁੱਦਾ ਵੀ ਡਿਸਕਸ ਕੀਤਾ ਗਿਆ। ਅਜੇ ਤੱਕ ਕੋਈ ਬੰਗਲਾदेश ਨੇ ਕਸ਼ਮੀਰ ਦੇ ਮੁੱਦੇ ਤੇ ਭਾਰਤ ਦੀ ਹਮਾਇਤ ਨਹੀਂ ਕੀਤੀ ਹੋਈ, ਚੀਨ ਦੇ ਮੁੱਦੇ ਤੇ ਨਹੀਂ ਕੀਤੀ, ਨੇਪਾਲ ਦੇ ਮੁੱਦੇ ਤੇ ਨਹੀਂ ਕੀਤੀ। ਤੇ ਹੁਣ ਇਸ ਸਾਰੇ ਦਾ ਕੀ ਅਰਥ ਹੈ? ਭਾਰਤ ਦੇ ਜੇ ਤੁਸੀਂ ਦੇਖੋ ਕਿ ਉਹਨਾਂ ਦਾ ਇਹ ਕਿ ਭਾਈ ਅਸੀਂ ਤਾਂ ਇੰਨਾ ਕੁਛ ਕਰਤਾ ਲਾਤਾ, ਅਸੀਂ ਤਾਂ ਸਮਝਦੇ ਸੀ ਕਿ ਅਸੀਂ ਆਪਣਾ ਇੱਕ ਬੱਚਾ ਜਮੂਰਾ ਜਿਹੜਾ ਉਹ ਬਣਾਇਆ ਖੜਾ ਕੀਤਾ ਹੈ, ਇਹ ਵੀ ਸਾਡੇ ਹੱਥਾਂ ਚੋਂ ਨਿਕਲ ਗਿਆ। ਔਰ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਫਿਰ ਇਹੀ ਏਜੰਸੀਆਂ ਉੱਥੇ ਕੋਈ ਹੋਰ ਨੂੰ ਲੱਭ ਰਹੀਆਂ ਹੋਣ ਕਿ ਸ਼ੇਖ ਹਸੀਨਾ ਦਾ ਵੀ ਤਖਤਾ ਕਿਵੇਂ ਉਲਟਾਉਣਾ ਹੈ। ਔਰ ਚੰਗਾ ਹੋਏਗਾ ਕਿ ਵੀ ਇਹ ਰਿਲੇਸ਼ਨਸ਼ਿਪ ਇਕੱਲੀ ਇੱਥੋਂ ਤੱਕ ਨਾ ਰਹੇ। ਜੇ ਪਾਕਿਸਤਾਨ ਜ਼ਾਹਰ ਹੈ ਨਿਊਕਲੀਅਰ ਪਾਵਰ ਹੈ, ਬੰਗਲਾदेश
ਘਿਰਿਆ ਹੋਇਆ, ਹਾਲਾਂਕਿ ਕੋਈ ਲੈਂਡ ਲੌਕਡ ਨਹੀਂ ਹੈ ਅਫਗਾਨਿਸਤਾਨ ਵਾਂਗ, ਜੀ ਉਹਨਾਂ ਕੋਲ ਸਮੁੰਦਰ ਵੀ ਹੈ ਪਰ ਉਹਨਾਂ ਦਾ ਵੱਡਾ ਬਾਰਡਰ ਇੰਡੀਆ ਨਾਲ ਵੀ ਲੱਗਦਾ ਹੈ, ਜਿੱਥੇ ਇਹਨਾਂ ਦੀਆਂ ਬਾਰਡਰ ਸਿਕਿਉਰਿਟੀ ਫੋਰਸ ਔਰ ਦੂਸਰਾ ਧੱਕਾ ਕਰਦੇ ਰਹਿੰਦੇ ਨੇ ਉਹਨਾਂ ਦੇ ਨਾਲ। ਪਰ ਅਸੀਂ ਸਮਝਦੇ ਹਾਂ ਕਿ ਜੇ ਪਾਕਿਸਤਾਨ ਹੋਰ ਵੀ ਠੁੰਮਣਾ ਦੇ ਬੰਗਲਾਦੇਸ਼ ਨੂੰ, ਬਿਲਕੁਲ ਉਹਨਾਂ ਦੇ ਨਾਲ ਸੰਬੰਧ ਵੀ ਬਣ ਔਰ ਉਹਨਾਂ ਨੂੰ ਆਪਣੇ ਨਿਊਕਲੀਅਰ ਅੰਬਰੇਲਾ ਦੇ ਥੱਲੇ ਵੀ ਲਿਆਉਣ, ਜੀ ਉਹਨਾਂ ਨੂੰ ਇਹ ਕਹਿਣ ਕਿ ਭਾਈ ਕੋਈ ਨਾ ਕੋਈ ਐਸਾ ਐਗਰੀਮੈਂਟ ਉਹਨਾਂ ਦੇ ਨਾਲ ਕਿ ਅਸੀਂ ਇੱਕੋ ਹੀ ਹੈ, ਇੱਕੋ ਹੀ ਮਾਂ ਦੇ ਬੱਚੇ ਹੈ, ਠੀਕ ਹੈ ਭਰਾ ਅੱਡ ਅੱਡ ਵੀ ਹੋ ਜਾਂਦੇ ਨੇ ਲੜ ਕੇ, ਪਰ ਅਲਟੀਮੇਟਲੀ ਉਹੀ ਕਾਨਸੈਪਟ ਜਿਹੜਾ ਹਿੰਦੂਤਵਾ ਦੀ ਆਈਡੀਓਲੋਜੀ ਤੋਂ, ਹਿੰਦੂ ਮੈਜੋਰੀਟੇਰੀਅਨਿਜ਼ਮ ਤੋਂ ਦੁਖੀ ਹੋ ਕੇ ਪਾਕਿਸਤਾਨ ਦਾ ਕਾਨਸੈਪਟ ਜਿਹੜਾ ਉਸ ਨੂੰ ਕੰਕਰੀਟਾਈਜ਼ ਕੀਤਾ ਬੰਗਾਲੀਆਂ ਨੇ। ਔਰ ਅੱਜ ਉਹ ਹਕੀਕਤ ਹੈ, ਦੋਨੋਂ ਮੁਲਕ ਇਸਲਾਮ ਦੇ ਉੱਤੇ ਹੀ ਖੜੇ ਨੇ, ਉਹਨਾਂ ਦੀ ਆਈਡੀਓਲੋਜੀ ਹੈ। ਔਰ ਜੇ ਪਾਕਿਸਤਾਨ ਇੱਥੋਂ ਤੱਕ ਵੀ ਜਿਹੜਾ ਨਿਊਕਲੀਅਰ ਅੰਬਰੇਲਾ ਦੀ ਗੱਲ ਕਰਦਾ ਹੈ ਕਿ ਭਾਈ ਅਸੀਂ ਤੁਹਾਨੂੰ ਆਪਣੀ ਨਿਊਕਲੀਅਰ ਛਤਰੀ ਦੀ ਹਿਫਾਜ਼ਤ 'ਚ ਲੈਂਦੇ ਹਾਂ, ਫਿਰ ਦੇਖਣ ਵਾਲਾ ਹੋਏਗਾ ਵੀ ਇਹਨਾਂ ਦਾ ਕੀ ਹਾਲ ਹੁੰਦਾ। ਪਰ ਅਸੀਂ ਇਹਨੂੰ ਇੱਕ ਵੈਲਕਮਿੰਗ ਸਟੈਪ ਸਮਝਦੇ ਹਾਂ ਕਿ ਇਹ ਈਵਨ ਜਿਹਨੂੰ ਇਹ ਸਮਝਦੇ ਸੀ ਕਿ ਭਾਈ ਨੇਪਾਲ ਔਰ ਬੰਗਲਾਦੇਸ਼ ਇਹ ਤਾਂ ਸਾਡੇ ਘੜੇ ਦੀਆਂ ਮੱਛੀਆਂ ਨੇ, ਉਹ ਹੁਣ ਘੜੇ ਦੀਆਂ ਮੱਛੀਆਂ ਨਹੀਂ ਨੇ, ਉਹ ਭਾਰਤੀ ਏਜੰਸੀਆਂ ਨੂੰ ਹੁਣ ਮਗਰਮੱਛ ਲੱਗ ਰਹੇ ਨੇ, ਜਿਹੜੇ ਕਿ ਇਹਨਾਂ ਦੇ ਬਰਾਬਰ ਜਿਹੜੇ ਨੇ ਉਹ ਇਹਨਾਂ ਨੂੰ ਚੈਲੰਜ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, ਬਾਰਨਜ਼ ਐਂਡ ਨੋਬਲ ਜਾਂ ਫਲਿੱਪਕਾਰਟ ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਔਰ ਸਿੱਖਾਂ ਦੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੀ ਜੋ ਸਰਕਾਰ ਵੱਲੋਂ 200 ਸਾਲ ਪੁਰਾਣਾ ਜਿਹੜਾ ਗੁਰੂ ਘਰ ਹੈ ਸਿੰਘ ਸਭਾ, ਜਿਹੜਾ ਕਿ ਪਿਛਲੇ 73 ਸਾਲਾਂ ਤੋਂ ਬੰਦ ਸੀ, ਉਸ ਨੂੰ ਖੋਲ ਦਿੱਤਾ ਗਿਆ ਹੈ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ। ਸੋ ਇਸ ਕਦਮ ਦੀ ਜੋ ਦੁਨੀਆ ਭਰ ਦੇ ਸਿੱਖਾਂ ਵੱਲੋਂ ਤਾਰੀਫ ਕੀਤੀ ਜਾ ਰਹੀ ਹੈ ਔਰ ਪਾਕਿਸਤਾਨ ਦੀ ਸਰਕਾਰ ਦਾ ਜੋ ਹੈ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਦੋਂ ਮੈਂ ਕੋਇਟਾ ਬਲੋਚਿਸਤਾਨ ਦੇ ਹਵਾਲੇ ਨਾਲ ਇਹ ਖਬਰ ਦੇਖੀ, ਸਾਰੇ ਹੀ ਸਿੱਖ ਮੀਡੀਆ 'ਚ ਕਾਫੀ ਇਹਨੂੰ ਪ੍ਰੋਮੀਨੈਂਟਲੀ ਚਲਾਇਆ ਜਾ ਰਿਹਾ ਜੀ ਕਿ 200 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਕੋਇਟਾ ਬਲੋਚਿਸਤਾਨ 'ਚ, ਜਿਹੜਾ ਕਿ ਉਹਨਾਂ ਦੀ ਮੇਨ ਮਾਰਕੀਟ ਦੇ ਵਿੱਚ ਹੈ, ਮਸਜਿਦ ਰੋਡ ਤੇ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਇਹ ਸ਼ਹਿਰ ਦੇ ਵਿਚਕਾਰ ਹੈ, ਸੈਂਟਰ ਆਫ ਦਾ ਸਿਟੀ। ਔਰ ਉਸ ਨੂੰ ਜਿਹੜਾ ਪਿਛਲੇ 73 ਸਾਲ ਤੋਂ ਜਿੱਥੇ ਇੱਕ ਸਕੂਲ ਜਿਹੜਾ ਉਹ ਚੱਲ ਰਿਹਾ ਸੀ 47 'ਚ, ਕਿਉਂਕਿ ਸਿੱਖ ਕਮਿਊਨਿਟੀ ਆ ਗਈ ਹੁਣ ਤਾਂ, ਮੈਂ ਇਹਨਾਂ ਦੀ ਰਿਪੋਰਟਿੰਗ ਹੀ ਦੇਖ ਰਿਹਾ ਸੀ ਡੌਨ ਦੀ ਵੀ ਔਰ ਦੂਸਰਿਆਂ ਦੀ ਵੀ, ਕਿ ਇਸ ਵੇਲੇ 2000 ਦੇ ਕਰੀਬ ਸਿੱਖ ਬਲੋਚਿਸਤਾਨ ਦੇ ਵਿੱਚ ਰਹਿੰਦੇ ਨੇ ਔਰ ਉਹਨਾਂ 'ਚੋਂ ਵੱਡੀ ਗਿਣਤੀ ਕੋਇਟਾ 'ਚ ਹੈ।
ਉਹ ਹੋ ਸਕਦਾ ਹੈ ਜਿਹੜੇ ਏਜੰਸੀ ਏਰੀਏ ਚੋਂ ਸਿੱਖ ਮੂਵ ਕੀਤੇ ਨੇ ਔਰ ਉਹ ਇੱਧਰ ਆਏ ਹੋਣ ਕੋਇਟਾ, ਕਿਉਂਕਿ ਪਿਸ਼ਾਵਰ ਦੇ ਵਿੱਚ ਵੀ ਵੱਡੀ ਗਿਣਤੀ 'ਚ ਉਹੀ ਨੇ ਜਿਹੜੇ ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਬਿਜੌੜ ਔਰ ਜਮਰੌਦ ਔਰ ਦੂਸਰੀਆਂ ਜਿਹੜੀਆਂ ਨਾਲ ਔਰਕਜ਼ਾਈ, ਇਹਨਾਂ ਸਾਰਿਆਂ ਚੋਂ ਹੀ ਏਰੀਆਸ ਚੋਂ ਆਏ ਨੇ। ਜੀ ਇੱਕ ਬੜੀ ਖੁਸ਼ੀ ਦੀ ਗੱਲ ਹੈ। ਹਾਲਾਂ ਹੁਣ ਅਸੀਂ ਇਹ ਵੀ ਦੇਖਦੇ ਹਾਂ ਕਿ ਇੰਡੀਅਨ ਏਜੰਸੀਆਂ ਜਿਹੜੀ ਸਭ ਤੋਂ ਜ਼ਿਆਦਾ ਸ਼ਰਾਰਤ ਬਲੋਚਿਸਤਾਨ 'ਚ ਕਰ ਰਹੀਆਂ, ਜਿਵੇਂ ਉਹਨਾਂ ਦੇ ਇੱਕ ਗਰੁੱਪ ਖੜਾ ਕਿ ਕੁਲਭੂਸ਼ਣ ਯਾਦਵ ਨਾਲ ਜੁੜਿਆ ਸਾਰਾ ਕਿੱਸਾ ਹੀ ਬਲੋਚਿਸਤਾਨ ਦਾ ਜੀ। ਔਰ ਇਹ ਇੱਕ ਫੀਅਰ ਵੀ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਵੀ ਕੋਈ ਰਿਕਗਨਾਈਜ਼ ਕਰਦੇ ਹੋ ਜਾਂ ਕੋਈ ਖੁੱਲ੍ਹ ਦਿੰਦੇ ਹੋ ਤੇ ਪਤਾ ਨਹੀਂ ਹੈ ਵੀ ਇੰਡੀਅਨ ਏਜੰਸੀਆਂ ਕਿਸ ਰੂਪ 'ਚ ਕਿੱਥੇ ਕੀ ਕਰਦੀਆਂ ਨੇ। ਲੇਕਿਨ ਇਹ ਫਿਰ ਵੀ ਜਦੋਂ ਅਸੀਂ ਇੱਕ ਪਾਸੇ ਭਾਰਤ ਦਾ ਅਸੀਂ ਜ਼ਿਕਰ ਕੀਤਾ ਕਿ ਕਿਵੇਂ 5 ਅਗਸਤ ਜਿੱਦਣ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕਰਕੇ ਉਹਨਾਂ ਦਾ ਸਟੇਟਸ ਖਤਮ ਕੀਤਾ ਗਿਆ, ਉਦੋਂ ਉਹ ਰਾਮ ਮੰਦਿਰ ਦੀ ਫਾਊਂਡੇਸ਼ਨ ਰੱਖ ਰਹੇ ਨੇ, ਉਸ ਦੀ ਸ਼ਿਲਾਨਿਆਸ ਪੂਜਾ ਕਰਨਗੇ, ਜਿਸ ਨੂੰ ਜ਼ਬਰਦਸਤੀ ਜਿਹੜਾ 6 ਦਸੰਬਰ 1992 ਨੂੰ ਕਿਵੇਂ ਹਜ਼ਾਰਾਂ ਹਿੰਦੂ ਤਵੀਆਂ ਦੀ ਭੀੜ ਨੇ ਤੋੜਿਆ। ਹੁਣ ਇੱਕ ਪਾਸੇ ਇਹ ਹੈ ਸੈਕੂਲਰ ਡੈਮੋਕ੍ਰੇਸੀ ਕਹਿਣ ਵਾਲੇ ਜਿਹੜੇ ਕਹਿੰਦੇ ਨੇ ਜੀ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ। ਇਸ ਦੇ ਉਲਟ ਕੋਈ ਪਾਕਿਸਤਾਨ ਦੀ ਕੋਈ ਮਜਬੂਰੀ ਨਹੀਂ ਹੈ ਔਰ ਇਹ ਸਿੰਘ ਸਭਾ ਗੁਰਦੁਆਰਾ ਕੋਈ ਹਿਸਟੋਰੀਕਲ ਗੁਰਦੁਆਰਾ ਵੀ ਨਹੀਂ ਹੈ, 200 ਸਾਲ ਐਂਸ਼ੀਐਂਟ ਤੁਸੀਂ ਕਹਿ ਸਕਦੇ ਹੋ, ਪਰ ਜਿਹੜੇ ਸਿੰਘ ਸਭਾ ਗੁਰਦੁਆਰੇ ਨੇ ਮੋਸਟਲੀ ਇਹ ਕੋਈ ਗੁਰੂ ਨਾਨਕ ਸਾਹਿਬ ਜਾਂ ਕਿਸੇ ਦੀ ਹਿਸਟਰੀ ਨਾਲ ਜੁੜੇ ਹੋਏ ਨਹੀਂ ਹੋਣਗੇ। ਮੇਰਾ ਆਪਣਾ ਇਹ ਅੰਦਾਜ਼ਾ ਹੋ ਸਕਦਾ ਹਿਸਟੋਰੀਕਲ ਵੀ ਹੋਏ, ਪਰ ਜੇ ਹਿਸਟੋਰੀਕਲ ਹੁੰਦਾ ਤਾਂ ਫਿਰ ਜਿਸ ਗੁਰੂ ਸਾਹਿਬ ਦੇ ਨਾਲ ਹੈ ਉਹਨਾਂ ਦੇ ਨਾਂ ਤੇ ਹੁੰਦਾ ਬਿਲਕੁਲ। ਲੇਕਿਨ ਔਰ ਇਹ ਉਹਨਾਂ ਦਾ ਜਿਹੜਾ ਉੱਥੋਂ ਦੀ ਕੋਇਟਾ ਦੇ ਹੈੱਡ ਨੇ ਸਰਦਾਰ ਜਸਵੀਰ ਸਿੰਘ, ਚੇਅਰਮੈਨ ਸਿੱਖ ਕਮੇਟੀ ਇਨ ਬਲੋਚਿਸਤਾਨ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਡੇ ਲਈ ਬਹੁਤ ਵੱਡਾ ਹਿਸਟੋਰੀਕਲ ਫੈਸਲਾ, ਕਿਉਂਕਿ ਇਹ 14,000 ਸਕੁਅਰ ਫੁੱਟ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ, ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ, ਔਰ ਇਹਦੀ ਜਿਹੜੀ ਲੋਕੇਸ਼ਨ ਹੈ ਉਹ 14,000 ਸਕੁਅਰ ਫੀਟ ਦੀ ਕੀਮਤ ਬਿਲੀਅਨਸ ਆਫ ਰੁਪੀਜ਼ ਹੈ। ਲੇਕਿਨ ਇਹਦੇ ਬਾਵਜੂਦ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਡ ਰੀਸਟੋਰਡ ਇਟਸ ਸਟੇਟਸ ਐਜ਼ ਅ ਪਲੇਸ ਆਫ ਵਰਸ਼ਿਪ ਔਨ ਦਾ ਅਪੀਲ ਆਫ ਦਾ ਸਿੱਖ ਕਮਿਊਨਿਟੀ। ਉਹਨਾਂ ਨੇ ਸਕੂਲ ਵਾਲਿਆਂ ਨੂੰ ਕਿਹਾ ਵੀ ਆਲਟਰਨੇਟ ਤੁਹਾਡਾ ਪ੍ਰਬੰਧ ਕਰਦੇ ਹਾਂ ਜਿੱਥੇ ਵੀ, ਤਾਂ ਕਿ ਬੱਚਿਆਂ ਦੀ ਐਜੂਕੇਸ਼ਨ ਖਰਾਬ ਨਾ ਹੋਏ। ਔਰ ਮੈਂ ਦੇਖ ਰਿਹਾ ਵੀ ਇੰਪ੍ਰੈਸਿਵ ਸੈਰੇਮਨੀ ਗੁਰਦੁਆਰਾ ਸਾਹਿਬ 'ਚ, ਇਹਦੇ ਬਾਵਜੂਦ ਕਿ ਕਿਸ ਕਿਸਮ ਦਾ ਮਾਹੌਲ ਇਹਨਾਂ ਨੇ ਬਣਾਇਆ ਹੋਇਆ ਹੈ, ਇੱਧਰ ਕਿਸ ਕਿਸਮ ਦਾ ਪ੍ਰਚਾਰ ਹੁੰਦਾ ਹੈ। ਔਰ ਕੋਇਟਾ ਦੇ ਵਿੱਚ ਕੋਇਟਾ ਦੀ ਸਟੇਟ ਗਵਰਨਮੈਂਟ ਵੱਲੋਂ ਇਹ ਜਿਹੜਾ ਜੈਸਚਰ ਹੈ ਇਹ ਬਹੁਤ ਰਿਮਾਰਕੇਬਲ ਹੈ। ਔਰ ਇਸ ਸਾਰੇ ਦੇ ਵਿੱਚ ਜਿਹਦੇ 'ਚ ਉਹਨਾਂ ਨੇ ਕਿਹਾ, ਸਰ ਜਸਬੀਰ ਸਿੰਘ ਹੋਰਾਂ ਨੇ, ਕਿ ਵੀ the Sikh community of the province is very pleased that our ancient Gurdwara has been handed over to us by the government of Pakistan and the Balochistan High Court after 73 years, and now we are able to continue our religious practice there. Around 2,000 Sikh families live in Balochistan. So possible है जिवें ये सारे चों इदा केस होए, जिवें बलोचिस्तान हाई कोर्ट का जिक्र है, डिसीजन कोर्ट का ही होएगा, ਲੇਕਿਨ ਕਿੰਨੇ ਕੁ ਕੋਰਟ ਡਿਸੀਜਨ ਇੱਧਰ ਮੰਨੇ ਜਾਂਦੇ ਨੇ। ਤੁਸੀਂ ਇੱਥੇ ਹਿਸਟੋਰੀਕਲ ਗੁਰਦੁਆਰਾ ਗਿਆਨ ਗੋਦੜੀ ਗੁਰੂ ਨਾਨਕ ਸਾਹਿਬ ਦਾ ਹਰਿਦੁਆਰ 'ਚ ਗਾਇਬ ਕਰ ਦਿੱਤਾ, ਜਿਹੜਾ 500 ਸਾਲ ਤੋਂ ਸੀ ਗੁਰਦੁਆਰਾ ਡੌਂਗ ਮਾਰਚ ਕੀ ਕੀਤਾ, ਔਰ ਨਵੰਬਰ 84 'ਚ ਕਿੰਨੇ ਗੁਰਦੁਆਰੇ ਜਿਹੜੇ ਵਾਪਸ ਰੀਸਟੋਰ ਹੀ ਨਹੀਂ ਕੀਤੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਗੁੱਡਵਿਲ ਜੈਸਚਰ ਤਾਂ ਹੈ ਹੀ ਹੈ, ਔਰ ਇਮਰਾਨ ਖਾਨ ਹੋਰਾਂ ਦੀ ਹਕੂਮਤ ਵੱਲੋਂ ਪਿਛਲੇ ਪੀਰੀਅਡ 'ਚ ਫੈਡਰਲ ਲੈਵਲ ਦੇ ਉੱਤੇ ਵੀ ਚੰਗੇ ਡਿਸੀਜਨ ਲਏ ਗਏ ਨੇ, ਪਰ ਇਹ ਡਿਸੀਜਨ ਬਲੋਚਿਸਤਾਨ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਲਿਆ, ਜਿਹਦੇ ਲਈ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਰੇ ਹੀ, ਔਰ ਮੈਂ ਜਿੰਨਾ ਕੁ ਸਾਡਾ ਮੀਡੀਆ ਉੱਥੋਂ ਵਾਲਾ ਵੀ, ਕਿਉਂਕਿ ਇਦਾਂ ਦੀ ਖਬਰ ਨੂੰ ਬਲੌਕ ਨਹੀਂ ਕਰ ਸਕਦੇ, ਕਿਉਂਕਿ ਇਹਦੇ ਤੇ ਈਵਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਜਿਹੜਾ ਉਹ ਸ਼ੁਕਰੀਆ ਅਦਾ ਕੀਤਾ ਕਿ ਇਹ ਗੁਰਦੁਆਰਾ ਸਾਹਿਬ 200 ਸਾਲ ਬਾਅਦ 72 ਸਾਲ ਬਾਅਦ ਉੱਥੇ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਔਰ ਜ਼ਾਹਰ ਹੈ ਕਿ ਜਿਵੇਂ ਸਿੱਖ ਮਰਿਆਦਾ ਦੇ ਮੁਤਾਬਕ ਉੱਥੇ ਦੀਵਾਨ ਸਵੇਰੇ ਸ਼ਾਮ ਸਜਣਗੇ, ਔਰ 2000 ਤੋਂ ਜ਼ਿਆਦਾ ਬਲੋਚਿਸਤਾਨ ਦੇ ਸਿੱਖਾਂ ਦੇ ਲਈ, ਔਰ ਇਹੀ ਨਹੀਂ ਵੀ ਉਹਨਾਂ ਲਈ, ਜੇ ਹੁਣ ਕੋਇਟਾ ਸਟੇਟ ਦੀ ਹੈੱਡਕੁਆਰਟਰ ਹੈ ਤੇ ਬਾਕੀ ਸਟੇਟਾਂ ਤੋਂ ਵੀ ਜਦੋਂ ਕੋਈ ਕੰਮ ਦੇ ਲਈ ਉੱਥੇ ਆਉਂਦੇ ਨੇ ਲੋਕ, ਉਹਨਾਂ ਦੇ ਲਈ ਵੀ ਇੱਕ ਟਿਕਾਣਾ ਗੁਰਦੁਆਰੇ ਦੇ ਨਾਲ ਜੁੜਿਆ ਹੋਇਆ, ਲੰਗਰ, ਰਹਿਣ ਦੀ ਥਾਂ, ਜਿਹੜਾ ਸਾਡੀ ਟ੍ਰੈਡੀਸ਼ਨ ਦਾ ਹਿੱਸਾ ਹੈ। ਅੱਜ ਦੀ ਵਿਚਾਰ ਲਈ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ 3 ਸ਼ਲੋਕ ਚੁਣੇ ਨੇ। 2 ਬਾਬਾ
ਫਰੀਦ ਜੀ ਦੇ ਨੇ, ਤੀਸਰਾ ਵੀ ਬਾਬਾ ਫਰੀਦ ਜੀ ਨੂੰ ਹੀ ਅਰਪਣ ਕੀਤਾ ਹੈ। ਬੇਸ਼ੱਕ ਇਹ ਗੁਰੂ ਅਰਜਨ ਸਾਹਿਬ ਦਾ ਹੈ, ਔਰ ਇਹ ਆਮ ਹੁੰਦਾ ਹੈ ਜਦੋਂ ਤੁਸੀਂ ਸ਼ਾਇਰੀ ਹੋਏ, ਥਾਟ ਹੋਏ। ਬਹੁਤ ਵਾਰੀ ਇਹ ਕਿਹਾ ਜਾਂਦਾ ਜੀ ਫਲਾਣੇ ਦਾ ਜਿਹੜੀ ਗੱਲ ਉਹਨੇ ਕੀਤੀ ਓਰੀਜਨਲ ਥਾਟ ਹੈ। ਮੈਨੂੰ ਬਹੁਤ ਵਾਰੀ ਲੱਗਦਾ ਹੁੰਦਾ ਵੀ ਓਰੀਜਨਲ ਕੁਝ ਵੀ ਨਹੀਂ ਹੁੰਦਾ, ਸਿਰਫ ਇਹ ਹੁੰਦਾ ਹੈ ਕਿ ਵੀ ਥਾਟ ਘੁੰਮ ਰਿਹਾ, ਕਿਨੇ ਉਸ ਥਾਟ ਦੇ ਨਾਲ ਉਹਦਾ ਥਾਟ ਸਟਿਮੂਲੇਟ ਹੋਇਆ। ਇਸੇ ਤਰ੍ਹਾਂ ਜਦੋਂ ਤੁਸੀਂ ਕੋਈ ਕਿਤਾਬ ਪੜ੍ਹਦੇ ਹੋ ਉਹਦੇ 'ਚੋਂ ਤੁਹਾਡਾ ਆਪਣਾ ਦਰਸ਼ਨ ਜਾਂ ਆਪਣੀ ਫਿਲਾਸਫੀ ਵੀ ਉਹਦੇ ਨਾਲ ਜੁੜੀ ਹੁੰਦੀ ਹੈ। ਥਾਟਸ ਟਰੈਵਲ ਕਰਦੇ ਨੇ, ਔਰ ਇਹੀ ਕਾਰਨ ਹੈ ਕਿ ਥਾਟਸ ਨੂੰ ਜਿਹੜੇ ਭਲੇ ਲੋਕ ਨੇ ਉਹ ਭਲਾਈ ਦੇ ਲਈ ਅੱਗੋਂ ਤੋਰਦੇ ਨੇ। ਔਰ ਜਿਹੜੀਆਂ ਹਕੂਮਤਾਂ, ਡਾਇਸਪੋਰਾ ਸਿੱਖਾਂ ਤੋਂ ਕਿਉਂ ਡਰ ਲੱਗਦਾ ਹੈ? ਕਿਉਂਕਿ ਫਰੀडम ਦਾ ਥਾਟ ਹੈ। ਔਰ ਜਿਨ੍ਹਾਂ ਨੂੰ ਤੁਸੀਂ ਗੁਲਾਮੀ ਦੇ ਵਿੱਚ ਪਰਪੈਚੁਏਟ ਕੀਤਾ ਹੋਇਆ, ਉਹਨਾਂ ਦੀ ਪ੍ਰੋਗਰਾਮਿੰਗ ਕੀਤੀ ਹੋਈ ਹੈ, ਉਹਨਾਂ ਨੂੰ ਉਸ ਤਰੀਕੇ ਨਾਲ ਟ੍ਰੇਨਡ ਕੀਤਾ ਹੋਇਆ ਹੈ, ਉਹ ਇਹ ਸਮਝਦੇ ਨੇ ਕਿ ਜਦੋਂ ਫਰੈਸ਼ ਥਾਟ ਆਏਗਾ ਕੋਈ ਨਵਾਂ, ਇੱਥੋਂ ਵਾਲੇ ਸੋਚਣਗੇ, ਉਹਨੂੰ ਚੈਲੰਜ ਕਰਨਗੇ, ਔਰ ਜਿਹੜਾ ਥਾਟ ਹੈ ਉਸ ਦਾ ਇਫੈਕਟ ਵੀ, ਜੇ ਹੁਣ ਕਰੋਨਾ ਜਿਹੜੀ ਹੈ ਉਹ ਇੱਕ ਤੋਂ ਇੱਕ ਜਾਂਦੀ ਹੈ, ਕਮਿਊਨਿਟੀ ਸਪਰੈਡ ਵੀ ਹੈ, 에ਅਰਬੋਰਨ ਵੀ ਹੈ, ਇਸੇ ਤਰ੍ਹਾਂ ਥਾਟਸ ਦਾ ਵੀ ਜਿਹੜਾ ਹੈ ਉਹ ਸਿਨਰਜੈਸਿਕ ਇਫੈਕਟ ਹੁੰਦਾ ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ। ਔਰ ਸ਼ਾਇਦ ਇਸੇ ਲਈ ਜਿਹੜੇ ਸੱਚ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ। ਸੁਕਰਾਤ ਦੇ ਖਿਲਾਫ ਕੀ ਸੀ ਕਿ ਜੀ ਇਹ ਗੱਲਾਂ ਕਰਦਾ ਨੌਜਵਾਨਾਂ ਨਾਲ ਔਰ ਉਹਨਾਂ ਦੇ ਦਿਮਾਗ ਭ੍ਰਿਸ਼ਟ ਕਰ ਰਿਹਾ, ਇਜ਼ ਕਰਪਟਿੰਗ देयर ਮਾਈਂਡਸ, ਕਿਉਂਕਿ ਉਹ ਸੋਚਣਾ ਸਿਖਾਉਂਦਾ ਸੀ, ਚੈਲੰਜ ਕਰਨਾ ਸਿਖਾਉਂਦਾ ਸੀ। ਔਰ ਨਵਾਂ ਥਾਟ ਹਮੇਸ਼ਾ ਪੁਰਾਣੇ ਨੂੰ ਖਤਰਾ ਪੈ ਜਾਂਦਾ ਜਦੋਂ ਨਵਾਂ ਥਾਟ ਆਉਂਦਾ। ਸੋ ਉਹ ਵੀ ਅਸੀਂ ਗੱਲ ਕਰਾਂਗੇ ਗੁਰੂ ਅਰਜਨ ਸਾਹਿਬ ਦਾ ਥਾਟ ਜਿਹੜਾ ਕਿ ਆਲਰੇਡੀ ਬਾਬਾ ਫਰੀਦ ਜੀ ਦੇ ਥਾਟ ਨੂੰ ਰੀਇਨਫੋਰਸ ਕਰਦਾ। ਪਰ ਇਹ ਅੱਜ ਜਿਹੜਾ 73 ਨੰਬਰ ਸ਼ਲੋਕ ਬਾਬਾ ਫਰੀਦ ਜੀ ਦਾ ਹੈ, ਫਰੀਦਾ ਕਿੱਥੈ ਤੈਂਡੇ ਮਾਪਿਆਂ ਜਿਨੀ ਤੂੰ ਜਣੇ ਓਏ, ਤੈ ਪਾਸੋਂ ਓਏ ਲੱਦ ਗਏ ਤੂੰ ਅਜੈ ਨਾ ਪਤੀਣ ਓਏ। ਹੁਣ ਇਹ ਵੀ ਜਿਵੇਂ ਸਮਝਾਉਣ ਦਾ ਹੈ ਕਿ ਵੀ ਤੂੰ ਇਹ ਸਮਝਦਾ ਹੈ ਜਿਸ ਕਿਸਮ ਦਾ ਤੇਰਾ ਰਹਿਣ ਸਹਿਣ ਹੈ, ਜਿਸ ਕਿਸਮ ਦੀਆਂ ਤੇਰੀਆਂ ਕਰਤੂਤਾਂ ਨੇ, ਲੱਗਦਾ ਹੈ ਵੀ ਤੂੰ ਇਹ ਸਮਝਦਾ ਹੈ ਕਿ ਵੀ ਤੂੰ ਇੱਥੇ ਹੀ ਰਹਿਣਾ ਇਸ ਧਰਤੀ ਤੇ, ਤੂੰ ਕਦੇ ਨਹੀਂ ਮਰਨਾ ਹੈ। ਤੇ ਇਹ ਤਾਂ ਪਹਿਲਾਂ ਸੋਚ, ਤੈਨੂੰ ਕਿਸੇ ਨੇ ਜੰਮਿਆ ਸੀ, ਤੇਰੇ ਮਾਪਿਓ ਨੇ, ਹੁਣ ਉਹ ਕਿੱਥੇ ਨੇ? ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣੇ ਹੋਏ, ਕਿ ਜਿਨ੍ਹਾਂ ਨੇ ਤੈਨੂੰ ਜਣਿਆ ਸੀ ਉਹ ਕਿੱਥੇ ਚਲੇ ਗਏ? ਤੈ ਪਾਸੋਂ ਉਹ ਲੱਦ ਗਏ, ਕਿ ਉਹ ਤੇਰੇ ਮਾਪੇ ਤੇਰੇ ਕੋਲੋਂ ਤੁਰ ਗਏ। ਤੂੰ ਅਜੇ ਨਾ ਪਤੀਣੋ, ਇਹ ਕਿ ਅਜੇ ਵੀ ਤੈਨੂੰ ਪ੍ਰਤੀਤ ਸਮਝ ਫੇਥ ਨਹੀਂ ਹੋਇਆ ਕਿ ਇਹ ਹਮੇਸ਼ਾ ਰਹਿਣ ਵਾਲੀ ਥਾਂ ਨਹੀਂ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀਏ, ਸਭ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀਏ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ। ਕਿ ਆਪਣੇ ਹੱਥਾਂ ਨਾਲ ਆਪ ਸਾਨੂੰ ਆਪਣਾ ਰਾਹ ਬਣਾਉਣਾ ਪੈਂਦਾ। ਕੋਈ ਸਾਨੂੰ ਰਾਹ ਦੱਸ ਤਾਂ ਸਕਦਾ, ਜਿਹੜਾ ਸਾਨੂੰ, ਜਦੋਂ ਅਸੀਂ ਰੂਹਾਨੀ ਲੋਕਾਂ ਦੀ ਗੱਲ ਕਰਦੇ ਹਾਂ ਉਹਨਾਂ ਦਾ ਇਹੀ ਹੁੰਦਾ ਕਿ ਉਹ ਰਾਹ ਦਸੇਰੇ ਨੇ, ਪਰ ਸਾਨੂੰ ਆਪਣਾ ਰਾਹ ਖੁਦ ਬਣਾਉਣਾ ਪੈਂਦਾ ਹੈ, ਖੁਦ ਉਸ ਦੇ ਉੱਤੇ ਤੁਰਨਾ ਪੈਂਦਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਚਾਨਣ ਤਾਂ ਬਣਾਇਆ ਜਾ ਸਕਦਾ। ਅਸੀਂ ਬੈਠੇ ਹਾਂ ਚਾਨਣ ਦੇ ਵਿੱਚ, ਬਲਬ ਜਗਦੇ ਨੇ, ਪਰ ਚਾਨਣ ਕਦੇ ਧੁੱਪ ਨਹੀਂ ਬਣ ਸਕਦੀ। ਬਿਲਕੁਲ, ਨੋ ਡਾਊਟ। ਸੋ ਇਸੇ ਤਰ੍ਹਾਂ ਤੁਸੀਂ ਇੱਕ ਆਰਟੀਫੀਸ਼ੀਅਲ ਸੰਸਾਰ ਦੇ ਵਿੱਚ ਰਹਿ ਕੇ ਇਹ ਮਹਿਸੂਸ ਕਰ ਸਕਦੇ ਹੋ ਕਿ ਤੁਸੀਂ 7ਵੇਂ ਅਸਮਾਨ ਤੇ ਹੋ, ਪਰ 7ਵਾਂ ਅਸਮਾਨ ਇਹ ਨਹੀਂ ਹੈ। ਅਲਟੀਮੇਟਲੀ ਤੁਸੀਂ ਜ਼ਮੀਨ ਦੇ ਵਿੱਚ ਗੱਡੇ ਜਾਣਾ ਹੈ, ਮਿੱਟੀ ਦੇ ਨਾਲ ਮਿੱਟੀ ਹੋਣਾ। ਤੇ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਭਾਈ ਇਹੀ ਦੇਖ ਕਿ ਅਲਟੀਮੇਟਲੀ ਤੇਰੇ ਮਾਪੇ ਜਿਨ੍ਹਾਂ ਨੇ ਤੈਨੂੰ ਜਣਿਆ ਸੀ ਉਹ ਕਿੱਥੇ ਗਏ। ਦੂਸਰਾ ਸ਼ਲੋਕ ਹੈ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵਸੀ, ਦੋਜ਼ਕ ਸੰਧੀ ਪਾਹੇ। ਹੁਣ ਅਸੀਂ ਸਮਝਦੇ ਹਾਂ ਵੀ ਟੋਆ ਡੂੰਘਾ ਹੁੰਦਾ ਹੈ, ਟਿੱਬਾ ਉੱਚਾ ਹੁੰਦਾ। ਹੁਣ ਇਹਦਾ ਇਨਸਾਨੀ ਜ਼ਿੰਦਗੀ 'ਚ ਜਦੋਂ ਅਸੀਂ ਫਲਾਈ ਹਾਈ ਕਰਦੇ ਹਾਂ ਆਪਣੇ ਮਨ ਦੇ ਵਿੱਚ, ਕੋਈ ਬਹੁਤ ਚਾਅ ਦੀ ਗੱਲ ਹੁੰਦੀ ਹੈ, ਖੁਸ਼ੀ ਦੀ ਗੱਲ ਹੁੰਦੀ ਹੈ, ਉਹਨੂੰ ਅਸੀਂ ਮਾਨਸਿਕ ਟਿੱਬਾ ਕਹਿ ਸਕਦੇ ਹਾਂ। ਤੇ ਜਦੋਂ ਨਿਵਾਣ ਹੁੰਦੀ ਹੈ, ਕਮਜ਼ੋਰ ਕੁਛ ਵਾਪਰਦਾ ਹੈ, ਬਿਮਾਰੀ, ਮੰਦਹਾਲੀ, ਮੁਸ਼ਕਲਾਂ, ਸਭ ਦਾ ਸਾਥ ਛੱਡ ਜਾਣਾ, ਉਹ ਟੋਏ ਨੇ ਸਾਡੀ ਜ਼ਿੰਦਗੀ ਦੇ। ਹੁਣ ਇਹ ਸਾਨੂੰ ਪ੍ਰਭਾਵਿਤ ਕਰਦੇ ਨੇ। ਖੁਸ਼ੀ 'ਚ ਅਸੀਂ ਪਾਗਲ ਹੁੰਦੇ ਹਾਂ,
ਉਦਾਸੀ ਦੇ ਵਿੱਚ ਅਸੀਂ ਡਿਪਰੈਸ਼ਨ Depression ਚਲੇ ਹੁੰਦੇ ਜਾਂਦੇ। ਤੇ ਬਾਬਾ ਫਰੀਦ ਇਹ ਯਾਦ ਦਹਾਨੀ ਕਰਵਾਉਂਦੇ ਨੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ, ਕਿ ਮਨ ਮੈਦਾਨ ਪਲੇਨ ਹੁੰਦਾ ਪਲੇਨ ਹੁੰਦਾ। ਕਿ ਵੀ ਤੂੰ ਆਪਣੇ ਮਨ ਨੂੰ ਇਕਸਾਰਤਾ ਦੇ ਵਿੱਚ ਲਿਆ, ਜਿਹੜੀ ਇਕਸਾਰਤਾ ਸਹਿਜ ਦਾ ਰਸਤਾ ਹੈ। ਜੀ ਸਹਿਜੇ ਜਾਗੇ ਸੱਜੇ ਸੋ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ, ਕਿ ਜੋ ਜੀ। ਵਾਪਰਨਾ ਉਹ ਵਾਪਰਨਾ। ਵਾਪਰਨਾ। ਰੱਬ ਸਾਡਾ ਦੋਸਤ ਹੈ, ਮਿੱਤਰ ਹੈ, ਪਿਆਰ ਹੈ। ਹਾਂ, ਇਹ ਸਾਨੂੰ ਯਾਦ ਰਹੇ ਕਿ ਯਾਰੜੇ ਦਾ ਸਾਨੂੰ ਸਾਨੂੰ ਸੱਥਰ ਚੰਗਾ, ਜੀ। ਪੱਠ ਖੇੜਿਆਂ ਦਾ ਰਹਿਣਾ, ਕਿ ਜੇ ਯਾਰੜੇ ਦਾ ਸਾਥ ਨਹੀਂ ਹੈ, ਜੇ ਪਿਆਰਾ ਨਾਲ ਹੈ, ਤੇ ਫਿਰ ਸੱਥਰ ਜ਼ਮੀਨ ਵੀ ਸਾਨੂੰ ਪਿਆਰੀ ਹੈ। ਜੀ ਔਰ ਜੇ ਉਹ ਭੁੱਲ ਜਾਏ ਤਾਂ ਸਮਝੋ ਨਰਕ ਹੈ, ਨਰਕ। ਇਹੀ ਦੋਜ਼ਖ ਹੈ। ਔਰ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ, ਇਹ ਊਚ ਨੀਚੋਂ ਨਿਕਲ ਮਨ ਦੀਆਂ ਇਹ ਹਾਲਤਾਂ ਨੇ। ਜੀ ਅੱਗੇ ਮੂਲ ਨਾ ਆਪਸੀ ਦੋਜ਼ਖ ਸੰਧੀ, ਦੋਜ਼ਖ ਨਰਕ ਨੂੰ ਕਹਿੰਦੇ ਨੇ, ਹੈਲ ਨੂੰ ਕਹਿੰਦੇ ਨੇ, ਭਾ ਅੱਗ ਨੂੰ। ਜਦੋਂ ਅਸੀਂ ਨਰਕ ਕਹਿੰਦੇ ਆ ਤੇ ਇੱਕਦਮ ਅੱਗ ਦੇ ਭਾਂਬੜ ਨਜ਼ਰ ਆਉਂਦੇ ਨੇ। ਉਹਨਾਂ ਨੇ ਕਿਹਾ ਕਿ ਜੇ ਤੂੰ ਸਹਿਜ ਦੇ ਵਿੱਚ ਆ ਗਿਆ, ਮਨ ਤੂੰ ਮੈਦਾਨ ਕਰ ਲਿਆ, ਤੇ ਫਿਰ ਤੈਨੂੰ ਨਰਕਾਂ ਦੀ ਅੱਗ ਵਿੱਚ ਨਹੀਂ ਸੜਨਾ ਪਏਗਾ, ਦੋਜ਼ਖ ਦੀ ਅੱਗ 'ਚ ਨਹੀਂ ਸੜਨਾ ਪਏਗਾ। ਇਹ ਸਿਰਫ ਮਰਨ ਤੋਂ ਬਾਅਦ ਨਾਲ ਨਹੀਂ, ਜਿਉਂਦੇ ਜੀ ਵੀ ਹੈ ਜੀ ਕਿ ਜੇ ਤੁਸੀਂ ਫੇਥ ਦੇ ਉੱਤੇ ਖੜੇ ਹੋ, ਰੱਬ ਦੇ ਨਾਲ ਤੁਸੀਂ ਮੁਹੱਬਤ ਕਰਦੇ ਹੋ, ਜ਼ਿੰਦਗੀ 'ਚ ਊਚ ਨੀਚ, ਔਖਾ ਸੌਖਾ, ਔਖਾ ਵੇੜਾ ਸੌਖਾ ਵੇੜਾ ਨਾਲ ਨਾਲ ਹੀ ਰਹਿੰਦੇ ਨੇ। ਲੇਕਿਨ ਫਿਰ ਤੁਹਾਨੂੰ ਖੁਸ਼ੀ ਪਾਗਲ ਨਹੀਂ ਕਰੇਗੀ, ਜਿਹੜਾ ਮਾੜੇ ਦਿਨ ਨੇ ਉਦਾਸ ਨਹੀਂ ਕਰਨਗੇ। ਤੁਸੀਂ ਇਸ ਨੂੰ ਸਹਿਜ ਦੇ ਵਿੱਚ ਹੀ ਲਓਗੇ ਕਿ ਭਾਈ ਜੋ ਵਾਪਰ ਰਿਹਾ, ਜਿਹਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਹੁਣ ਜੀਵਨ ਮੁਕਤ ਜ਼ਿੰਦਗੀ ਜਿਉਂਦਿਆਂ ਵੀ ਤੁਸੀਂ ਇਮਿਊਨ ਹੋ ਸਕਦੇ ਹੋ, ਫ੍ਰੀ ਹੋ ਸਕਦੇ ਹੋ, ਉਦੋਂ ਜਦੋਂ ਹਰਖ ਤੇ ਸੋਗ, ਆਨੰਦ ਤੇ ਵਿਯੋਗ, ਸੋਨਾ ਤੇ ਮਿੱਟੀ, ਜ਼ਹਿਰ ਤੇ ਅੰਮ੍ਰਿਤ, ਮਾਨ ਤੇ ਅਪਮਾਨ, ਇਹ ਸਭ ਨੂੰ ਤੁਸੀਂ ਇੱਕੋ ਕਰਕੇ ਜਾਣਦੇ ਹੋ। ਇਹੀ ਹੈ ਜਿਹਨੂੰ ਬਾਬਾ ਫਰੀਦ ਨੇ ਫਰਮਾਇਆ ਕਿ ਭਾਈ ਫਰੀਦਾ ਮਨ ਮੈਦਾਨ ਕਰ। ਜਦੋਂ ਤੁਸੀਂ ਇੱਕੋ ਸਮਝਦੇ ਹੋ, ਇਹਦਾ ਮਤਲਬ ਹੈ ਤੁਹਾਡਾ ਮਨ ਸਹਿਜ ਦੇ ਵਿੱਚ ਹੈ, ਕੋਈ ਟੋਏ ਟਿੱਬੇ ਨਹੀਂ ਨੇ। ਔਰ ਇਸ ਥਾਟ ਨੂੰ ਗੁਰੂ ਅਰਜਨ ਸਾਹਿਬ ਨੇ ਮਹੱਲਾ 5ਵਾਂ ਔਰ ਸ਼ਲੋਕ ਉਹਨਾਂ ਦੇ ਨਾਂ ਹੀ ਕੀਤਾ ਬਾਬਾ ਫਰੀਦ ਦੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ। ਕਿ ਫਰੀਦ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ, ਖਾਲਕ ਬਣਾਉਣ ਵਾਲਾ ਖਲਕਤ ਦੇ ਵਿੱਚ ਵਸਦਾ ਹੈ। ਫਰੀਦਾ ਖਾਲਕ ਖਲਕ ਮੈਂ, ਕਿਉਂਕਿ ਮਹੱਲਾ 5ਵਾਂ ਨਾਲ ਲਿਖਿਆ ਹੈ, ਜਿਹੜਾ ਇਹ ਜਿਹੜੀ ਇਸ ਦੀ ਆਥਰਸ਼ਿਪ ਹੈ ਉਹ 5ਵੇਂ ਪਾਤਸ਼ਾਹ ਦੀ ਹੈ। ਫਰੀਦਾ ਖਾਲਕ ਖਲਕ ਮੈਂ, ਕਿ ਖਾਲਕ ਖਲਕਤ ਦੇ ਵਿੱਚ ਵਸਦਾ ਹੈ। ਸ਼ਾਇਦ ਖਲਕਤ ਲਫ਼ਜ਼ ਹੀ, ਕਿਉਂਕਿ ਖਾਲਕ ਹੈ ਔਰ ਖਲਕਤ ਨੂੰ ਬਣਾਉਣ ਵਾਲਾ ਖਾਲਕ ਹੈ। ਖਾਲਕ ਖਾਲਕ ਖਲਕ ਖਲਕ ਮੈਂ ਬਾਬਾ ਕਬੀਰ ਕਿ ਅਵਲ ਅੱਲਾਹ ਨੂਰ ਉਪਾਇਆ, ਕਿ ਸਭ ਤੋਂ ਪਹਿਲਾਂ ਅਵਲ ਰੱਬ ਨੇ ਨੂਰ ਪੈਦਾ ਕੀਤਾ। ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ। ਤੇ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਕਿ ਖਲਕ ਵੀ ਉਸ ਰੱਬ ਦੇ ਭਾਣੇ ਦੇ ਵਿੱਚ ਵਸਦੀ ਹੈ। ਮੰਦਾ ਕਿਸ ਨੂੰ ਆਖੀ ਹੈ ਜਾਂ ਤਿਸ ਬਿਨ ਕੋਈ ਨਾ ਹੈ। ਜੋ ਕੁਝ ਵੀ ਹੈ ਵਾਪਰ ਰਿਹਾ ਚਾਰ ਚਫੇਰਾ, ਇਹ ਰੱਬ ਦੇ ਹੁਕਮ 'ਚ ਹੈ। ਹੁਕਮ ਦੀ ਖੇਡ ਵੱਡੀ ਹੈ। ਅਸੀਂ ਛੋਟੇ ਛੋਟੇ ਟਾਈਨੀ ਅਸੀਂ ਉਹਦੇ ਪਾਰਟੀਕਲ, ਬਹੁਤ ਵਾਰ ਅਸੀਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ, ਤੇ ਫਿਰ ਉਸ ਦਾ ਨਤੀਜਾ ਇਹੀ ਹੁੰਦਾ ਹੈ ਕਿ ਉਸ ਹੰਕਾਰ ਦੇ ਵਿੱਚ, ਅਨਾਹ ਦੇ ਵਿੱਚ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਫਿਰ ਇਸ ਕਿਸਮ ਦੇ ਹੰਕਾਰ ਨਾਲ ਭਰੇ ਹੋਏ, ਅਨਾਹ ਨਾਲ ਭਰੇ ਹੋਏ ਲੋਕ ਉਸ ਦੇ ਨਾਲ ਹੀ ਗਰਕ ਹੋ ਜਾਂਦੇ ਨੇ, ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਪ੍ਰਾਈਡ
ਹੈਥੇ ਫਾਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡਾ ਜੋ ਜਿਹੜਾ ਸੱਚੋ ਸੱਚ ਦਾ ਪ੍ਰੋਗਰਾਮ ਹੈ, ਸਮੁੱਚਾ ਪ੍ਰੋਗਰਾਮ ਹੈ, ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਸੋ ਇੱਥੇ ਤੁਹਾਡੇ ਕੋਲ ਲੈਣੇ ਇਜਾਜ਼ਤ। ਵਿਊਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਰਸ਼ਨ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।